ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਫਾਈਨਲੀ ਆ ਕੇ ਸੰਗਤ ਦੇ ਨਾਲ ਗੱਲ ਕਰਨਾ ਮੰਗਦੀ ਸੀ। ਮੈਂ ਮਾਫੀ ਵੀ ਮੰਗਦੀ ਹਾਂ। ਮੇਰੇ ਕੋਲ ਪਹਿਲਾਂ ਨਹੀਂ ਗੱਲ ਹੁੰਦੀ ਸੀ ਦੀਪ ਦੇ ਬਾਰੇ, ਹਾਲੇ ਵੀ ਮਿਲੇ ਬੋਖਾ ਤੇ ਕਿਹੜੇ ਮੇਰੇ ਨਾਲ ਅੰਗ ਸੰਗ ਮੇਰੇ ਨਾਲ ਖੜੇ ਸੀ ਤਾਂ ਹਾਲੇ ਵੀ ਖੜੇ ਆ। ਮੈਂ ਥੈਂਕ ਯੂ ਕਹਿਣਾ ਮੰਗਦੀ ਹਾਂ, ਦਿਲੋਂ ਕਹਿਣਾ ਮੰਗਦੀ ਕਿ ਇੰਨਾ ਤੁਸੀਂ ਮੈਨੂੰ ਪਿਆਰ ਤੇ ਸਪੋਰਟ ਕੀਤਾ ਉਸ ਟਾਈਮ, ਸਿਰਫ ਮੇਰੇ ਲਈ ਨਹੀਂ ਪਰ ਦੀਪ ਲਈ ਵੀ। ਪਰ ਇੱਕ ਬੇਨਤੀ ਆ, ਜੇ ਤੁਸੀਂ ਸੁਣਨਾ ਹੈ ਨਾ ਫਿਰ ਤੁਸੀਂ ਪਿਆਰ ਦੇ ਨਾਲ ਸੁਣਿਓ, ਬਿਕਾਜ਼ ਕਾਫੀ ਸਟੋਰੀਜ਼ ਉਸ ਟਾਈਮ ਸੀ ਤਾਂ ਅੱਜ ਮੈਂ ਉਹ ਕਲੀਅਰ ਕਰਨਾ ਮੰਗਦੀ ਹਾਂ ਤੇ ਸੱਚ ਹੈ ਕੀ ਆ। ਮੇਰਾ ਗੁਰੂ ਮੇਰੇ ਵਿੱਚ ਵਸਦਾ, ਮੈਂ ਝੂਠ ਨਹੀਂ ਬੋਲੂੰਗੀ। ਮੇਰੇ ਗੁਰੂ ਨੇ ਮੈਨੂੰ ਇਹ ਨਹੀਂ ਸਿਖਾਇਆ ਝੂਠ ਬੋਲਣ, nor did my father. February 15, 2022 ਹੋਇਆ ਕੀ ਮੈਂ ਸੰਗਤ ਨੂੰ ਹੁਣ ਦੱਸਦੀ ਹਾਂ। ਹੋਇਆ ਕੀ ਸੀ, ਮੈਂ ਦਿੱਲੀ ਆਈ 13 ਤਰੀਕ ਨੂੰ। ਮੈਂ ਤੇ ਦੀਪ ਓਬਰੋਏ ਹੋਟਲ ਦੇ ਵਿੱਚ ਸੀ। 13 ਤਰੀਕ 8 ਵਜੇ ਸੀ ਜਦੋਂ ਦੀਪ ਨੇ ਮੈਨੂੰ ਆ ਕੇ ਚੱਕਿਆ ਸੀ ਦਿੱਲੀ 에ਅਰਪੋਰਟ। ਇਕੱਠੇ ਸੀ। ਨੈਕਸਟ ਡੇ ਵੈਲੈਂਟਾਈਨਸ ਡੇ ਸੀ, ਇਕੱਠੇ ਸੀ, ਸੈਲੀਬ੍ਰੇਟ ਕੀਤਾ। 15 ਤਰੀਕ ਫੈਬਰੂਰੀ ਅਸੀਂ ਦੋਨੇ ਉੱਠੇ, ਬ੍ਰੈਕਫਾਸਟ ਕੀਤਾ। ਦੀਪ ਨੇ ਆਪਣਾ ਫੇਵਰੇਟ ਬ੍ਰੈਕਫਾਸਟ ਕੀਤਾ, ਦੀ ਫੇਵਰੇਟ ਜੂਸ, ਫੇਵਰੇਟ ਫੂਡ, ਫੇਵਰੇਟ ਫਰੂਟ, ਸਾਰਾ ਕੁਝ ਖਾਧਾ। ਮੈਨੂੰ ਤਾਂ ਦੀਪ ਨੂੰ ਹਲੇ ਸਾਡਾ ਮਨ ਨਹੀਂ ਸੀ ਐਕਚੁਅਲੀ ਜਾਣ ਨੂੰ ਪੰਜਾਬ, ਬਿਕਾਜ਼ ਸਾਡੇ ਕੋਲ ਹੋਰ ਕੰਮ ਵੀ ਹੈਗਾ ਸੀ ਬੰਬੇ ਦੇ ਵਿੱਚ। ਪਰ ਦੀਪ ਨੇ ਸੋਚਿਆ, ਅਸੀਂ ਪਹਿਲਾਂ ਤਿਆਰ ਹੋ ਕੇ ਜਿਮ ਨੂੰ ਮੈਂ ਜਾਂਦਾ ਪਿਆ ਸੀ, ਵੀਕਐਂਡ ਸੋਚ ਲੈਂਦੇ ਕੀ ਕਰਨਾ। ਮੈਂ ਕਿਹਾ ਠੀਕ ਆ। ਦੀਪ ਤਿਆਰ ਹੋ ਕੇ ਜਿਮ ਨੂੰ ਗਿਆ। ਜਦ ਤੱਕ ਮੈਂ ਪੈਕ ਕਰਦੀ ਸੀ ਮੈਂ ਤਿਆਰ ਹੋ ਗਈ ਸੀ। ਦੀਪ ਵਾਪਸ ਆਇਆ ਤੇ ਕਹਿੰਦਾ ਚਲ ਅਸੀਂ ਪੰਜਾਬ ਨੂੰ ਚੱਲ ਜਾਂਦੇ। ਮੈਂ ਕਿਹਾ ਠੀਕ ਆ। ਪੈਕ ਕੀਤਾ। ਉਸ ਟਾਈਮ ਉਹਨੇ ਮੈਨੂੰ ਦੱਸਿਆ ਸੀ ਕਿ ਕੋਈ ਆਊਗਾ ਉਹਦਾ ਹੈਲਪ ਕਰਾ, ਦਿੱਲੀ ਦੇ ਵਿੱਚ ਰਹਿੰਦਾ ਵਾ ਨਾ, ਉਹਦਾ ਮਨ ਨਾ ਲੈਣਾ ਅੱਜ। ਤੈਨੂੰ ਪਤਾ ਤੂੰ ਕੌਣ ਆ। ਆਇਆ, ਦੀਪ ਨੇ ਮੈਨੂੰ ਕਿਹਾ ਸੀ ਤੂੰ ਪਹਿਲਾਂ ਜਿਮ ਨੂੰ ਚੱਲ ਜਾ, ਜਦ ਤੱਕ ਮੈਂ ਲੋਡ ਕਰਦਾ ਸਕੋਰਪੀਓ ਤੇ ਚੈੱਕ ਆਊਟ ਕਰ ਲੂੰਗਾ। ਮੈਂ ਕਿਹਾ ਠੀਕ ਆ। ਦੀਪ ਨੇ ਮੈਨੂੰ ਜਾ ਕੇ ਜਿਮ 'ਚ ਛੱਡਤਾ ਸੀ। 45 ਮਿੰਟਸ ਲੇਟਰ ਦੀਪ ਦਾ ਫੋਨ ਆਇਆ ਸੀ, ਕਹਿੰਦਾ ਜਾਨ ਆ ਜਾ ਚੱਲੀਏ। ਮੈਂ ਕਿਹਾ ਓਕੇ। ਸਕੋਰਪੀਓ 'ਚ ਬੈਠ ਗਈ ਤੇ ਤੁਹਾਨੂੰ ਪਤਾ ਹੀ ਆ ਬਹੁਤ ਟ੍ਰੈਫਿਕ ਹੁੰਦਾ ਈਵਨਿੰਗ ਦੇ ਵਿੱਚ। ਤੇ ਕਿਹੜਾ ਉਹਦਾ ਹੈਲਪ ਸੀ, ਉਹਨੇ ਸਾਨੂੰ ਟ੍ਰੈਫਿਕ ਤੋਂ ਦੂਸਰਾ ਰਾਹ ਲੈ ਗਿਆ ਸੀ। ਹਮੇਸ਼ਾ ਅਸੀਂ ਉਹ ਰਾਹ ਜਾਂਦੇ ਹੁੰਦੇ ਆ। ਉਦੋਂ ਵੀ ਦੀਪ ਹਲੇ 10 ਮਿੰਟ ਵੀ ਨਹੀਂ ਮੇ ਵੀ 10 ਮਿੰਟ ਹੋ ਗਏ। ਦੀਪ ਕਹਿੰਦਾ ਸੀ ਬੰਬੇ ਚੱਲ ਜਾਂਦੇ ਆ, ਬਿਕਾਜ਼ ਸਾਡਾ ਲਗੇਜ ਦਾ ਪ੍ਰੋਬਲਮ ਸੀ। ਬਹੁਤ ਲਗੇਜ ਸੀ ਸਾਡੇ ਕੋਲ। ਤੇ ਕਹਿੰਦਾ ਸੀ ਅਸੀਂ ਸਕੋਰਪੀਓ ਲੈ ਜਾਵਾਂਗੇ ਬੰਬੇ ਨੂੰ, ਬਿਕਾਜ਼ ਲਗੇਜ ਬਹੁਤ ਓਵਰਵੇਟ ਹੋ ਜਾਊਗਾ ਜਾਂ ਅਸੀਂ ਬਾਈ ਏਅਰ ਗਏ।
ਅਸੀਂ ਗੱਡੀ ਮੋੜ ਲਈ ਸੀ। ਅਸੀਂ ਉਹਨੂੰ ਦੱਸਤਾ ਸੀ ਕਿ ਅਸੀਂ ਚੱਲੇ ਵਾਪਸ ਬੰਬੇ ਨੂੰ, ਘਰ ਨੂੰ, ਕਿ ਤੂੰ ਘਰ ਨੂੰ ਹੁਣ ਚੱਲ ਜਾ। ਦੀਪ ਨੇ ਗੱਡੀ ਵੀ ਮੋੜ ਲਈ। ਵੀ 15 ਮਿੰਟ ਬਾਅਦ ਦੀਪ ਕਹਿੰਦਾ ਸੀ ਨਹੀਂ ਅਸੀਂ ਪੰਜਾਬ ਹੀ ਚੱਲ ਜਾਂਦੇ ਆ। ਮੈਂ ਕਿਹਾ ਓਕੇ ਠੀਕ ਆ, ਬਿਕਾਜ਼ ਪੰਜਾਬ ਵੀ ਕੋਈ ਕੰਮ ਹੈਗੇ ਸੀ ਆਬਵੀਅਸਲੀ, ਤੈਨੂੰ ਪਤਾ ਹੀ ਹੋਊਗਾ। ਫਿਰ ਉਦੋਂ ਅਸੀਂ ਸਾਗਾ ਮਿਊਜ਼ਿਕ ਨੂੰ ਕੀਤਾ ਸੀ, ਬਿਕਾਜ਼ ਦੀਪ ਕੋ ਹਲੇ ਅਨਰਿਜ਼ੋਲਵਡ ਕੰਮ ਸੀ, ਤੇ ਨਾਲੇ ਸ਼ੂਟਿੰਗ ਵੀ ਅਸੀਂ ਕਰਨੀ ਸੀ ਦੇਸੀ ਲਈ ਮਾਰਚ ਦੇ ਵਿੱਚ, ਸੋ ਥੋੜਾ ਕੰਮ ਹੈਗਾ ਸੀ ਕਰਨ। ਫਿਰ ਦੀਪ ਕਹਿੰਦਾ ਸੀ ਚੱਲ ਜੂਗੇ ਮੀਟਿੰਗ ਨੂੰ। ਭਾਈ 9 ਵਜੇ ਅਸੀਂ ਉੱਥੇ ਪਹੁੰਚਣਾ ਸੀ। ਮੈਂ ਅਸੀਂ ਡਰਾਈਵ ਕਰਦੇ ਹਾਂ। ਉਸ ਟਾਈਮ ਮੇਰੀ ਤੇ ਦੀਪ ਦੀ ਕਨਵਰਸੇਸ਼ਨ, ਕਿ ਉਹਨੇ ਮੈਨੂੰ ਦੱਸਣਾ ਸੀ, ਉਹਨੇ ਸਾਰਾ ਕੁਝ ਦੱਸਤਾ। ਕਿ ਮੈਂ ਸੁਣਨਾ ਸੀ, ਉਹ ਵੀ ਸੁਣ ਲਿਆ। ਇੰਨਾ ਪਿਆਰਾ ਸਾਡਾ ਸੰਦੀਪ, ਸਾਡੀ ਜਾਨ ਸੀ, ਹਮੇਸ਼ਾ ਰਹੂਗੀ। ਮੈਨੂੰ ਬਹੁਤ ਨੀਂਦ ਆਉਂਦੀ ਸੀ, ਮੈਂ ਜੈਟ ਲੈਗ ਸੀ। ਟਾਈਮਿੰਗ ਦਾ ਡਿਫਰੈਂਸ ਤੁਹਾਨੂੰ ਪਤਾ ਹੀ ਆ, ਸਟੇਟਸ ਤੋਂ ਤੇ ਇੱਥੇ। ਮੈਂ ਦੀਪ ਨੂੰ ਕਿਹਾ, ਮੈਂ ਕਿਹਾ ਜਦ ਮੈਨੂੰ ਨੀਂਦ ਆਉਂਦੀ ਆ ਜਾਂ ਕੁਛ ਚਾਹੀਦਾ ਮੈਨੂੰ ਠਾਲ ਦੇ। ਕਹਿੰਦਾ ਯਾ ਹਾਂ ਇਟਸ ਓਕੇ, ਤੂੰ ਸੌਂ ਜਾ। ਮੈਂ ਸੀਟ ਪਿੱਛੇ ਕਰਤੀ ਸੀ ਤੇ ਮੈਂ ਨਾਲੇ ਸ਼ੂ ਵੀ ਲਾਤੇ ਸੀ, ਬਿਕਾਜ਼ ਇੱਦਾਂ ਹੀ ਅਸੀਂ ਟਰੈਵਲ ਕਰਦੇ ਹੁੰਦੇ ਆ। ਮੈਂ ਮੇਰੇ ਪੈਰ ਦੀਪ ਦੇ ਪੱਟਾਂ 'ਚ ਰੱਖਦਾ ਸੀ, ਸੋ ਮੈਂ ਕੰਫਰਟੇਬਲ ਸੀ। ਦੀਪ ਨੇ ਆਪਣਾ ਕਿਹੜਾ ਬਲੈਕ ਸਵੈਟਰ ਪਾਇਆ ਸੀ, ਉਹ ਵੀ ਲਾਤਾ ਸੀ, ਉਹਨੇ ਮੇਰੇ ਉੱਪਰ ਰੱਖਤਾ ਸੀ। ਹਲੇ ਵੀ ਮੈਨੂੰ ਚੇਤਾ, ਦੀਪ ਨੇ ਮੇਰੇ ਸਿਰ ਤੇ ਉਹਦਾ ਹੱਥ ਰੱਖਿਆ ਤੇ ਕਹਿੰਦਾ ਆਈ ਲਵ ਯੂ। ਕਿ ਆਈ ਲਵ ਯੂ ਟੂ। ਜੇ ਤੁਸੀਂ ਪਹਿਲੀ ਵੀਡੀਓ ਸੁਣੋ, ਉਹਦੇ ਵਿੱਚ ਕਾਫੀ ਡੀਟੇਲਸ ਆ ਕਿ ਮੈਂ ਕਿਹਾ ਸੀ ਕਿ ਸਾਡੀ ਕਨਵਰਸੇਸ਼ਨ ਸੀ ਕਿ ਹਮੇਸ਼ਾ ਮੈਂ ਰੱਖੂੰਗੀ ਮੇਰੇ ਕੋਲ। ਸੋ ਹੁਣ ਤੁਸੀਂ ਸੋਚ ਲਓ, ਧਿਆਨ ਨਾਲ ਸੁਣ ਲਿਓ। ਅਸੀਂ ਗੱਡੀ ਚਲਾਉਂਦੇ ਆ, ਮੈਂ ਸੁੱਤੀ ਆ, ਮੇਰੀ ਸੀਟ ਵੀ ਪਿੱਛੇ ਸੀ। ਕਦੋਂ ਮੈਂ ਉੱਠੀ, ਮੈਂ ਐਕਸੀਡੈਂਟ 'ਚ ਉੱਠੀ ਸੀ, ਪਰ ਕਿੱਥੇ ਪੈਰ ਨਹੀਂ ਰੱਖੇ ਤੇ ਉੱਥੇ ਮੈਂ ਆ ਕੇ ਜ਼ੋਰ ਦੇ ਡਿੱਗੀ ਸੀ। ਪਹਿਲੋਂ ਮੇਰਾ ਸਿਰ ਲੱਗਿਆ 에ਅਰ ਬੈਗ 'ਚ, ਬਿਕਾਜ਼ ਇੰਪੈਕਟ ਬਹੁਤ ਤੇਜ਼ ਸੀ। ਮੈਂ ਉੱਥੇ ਥੱਲੇ ਫਸੀ ਹਾਂ। ਮੈਨੂੰ ਨਹੀਂ ਪਤਾ ਸੀ ਕਿੱਥੇ ਸੀ ਉਸ ਟਾਈਮ, ਮੈਨੂੰ ਨਹੀਂ ਸੀ ਪਤਾ ਫ੍ਰੀਵੇ ਤੇ ਸੀ ਕਿੱਥੇ ਸੀ, ਨਹੀਂ ਮੈਨੂੰ ਨਹੀਂ ਸੀ ਪਤਾ। ਮੈਨੂੰ ਇਹ ਲੱਗਦਾ ਸੀ ਕਿ ਅੱਗ ਲੱਗ ਗਈ ਗੱਡੀ ਨੂੰ। ਮੈਂ ਇਹੀ ਸੋਚਿਆ ਸੀ, ਮੈਂ ਕਿ ਨਹੀਂ ਇੱਦਾਂ ਨਹੀਂ ਮਰਨਾ, ਵਾਹਿਗੁਰੂ ਇੱਦਾਂ ਨਹੀਂ ਮਰਨਾ। ਫਿਰ ਮੈਂ ਸੋਚਿਆ ਗੱਡੀ ਬ੍ਰਿਜ ਤੋਂ ਉਤਰ ਜਾਣੀ ਆ, ਬਿਕਾਜ਼ ਮੈਨੂੰ ਅੱਗੇ ਮੇਰੇ ਕੋਲ ਨਹੀਂ ਦੱਸਦਾ ਸੀ ਕਿ ਕਿੱਥੇ ਸੀ। ਮੈਂ ਥੱਲੇ ਡਿੱਗੀ, ਫਸੀ ਹਾਂ। ਕਦੋਂ ਮੈਂ ਉੱਠੀ, ਮੈਂ ਦੀਪ ਨੂੰ ਦੇਖਿਆ, ਮੈਂ ਕਿਹਾ ਦੀਪ ਉੱਠ। ਮੈਂ ਇਹੀ ਗੱਲਾਂ ਦੀਪ ਤੋਂ ਸੁਣੀਆਂ ਸੀ। ਉਹਨੇ ਕਿਹਾ ਓ ਸ਼ਿਟ, ਬਹੁਤ ਸੌਫਟਲੀ ਉਹਨੇ ਕਿਹਾ ਸੀ। ਮੈਂ ਕਿਹਾ ਨਹੀਂ ਜਾਣ, ਮੈਂ ਕਿਹਾ ਤੂੰ ਉੱਠ, ਯੂ ਗੋਇੰ ਟੂ ਬੀ ਫਾਈਨ, ਤੈਨੂੰ ਕੁਛ ਨਹੀਂ ਹੋਇਆ, ਤੂੰ ਉੱਠ ਕਰ।
ਜਵਾਬ ਨਹੀਂ ਦਿੱਤਾ ਦੀਪ ਨੇ। ਨਾ ਮੈਂ ਸੋਚਿਆ ਕਿ ਉਹਦੀ ਡੈਥ ਹੋ ਜੂਗੀ, ਕਦੇ ਨਹੀਂ ਸੀ ਸੋਚਿਆ, ਬਿਕਾਜ਼ ਦੀਪ ਇੰਨਾ ਸਟਰੋਂਗ ਸੀ। ਮੈਂ ਨਹੀਂ ਸੋਚਿਆ ਕਿ ਉਹ ਮੈਨੂੰ ਜਾ ਕੇ ਛੱਡ ਦੂਗਾ। ਇਹ ਵੀ ਇੱਦਾਂ ਮੈਂ ਵਾਹਿਗੁਰੂ ਦਾ ਨਾਮ ਲਿਆ। ਮੈਂ ਕਿਹਾ ਵਾਹਿਗੁਰੂ ਅੰਗ ਸੰਗ ਮੇਰੇ ਨਾਲ ਆ, ਤੁਸੀਂ ਪਲੀਜ਼ ਮੈਨੂੰ ਉਠਾ ਦਿਓ, ਮੈਂ ਦੀਪ ਦੇ ਕੋਲ ਜਾ ਸਕਦੀ ਹਾਂ। ਤੇ ਕਾਫੀ ਲਗੇਜ ਆਇਆ ਸੀ, ਉਹ ਸਾਰੇ ਅੱਗੇ ਆਏ ਸੀ, ਬਿਕਾਜ਼ ਕਿੰਨੀ ਜ਼ੋਰ ਦੀ ਨਾਲ ਗੱਡੀ ਲੱਗੀ। ਮੈਂ ਮਸੀ ਉੱਠੀ। ਮੈਂ ਉਸ ਟਾਈਮ ਮੇਰੇ ਪੈਰ ਦੂਸਰੇ ਸਾਈਡ ਤੇ ਸੀ, ਕਿਤੇ ਦੀਪ ਸੀ, ਉੱਥੇ ਮੇਰੇ ਪੈਰ ਫਸੇ ਸੀ। ਮੈਂ ਸੋਚਦੀ ਸੀ, ਮੈਂ ਕਿਹਾ ਨਹੀਂ ਮੇਰਾ ਪੈਰ ਵੀ ਗਿਆ, ਨਾਲੇ ਮੇਰੀ ਟੂਈ ਵੀ ਇੰਨੀ ਦੁਖਦੀ ਸੀ। ਪਰ ਮੈਂ ਉੱਠ ਕਰੀ, ਮੈਂ ਦੀਪ ਦੇ ਕੋਲ ਗਈ। ਮੈਂ ਦੇਖਿਆ, ਉਹਦਾ ਪulse ਵੀ ਦੇਖਿਆ ਸੀ ਉਸ ਟਾਈਮ। ਪਰ ਬੰਦੇ ਨੂੰ ਸ਼ੌਕ ਦੇ ਵਿੱਚ ਹੁੰਦਾ ਨਾ, ਮੈਨੂੰ ਵੀ ਨਹੀਂ ਸਮਝ ਆਉਂਦੀ ਸੀ ਕਿ ਹੋਇਆ ਕੀ। ਮੈਂ ਦੀਪ ਦੇ ਕੋਲ ਗਈ, ਦੀਪ ਏਦਾਂ ਪਿਆ ਸੀ। ਮੈਂ ਕਿਹਾ ਦੀਪ ਉੱਠ। ਮੈਂ ਉਹਦਾ ਮੂੰਹ ਮੇਰੇ ਮੂੰਹ ਤੇ ਕੋਲ ਕੀਤਾ। ਉਹ ਕਾਫੀ ਬਲੱਡ ਆਉਂਦਾ ਸੀ, ਬਿਕਾਜ਼ ਕਿਹੜੀ ਸਕੋਰਪੀਓ ਦੀ ਰੂਫ ਸੀ, ਉਹ ਆ ਕੇ ਦੀਪ ਤੇ ਇੱਥੇ ਲੱਗੀ ਸੀ। ਜਦੋਂ ਮੈਂ ਇੰਨਾ ਖੂਨ ਦੇਖਿਆ, ਮੈਂ ਕਿਹਾ ਨਹੀਂ, ਮੈਨੂੰ ਵੀ ਫੇਂਟ ਦੀ ਫੀਲਿੰਗ ਆਈ ਸੀ। ਸੋ ਮੈਂ ਪਿੱਛੇ ਹੋ ਗਈ, ਮੈਂ ਮੇਰੇ ਸੀਟ ਤੇ ਚਲ ਗਈ ਸੀ, ਫਿਰ ਮੈਂ ਵੀ ਨਹੀਂ ਸੀ ਠੀਕ ਉਸ ਟਾਈਮ। ਮੈਂ ਸੀਟ ਤੇ ਬਹਿ ਗਈ। ਮੈਂ ਇਹੀ ਕਹੀ ਗਈ, ਮੈਂ ਕਿਹਾ ਹੈਲਪ ਹੈਲਪ। ਤੇ ਕੋਈ ਲੋਕ ਆਏ, ਮੇਰੀ ਵੀ ਸੀਟ ਮੇਰਾ ਡੋਰ ਜੈਮਡ ਸੀ ਉਸ ਟਾਈਮ। ਔਖਾ ਸੀ ਮੈਨੂੰ ਵੀ ਬਾਹਰ ਕੱਢਣ ਨੂੰ, ਥੋੜੀ ਖੁੱਲਦੀ ਸੀ। ਤਾਂ ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਆਈ ਐਮ ਬਰੀਥਿੰਗ, ਪਰ ਦੀਪ ਨੂੰ ਤੁਸੀਂ ਹੈਲਪ ਕਰੋ। ਫਿਰ ਉਦੋਂ ਉਹਨਾਂ ਨੇ ਮੈਨੂੰ ਚੱਕ ਕੇ ਥੱਲੇ ਰੱਖਤਾ। ਮੈਂ ਉਸ टाइम ਉਹਨੂੰ किया ਸੀ, मैं क्या आपको मालूम है दीप सिद्धू कौन है? वो वही है, आप उसको हेल्प करना। फिर कहता ओके ओके। दूसरे लोग भी शौक ਦੇ ਵਿੱਚ ਸੀ। ਮੈਨੂੰ ਥੱਲੇ ਪਈ ਨੂੰ ਮੈਂ ਬਸ ਦੇਖ ਰਹੀ ਸੀ ਕਿ ਦੀਪ ਨੂੰ ਬਾਹਰ ਕੱਢਾਂ। ਪਰ ਦੀਪ ਨੂੰ ਕੱਢਣ ਨੂੰ ਬਹੁਤ ਔਖਾ ਸੀ, ਬਿਕਾਜ਼ ਜਿਹੜੀ ਇੰਪੈਕਟ ਹੋਈ, ਉਹਦਾ ਸਾਈਡ ਸਾਰੀ ਸਟੀਅਰਿੰਗ ਵੀਲ ਵੀ ਅੱਗੇ ਆਈ ਸੀ। ਬਹੁਤ ਮੁਸ਼ਕਿਲ ਸੀ ਦੀਪ ਨੂੰ ਕੱਢਣ ਨੂੰ। ਉਹਨਾਂ ਨੇ ਮੈਨੂੰ, ਜਦੋਂ ਮੈਂ ਉੱਥੇ ਥੱਲੇ ਪਈ ਸੀ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੇਰਾ ਇੱਕ ਫੋਨ ਆ, ਉਹਦੇ ਵਿੱਚ ਲਾਲ ਫੋਨ ਆ, ਉਹ ਮੈਨੂੰ ਦੇ ਦਿਓ। ਸੋ ਮੈਂ ਮਨਦੀਪ ਨੂੰ ਫੋਨ ਕਰ ਸਕਦੀ ਹਾਂ, ਮੈਂ ਕਿਸੇ ਨੂੰ ਦੱਸ ਸਕਦੀ ਹਾਂ ਕਿ ਸਾਡਾ ਐਕਸੀਡੈਂਟ ਹੋ ਗਿਆ। ਮੈਂ ਮਨਦੀਪ ਨੂੰ ਉਸ ਟਾਈਮ ਫੋਨ ਕੀਤਾ, ਮੈਂ ਕਿਹਾ ਮਨਦੀਪ ਐਕਸੀਡੈਂਟ ਹੋ ਗਿਆ। ਤਾਂ ਫਿਰ ਉਹਨਾਂ ਨੇ ਪੁੱਛਿਆ ਕਿੱਥੇ ਆ? ਵੈਸੇ ਮੈਨੂੰ ਨਹੀਂ ਪਤਾ, ਪਰ ਸਾਡਾ ਐਕਸੀਡੈਂਟ ਹੋ ਗਿਆ, ਤੁਸੀਂ ਜਲਦੀ ਆ ਜਾਓ। ਉਦੋਂ ਮੈਂ ਉਹਨੂੰ ਕਿਹਾ ਸੀ ਕਿ ਦੀਪ ਨਹੀਂ ਰਿਸਪੌਂਡ ਕਰਦਾ। ਮੈਨੂੰ ਨਹੀਂ ਸੀ ਪਤਾ। ਫਿਰ ਮੈਂ ਕਿਹਾ ਹੈਲਪ ਸੀ ਕਿ ਦਿੱਲੀ ਚੋਂ ਸਾਨੂੰ ਯੂਜੂਅਲੀ ਬਾਹਰ ਕੱਢਦਾ। ਉਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਇਹ ਸਾਡਾ ਐਕਸੀਡੈਂਟ ਹੋ ਗਿਆ, ਮੈਂ ਇੱਥੇ ਹਾਂ, ਤੁਸੀਂ ਛੇਤੀ ਛੇਤੀ ਆ ਜਾਓ। ਫਿਰ ਮੈਂ ਲੋਕੇਸ਼ਨ ਉਸ ਟਾਈਮ ਭੇਜਦੀ ਸੀ, ਪਰ ਮੇਰੀ ਸਰਵਿਸ ਇੰਨੀ ਵਧੀਆ ਨਹੀਂ ਸੀ ਉਸ ਟਾਈਮ। ਸੋ ਕਿਹੜਾ ਦੂਸਰਾ ਬੰਦਾ ਸੀ, ਕਿਹੜਾ ਮੇਰੇ ਕੋਲ ਸੀ, ਮੈਂ ਕਿਹਾ ਸੀ ਇਸ ਨੰਬਰ ਤੇ ਫੋਨ ਕਰ ਦਿਓ। ਮਨਦੀਪ ਦਾ ਫੋਨ ਆਇਆ, ਉਹਦਾ ਬ੍ਰਦਰ ਆ ਕੇ ਉਹਨਾਂ ਨੂੰ ਦੱਸ ਦੇ ਕਿੱਥੇ ਆ, ਕੀ ਹੋਇਆ। ਮੇਰੇ ਕੋਲ ਉਸ ਟਾਈਮ ਨਹੀਂ ਗੱਲ ਹੁੰਦੀ ਸੀ, ਮੈਂ ਥੱਲੇ ਪਈ ਸੀ, ਮੇਰੀ ਬੋਡੀ ਬਹੁਤ ਹਾਈਪਰ ਵੈਂਟੀਲੇਟਿੰਗ ਸੀ, ਸ਼ੌਕ ਦੇ ਵਿੱਚ ਸੀ, ਪੇਨ ਦੇ ਵਿੱਚ ਸੀ।
ਬਹੁਤ ਔਖਾ ਸੀ। ਹੁਣ ਤੁਸੀਂ ਕਾਫੀ ਕੁਐਸਚਨ ਸੀ ਸੰਗਤ ਕੋ, ਕਿੰਨਾ ਮੈਂ ਕਰ ਸਕਦੀ, ਮੈਂ ਕੋਸ਼ਿਸ਼ ਕਰੂੰਗੀ, ਕਿੰਨਾ ਮੈਂ ਆਂਸਰ ਕਰ ਸਕਦੀ ਮੈਂ ਕਰ ਲੂੰਗੀ। ਦੀਪ ਨੂੰ ਕੱਢਣ ਨੂੰ 30 ਮਿੰਟ ਲੱਗੇ। ਉਸ ਟਾਈਮ ਐਂਬੂਲੈਂਸ ਵੀ ਆ ਗਈ ਸੀ, ਉਹਨਾਂ ਨੇ ਮੈਨੂੰ ਐਂਬੂਲੈਂਸ ਦੇ ਵਿੱਚ ਵੀ ਬਿਠਾਤਾ ਸੀ ਬਿਕਾਜ਼ ਮੈਨੂੰ ਮੈਡੀਸਿਨ ਚਾਹੀਦੀ ਸੀ, ਮੇਰੀ ਟੂਈ ਬਹੁਤ ਦੁਖਦੀ ਸੀ। ਮੈਨੂੰ ਐਂਬੂਲੈਂਸ 'ਚ ਪਾਤਾ। ਮੈਂ ਦੀਪ ਲਈ ਵੇਟ ਕਰੀ ਗਈ, ਕਿੱਥੇ ਆ ਮੇਰਾ ਦੀਪ? ਕੱਢਿਆ ਉਹਨੂੰ ਹਲੇ ਬਾਹਰ ਨਹੀਂ, ਬਹੁਤ ਔਖਾ ਸੀ। ਉਹਨਾਂ ਨੂੰ ਪਹਿਲਾਂ ਸਾਰਾ ਕੁਝ ਲਗੇਜ ਕੱਢਣਾ ਪਿਆ, ਫਿਰ ਉਹ ਜਾ ਕੇ ਦੀਪ ਨੂੰ ਕੱਢ ਸਕਦੇ ਸੀ। ਸੋ ਸਾਰਾ ਲਗੇਜ ਵੀ ਇੱਧਰ ਉੱਧਰ। ਇੱਕ ਉੱਥੇ ਬੰਦਾ ਸੀ, ਉਹਨੇ ਮੈਨੂੰ ਪੁੱਛਿਆ, ਉਹਨੂੰ ਪਤਾ ਲੱਗੇ ਕਿ ਮੈਂ ਬਾਹਰੋਂ ਆਈ ਹਾਂ, ਕਹਿੰਦਾ ਤੇਰਾ ਪਾਸਪੋਰਟ ਕਿੱਥੇ ਆ? ਮੈਂ ਕਿਹਾ ਮੇਰਾ ਪਾਸਪੋਰਟ ਉੱਥੇ ਅੱਗੇ ਆ ਮੁੜੇ, ਮੇਰਾ ਬਰਾਊਨ ਬੈਗ ਆ, ਉਹ ਮੈਨੂੰ ਆ ਕੇ ਤੁਸੀਂ ਦੇ ਦਿਓ। ਬਰਾਊਨ ਬੈਗ ਉਹਨੇ ਆ ਕੇ ਮੈਨੂੰ ਦੇ ਦਿੱਤਾ ਸੀ, ਉਹਦੇ ਵਿੱਚ ਹੈਗਾ ਸੀ ਮੇਰਾ ਸਮਾਨ। Now ਤੁਸੀਂ ਪੁੱਛਦੇ ਸੀ ਕੁਐਸਚਨਸ ਟੋਲ ਦੀ। ਤੁਸੀਂ ਕਿਹਾ ਮੈਂ ਉੱਥੇ ਹੈ ਨਹੀਂ ਸੀ, ਤੁਸੀਂ ਇਹੀ ਕਿਹਾ ਸੀ। ਮੈਨੂੰ ਤੁਸੀਂ ਦੱਸੋ ਕਿਹੜੀ ਟੋਲ ਆ, ਕਿਹੜੀ ਪੈਸੇਂਜਰ ਦੀ ਫੋਟੋ ਲੈਂਦੀ ਆ? ਮੈਂ ਤਾਂ ਕਦੇ ਦੇਖੀ ਨਹੀਂ, ਨਾ ਸਟੇਟਸ ਦੇ ਵਿੱਚ ਇਦਾਂ ਵਾ, ਨਾ ਇੰਡੀਆ ਦੇ ਵਿੱਚ ਇਦਾਂ ਵਾ। ਉਹ ਵੀ ਦੀਪ ਤਾਂ ਸਿਰਫ ਹੱਥ ਦੱਸਦਾ ਸੀ। ਮੈਂ ਥੱਲੇ ਪਈ ਸੀ ਸੀਟ ਬੈਕ ਕਰਕੇ, ਤਾਂ ਹੀ ਨਹੀਂ ਕੁਛ ਆਇਆ। ਈਵਨ ਦੈਨ ਪੈਸੇਂਜਰ ਦੀ ਫੋਟੋ ਨਹੀਂ ਲੈਂਦੇ ਟੋਲ। ਤੁਸੀਂ ਮੈਨੂੰ ਦੱਸ ਦਿਓ ਕਿੱਥੇ ਪੈਸੇਂਜਰ ਦੀ ਫੋਟੋ ਲੈਂਦੇ ਆ, ਤੇ ਹਾਂ ਮੈਂ ਮੰਨਦੀ ਹਾਂ। ਫਿਰ ਤੁਸੀਂ ਲਗੇਜ ਦਾ ਪੁੱਛਦੇ ਆ ਕਿੱਦਾਂ ਮੇਰਾ ਲਗੇਜ ਮਿਲਿਆ, ਆ ਮਿਲਿਆ, ਅੱਧਾ ਲਗੇਜ ਨਹੀਂ ਮੈਨੂੰ ਮਿਲਿਆ, ਹਲੇ ਮਨਦੀਪ ਦੇ ਕੋਲ ਆ। ਲੱਕਲੀ ਮੇਰਾ ਪਾਸਪੋਰਟ ਉਦੋਂ ਮਿਲ ਗਿਆ ਸੀ ਬਿਕਾਜ਼ ਮੈਂ ਉਹ ਭਾਈ ਨੂੰ ਕਹਿਤਾ ਸੀ ਅੱਗੇ ਸੀਟ ਦੇ ਕੋਲ ਆ, ਕਿੱਥੇ ਹੋਰ ਮੇਰਾ ਸਮਾਨ ਸੀ। ਐਂਬੂਲੈਂਸ ਆਈ, ਮੈਂ ਐਂਬੂਲੈਂਸ ਦੇ ਵਿੱਚ ਸੀ। 30 ਮਿੰਟ ਦੇ ਬਾਅਦ ਦੀਪ ਨੂੰ ਲੈ ਕੇ ਆਏ ਕਾਫੀ ਪੀਪਲ, ਅਬਸੇ 7-8 ਪੀਪਲ ਦੀਪ ਨੂੰ ਫੜਿਆ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਦੀਪ ਠੀਕ ਆ? ਕਹਿੰਦੇ ਹਾਂ ਹਾਰਟਬੀਟ ਹੈਗੀ ਆ ਦੀਪ ਦੀ। ਮੈਂ ਕਿਹਾ ਓਕੇ, ਫਿਰ ਦੀਪ ਠੀਕ ਹੋਊਗਾ, ਪਰ ਮੈਂ ਕਿਹਾ ਮੈਂ ਨਹੀਂ ਦੇਖ ਸਕਦੀ ਦੀਪ ਨੂੰ ਇਦਾਂ ਬਿਕਾਜ਼ ਕਾਫੀ ਬਲੱਡ ਸੀ ਉਹਦੇ ਉੱਪਰ। ਫਿਰ ਉਹਨਾਂ ਨੇ ਮੈਨੂੰ ਚੱਕ ਕੇ ਰੱਖਤਾ, ਦੂਸਰੀ ਕਿਹੜੀ ਐਂਬੂਲੈਂਸ ਹੈਗੀ ਸੀ। ਫਿਰ ਮੈਨੂੰ ਹੋਰ ਮੈਡੀਸਿਨ ਦੇ ਦਿੱਤੀ ਸੀ ਉਸ ਟਾਈਮ ਬਿਕਾਜ਼ ਮੇਰੀ ਟੂਈ ਦੀ ਬਹੁਤ ਪੇਨ ਸੀ। ਦੋਨੇ ਅਸੀਂ ਗਵਰਨਮੈਂਟ ਹਸਪੀਟਲ, ਮੈਂ ਇੱਕ ਰੂਮ 'ਚ, ਦੀਪ ਦੂਸਰੇ ਰੂਮ 'ਚ। ਤੁਸੀਂ ਹੁਣ ਮੈਨੂੰ ਕਹਿੰਦੇ ਆ ਕਿ ਤੂੰ ਤਾਂ ਐਬਸੋਲੂਟ ਠੀਕ ਸੀ, ਤੂੰ ਤਾਂ ਉੱਥੇ ਫੋਨ ਤੇ ਲੱਗੀ ਹੋ ਸੀ, ਤੁਸੀਂ ਤਾਂ ਉੱਥੇ ਚਾਹ ਪੀਂਦੇ ਸੀ। ਤੁਸੀਂ ਹੁਣ ਸੁਣ ਲਓ, ਮੈਂ ਉਹ ਬੈੱਡ ਤੇ ਪਈ ਸੀ, ਮੈਂ ਮੇਰੀ ਫੈਮਿਲੀ ਦੇ ਨਾਲ ਗੱਲ ਕਰਦੀ ਸੀ ਕਿ ਮੇਰੀ ਜਾਨ, ਮੇਰੀ ਦੀਪ ਮੇਰੀ ਕਿੱਥੇ ਆ। ਉਹ ਕਹਿੰਦੇ ਸੀ ਨਹੀਂ ਦੀਪ ਠੀਕ ਆ ਬਿਕਾਜ਼ ਹਰੇਕ ਬੰਦਾ ਕਿਹੜਾ ਆਉਂਦਾ ਸੀ ਮੇਰੇ ਕੋਲ।
ਦੀਪ ਦੇ ਫਰੈਂਡਸ, ਆਫਿਸਰ, ਵੱਡੇ ਆਫਿਸਰਸ ਆਏ ਸੀ, ਸਾਰੇ ਕਹਿੰਦੇ ਸੀ ਕਿ ਦੀਪ ਠੀਕ ਆ। ਹਾਂ, ਮੇ ਬੀ ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਸੀ ਬਿਕਾਜ਼ ਮੈਂ ਨਹੀਂ ਗੁੱਡ ਕੰਡੀਸ਼ਨ ਦੇ ਵਿੱਚ ਸੀ। ਮੈਂ ਇਹੀ ਪੁੱਛਿਆ ਕਿ ਦੀਪ ਕਿੱਥੇ, ਦੀਪ ਕਿੱਥੇ, ਮੇਰਾ ਦੀਪ ਕਿੱਥੇ, ਠੀਕ ਆ ਠੀਕ ਆ। ਸਾਰਿਆਂ ਨੇ ਕਿਹਾ ਹਾਂ ਠੀਕ ਆ। ਮੈਨੂੰ ਨਹੀਂ ਪਤਾ ਸੀ ਉਹਦੀ ਡੈਥ ਹੋ ਗਈ, ਨਹੀਂ ਪਤਾ ਸੀ ਮੈਨੂੰ। ਤੁਸੀਂ ਉਹ ਤਾਂ ਵੀਡੀਓਜ਼ ਨਹੀਂ ਦੇਖੀਆਂ ਕਿ ਮੈਂ ਉੱਥੇ ਪੁੱਛਦੀ ਸੀ ਸਾਰਿਆਂ ਨੂੰ ਕਿ ਕਿੱਥੇ ਆ ਮੇਰੇ ਦੀਪ, ਕਿ ਉਹ ਨਹੀਂ ਸਾਨੂੰ ਛੱਡ ਸਕਦਾ। ਤੁਸੀਂ ਉਹ ਤਾਂ ਨਹੀਂ ਦੇਖਿਆ ਨਾ, ਤੁਸੀਂ ਬਸ ਇਹੀ ਦੇਖਿਆ ਕਿ ਬ੍ਰੇਕਿੰਗ ਨਿਊਜ਼ ਉਹਦੇ ਉੱਪਰ ਕਿ ਮੇਰੀ ਵੀਡੀਓ ਵਾਇਰਲ ਹੋ ਗਈ ਸੀ ਬਿਕਾਜ਼ ਮੇਰੀ ਫੈਮਿਲੀ ਮੈਨੂੰ ਕਾਮ ਰੱਖਦੀ ਸੀ ਕਿ ਹਾਂ ਦੀਪ ਠੀਕ ਆ। ਉਹ ਨਹੀਂ, ਮੈਨੂੰ ਕੋਈ ਨਹੀਂ ਦੱਸ ਸਕਦਾ ਸੀ ਕਿ ਉਹਦੀ ਡੈਥ ਹੋ ਗਈ। ਪਰ ਮਨਦੀਪ, ਮੈਂ ਤੇਰੇ ਭਰਾ ਦੇ ਨਾਲ ਸੀ, ਤੂੰ ਮੈਨੂੰ ਕੁਛ ਨਹੀਂ ਪੁੱਛਿਆ ਹੋਇਆ ਕੀ। ਉਹਨੂੰ ਤਾਂ ਤੁਸੀਂ ਪੁੱਛ ਲਓ ਕਿ ਹਲੇ ਤਾਂ ਜੀਂਦਾ ਵਾ, ਕਿੱਥੇ ਦੀਪ ਦੀ ਜਾਨ ਵੱਸਦੀ ਸੀ ਹਨਾ, ਤੇ ਕਿੱਥੇ ਮੇਰੀ ਜਾਨ ਵੱਸਦੀ ਸੀ, ਉਹ ਦੀਪ ਸੀ। ਮੇਰੇ ਕੋ ਹਰੇਕ ਕੁਐਸਚਨਸ ਦਾ ਆਨਸਰ ਹੈਗਾ ਮੇਰੇ ਕੋਲ। ਮੈਂ ਉੱਥੇ ਪਈ ਆ, ਕਿਹੜਾ ਲਾਇਰ ਸੀ, ਉਹਦਾ ਨਾਮ ਸਨੀ ਆ। ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦਾ ਪਲਾਨ ਸੀ ਕਿ ਮਨਦੀਪ ਦਾ, ਸਿਮਰ ਦਾ ਪਲਾਨ ਕਿ ਵੀਨਾ ਨੂੰ ਇੱਥੋਂ ਕੱਢੀਏ। ਉਹਨਾਂ ਨੇ ਕਿਹਾ ਕਿ ਬਾਹਰ ਬਹੁਤ ਮੀਡੀਆ, ਉਹਨਾਂ ਨੇ ਤੈਨੂੰ ਕੁਐਸਚਨ ਕਰਨਾ, ਤੈਨੂੰ ਪੁੱਛੂਗੇ। ਮੈਂ ਕਿਹਾ ਮੈਨੂੰ ਨਹੀਂ ਕੇਅਰ, ਮੈਨੂੰ ਤਾਂ ਦੀਪ ਦਿਖਾ ਦਿਓ, ਕਿੱਥੇ ਹੈ ਮੇਰਾ ਦੀਪ। ਉਹ ਕਹਿੰਦੇ ਸੀ ਕਿ ਦੀਪ ਦੂਸਰੇ ਹਸਪੀਟਲ ਦੇ ਵਿੱਚ ਆ ਬਿਕਾਜ਼ ਉਹਨੂੰ ਹੋਰ ਆਕਸੀਜਨ ਚਾਹੀਦੀ ਆ, ਤੇ ਉਹਨੂੰ ਇਕਵਿਪਮੈਂਟ ਚਾਹੀਦੀ ਹੈ ਹੋਰ, ਸੋ ਹੀ ਕੈਨ ਫਾਈਟ ਫॉर ਹਿਸ ਲਾਈਫ। ਕਿ ਤੂੰ ਦੇਖ ਲਈ, ਪਰ ਤੂੰ ਪਹਿਲਾਂ ਦਿੱਲੀ ਜਾ ਕੇ ਆਪਣੇ ਟੈਸਟ ਕਰ ਲਾ ਬਿਕਾਜ਼ ਇੱਥੇ ਕੋਈ ਹਸਪੀਟਲ ਹੈ ਨਹੀਂ ਕਿਹੜਾ ਵਧੀਆ। ਬਿਕਾਜ਼ ਤੁਸੀਂ ਕਹਿੰਦੇ ਕਿ ਵੀਨਾ ਨੂੰ ਨਹੀਂ ਕੁਛ ਹੋਇਆ, ਕਿਹੜਾ ਬੰਦਾ ਐਕਸੀਡੈਂਟ ਦੇ ਵਿੱਚ ਸੀ। ਫਿਜ਼ੀਕਲੀ ਹਾਂ, ਮੈਨੂੰ ਕੁਛ ਨਹੀਂ ਹੋਇਆ ਬਿਕਾਜ਼ ਮੈਂ ਬਚ ਗਈ ਸੀ। ਇੱਕ ਤਾਂ ਬਿਕਾਜ਼ ਮੇਰੀ ਸੀਟ ਪਿੱਛੇ ਸੀ, ਦੂਜਾ ਗੁਰੂ ਦਾ ਟਾਈਮਿੰਗ ਹੁੰਦਾ ਹਨਾ, ਤੁਸੀਂ ਮੰਨਦੇ ਆ ਹਨਾ ਰੱਬ ਨੂੰ, ਫਿਰ ਸਾਡੇ ਕੰਟਰੋਲ ਦੇ ਵਿੱਚ ਕੁਛ ਨਹੀਂ। ਉਹਦੀ ਘੜੀ ਹੁੰਦੀ ਆ। ਹਾਂ, ਮੈਂ ਬਚ ਗਈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਮੇਰੇ ਵੀ ਦਰਦ ਕਿੱਥੇ ਤੇ ਕਿੱਥੇ ਤਾਂ ਹੋਊਗਾ? ਫਿਜ਼ੀਕਲੀ ਨਹੀਂ, ਪਰ ਇੰਟਰਨਲੀ ਬਹੁਤ ਕੁਛ ਹੋਇਆ। ਪਰ ਮੈਨੂੰ ਇਹ ਨਹੀਂ ਸੀ ਕਿ ਹਾਂ ਮੈਨੂੰ ਕੁਛ ਹੋ ਗਿਆ, ਮੇਰੀ ਇੰਟਰਨਲ ਸੀ, ਮੇਰਾ ਤਾਂ ਸੀ ਮੇਰੀ ਜਾਨ ਕਿੱਥੇ ਆ। ਮੇਰੀ ਜਾਨ ਦੂਸਰੇ ਰੂਮ ਦੇ ਵਿੱਚ ਸੀ। ਮੇਰਾ ਦਿਲ ਵੀ ਕਹਿੰਦਾ ਸੀ ਕਿ ਨਹੀਂ ਦੀਪ ਇੱਥੇ ਹੀ ਆ, ਸਾਰੇ ਕਹਿੰਦੇ ਨਹੀਂ ਉਹ ਇੱਥੇ ਹੈ ਨਹੀਂ, ਉਹ ਦੂਸਰੇ ਹਸਪਤਾਲ 'ਚ ਆ। ਮੈਨੂੰ ਵੀਲ ਚੇਅਰ 'ਚ ਬਿਠਾਤਾ, ਉਹ ਵੀ ਪਿੱਛੋਂ ਹਸਪਤਾਲ 'ਚੋਂ ਮੈਨੂੰ ਜਾਣਾ ਪਿਆ।
ਜਦੋਂ ਮੈਂ ਵੀਲਚੇਅਰ 'ਚ ਸੀ ਜਾਂਦੀ ਸੀ, ਮੈਂ ਸਿਮਰ ਨੂੰ ਦੇਖਿਆ। ਮੈਂ ਕਿਹਾ ਸਿਮਰ, ਦੀਪ ਠੀਕ ਆ? ਕਹਿੰਦਾ ਹਾਂ ਠੀਕ ਆ, ਤੁਸੀਂ ਜਾਓ, ਬਿਕਾਜ਼ ਮੇਰੇ ਟੈਸਟ ਕਰਨੇ ਸੀ। ਮੈਨੂੰ ਗੱਡੀ 'ਚ ਬਿਠਾਤਾ। ਡਰਾਈਵਰ ਮੈਂ, ਮੇਰਾ ਭਾਜੀ ਦੂਸਰੀ ਗੱਡੀ 'ਚ ਸੀ, ਲਾਇਰ ਮੇਰੇ ਨਾਲ ਬੈਠਾ ਸੀ। ਉਹ ਨਹੀਂ ਤੁਸੀਂ ਵੀਡੀਓਜ਼ ਦੇਖੀਆਂ ਕਿੱਥੇ ਸਾਰੀ ਰਾਤ ਤੇ ਮੈਂ ਉਲਟੀਆਂ ਕਰਦੀ ਸੀ, ਮੇਰੀ ਬੋਡੀ ਸ਼ੌਕ ਦੇ ਵਿੱਚ ਸੀ। ਮੈਂ ਦੀਪ ਲਈ ਲੱਭਦੀ ਸੀ ਕਿ ਮੇਰਾ ਦੀਪ ਠੀਕ ਆ। ਤੁਹਾਨੂੰ ਪਤਾ ਕਿੰਨਾ ਦਰਦ ਹੋਊਗਾ ਉਸ ਟਾਈਮ। ਨਹੀਂ, ਤੁਹਾਨੂੰ ਨਹੀਂ ਪਤਾ ਕਿ ਤੁਸੀਂ ਉਹੀ ਗੱਲਾਂ ਸੁਣਨੀਆਂ ਕਿ ਦੂਜੇ ਨੇ ਕੁਛ ਕਿਹਾ ਉਹੀ ਸਹੀ ਆ, ਜਾਂ ਕੁਛ ਮੀਡੀਆ ਨੇ ਕਿਹਾ ਉਹ ਸਹੀ ਆ, ਜਾਂ ਉਹਦੀ ਕਿਹੜੀ ਫੈਮਿਲੀ ਸੀ ਕਿ ਉਹਨੇ ਕਿਹਾ ਉਹ ਸਹੀ ਆ। ਨਹੀਂ, ਦਿੱਲੀ ਹਸਪਤਾਲ 'ਚ ਡਾਕਟਰ ਨੇ ਮਨਾ ਕੀਤਾ ਸੀ ਕੁਝ ਦੱਸਣ ਨੂੰ ਮੈਨੂੰ ਕਿ ਦੀਪ ਦੀ ਡੈਥ ਹੋ ਗਈ। ਉਸ ਟਾਈਮ ਨਹੀਂ ਸੀ ਮੈਨੂੰ ਪਤਾ, ਪਰ ਕਦੋਂ ਮੈਂ ਹਸਪਤਾਲ 'ਚੋਂ ਚੱਲੀ ਸੀ, ਕਿਤੋਂ ਵੀਲਚੇਅਰ 'ਚ ਪਾਇਆ ਮੈਨੂੰ ਸਿਮਰ ਤੇ ਮਨਦੀਪ, ਕਿਹੜਾ ਮੇਰਾ ਭਾਜੀ ਆ ਬਲਵੀਰ ਥਾਂਦੀ, ਉਹਨਾਂ ਨੇ ਕਿਹਾ ਆਲਾ ਵੀਨਾ ਦਾ ਪਾਸਪੋਰਟ, ਉਹਦਾ ਸਮਾਨ ਕਿਹੜਾ ਹੈਗਾ ਸੀ ਕਿ ਮੇਕ ਸ਼ੋਰ ਕਿ ਰੀਨਾ ਨਹੀਂ ਆਉਂਦੀ ਫਿਊਨਰਲ ਤੇ ਜਾਂ ਭੋਗ ਤੇ, ਨਾ ਉਹਦੀ ਫੈਮਿਲੀ। ਉਸ ਟਾਈਮ ਮੇਰੇ ਭਾਜੀ ਨੇ ਮੈਨੂੰ ਨਹੀਂ ਦੱਸਿਆ ਬਿਕਾਜ਼ ਮੈਂ ਹਾਲਤ ਦੇ ਵਿੱਚ ਵੀ ਨਹੀਂ ਸੀ ਸੁਣਨ ਨੂੰ, ਬਿਕਾਜ਼ ਉਹਨਾਂ ਨੂੰ ਪਤਾ ਸੀ ਜਾਂ ਮੈਂ ਇਹ ਸੁਣ ਲਿਆ ਮਿਲੇ ਤਾਂ ਬਹੁਤ ਖਾ ਜਾਣਾ ਸੀ। ਮੈਂ ਦਿੱਲੀ ਹਸਪਤਾਲ ਦੇ ਵਿੱਚ ਮੇਰੇ ਟੈਸਟ ਕੀਤੇ। ਉਸ ਟਾਈਮ ਉਹਨਾਂ ਨੇ ਮੈਨੂੰ ਦੱਸਿਆ ਕਿ ਯੂ ਆਰ ਫਾਈਨ, ਸਾਨੂੰ ਕੁਝ ਦੱਸਦਾ ਨਹੀਂ। ਮੈਡੀਸਿਨ ਦੇਤੀ ਮੈਨੂੰ, ਸਟਰੋਂਗ ਮੈਡੀਸਿਨ ਦੇਤੀ ਸੀ ਮੈਨੂੰ ਮੇਰੀ ਬੈਕ ਲਈ। ਉਦੋਂ ਮੇਰਾ ਫੈਮਿਲੀ ਦਾ ਫੋਨ ਆਇਆ, ਦੱਸਣ ਨੂੰ ਕਿ ਦੀਪ ਦੀ ਡੈਥ ਹੋ ਗਈ, ਕਿ ਦੀਪ ਨਹੀਂ ਬਚਿਆ। ਉਸ ਟਾਈਮ ਮੈਂ ਟੁੱਟੀ ਸੀ, ਮੈਂ ਯਕੀਨ ਵੀ ਨਹੀਂ ਕਰਦੀ ਸੀ। ਮੈਂ ਕਿਹਾ ਨਹੀਂ, ਕੁਛ ਤਾਂ ਕੁਛ ਗਲਤ ਹੋਊਗਾ, ਦੀਪ ਨਹੀਂ ਸਾਨੂੰ ਛੱਡ ਸਕਦਾ। ਨਹੀਂ, ਸਾਡਾ ਸੰਦੀਪ ਨਹੀਂ ਛੱਡ ਸਕਦਾ। ਅਸੇ ਮੈਂ ਦੀਪ ਬਹੁਤ ਸਟਰੋਂਗ ਸੀ। ਮੈਂ ਕਿਹਾ ਹਰੇਕ ਆਬਸਟੀਕਲ ਉਹ ਫਾਈਟ ਕਰ ਸਕਦਾ। ਮੈਨੂੰ ਦੱਸਦਾ ਮੈਂ ਟੁੱਟੀ ਹਾਂ। ਮੈਂ ਹਸਪਤਾਲ ਦੇ ਵਿੱਚ ਸੀ, ਉਦੋਂ ਮੈਂ ਪੋਸਟ ਪਾਈ ਸੀ, ਕਿੱਥੇ ਮੈਂ ਲਿਖਿਆ ਮੈਂ ਟੁੱਟੀ ਪਈ ਹਾਂ, I'm broken, ਕਿ ਤੂੰ ਮੈਨੂੰ ਛੱਡਤਾ ਤੇ ਤੂੰ ਮੈਨੂੰ ਕਿਹਾ ਸੀ ਕਿ ਤੂੰ ਕਦੇ ਨਹੀਂ ਛੱਡੂਗਾ ਮੈਨੂੰ। ਹਾਲੇ ਤਾਂ ਅਸੀਂ ਬਹੁਤ ਕੁਛ ਕਰਨਾ ਸੀ ਇਹ ਦੁਨੀਆ ਲਈ, ਸਾਡੇ ਲਈ, ਫਿਊਚਰ ਲਈ, ਪੰਜਾਬ ਲਈ। ਤੂੰ ਤਾਂ ਪਹਿਲਾਂ ਹੀ ਚੱਲ ਗਿਆ। ਮੈਂ ਪੋਸਟ ਪਾਈ ਸੀ
ਉਹ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫੋਨ ਕਰਦੀ ਸੀ, ਮਨਦੀਪ ਨੂੰ, ਸਿਮਰਨ ਨੂੰ, ਟੋਨੀ ਨੂੰ, ਜਿਹੜਾ ਸਾਡਾ ਡਰਾਈਵਰ ਸੀ। ਤੈਨੂੰ ਵੀ ਪਤਾ ਕਿੰਨਾ ਪਿਆਰ ਕਰਦਾ ਸੀ ਦੀਪ ਮੈਨੂੰ, ਤੇ ਮੈਂ ਕਿੰਨਾ ਪਿਆਰ ਕਰਦੀ ਸੀ ਦੀਪ ਨੂੰ। ਮੈਂ ਪੁੱਛਦੀ ਸੀ, ਮੈਂ ਕਿ ਕਿੱਥੇ ਆ, ਕਿੱਥੇ ਆ ਮੇਰਾ ਦੀਪ, ਮੇਰੀ ਜਾਨ ਆ, ਕਿੱਥੇ ਆ? ਹਸਪਤਾਲ ਚ ਪਈ ਆ, ਨਾ ਮੈਨੂੰ ਪਤਾ ਦੀਪ ਕਿੱਥੇ ਆ, ਨਾ ਕਿਸੇ ਦਾ ਜਵਾਬ ਆਉਂਦਾ ਸੀ। ਮੇਰੇ ਕੋਲ ਹਾਲੇ ਵੀ ਹਰੇਕ ਮੈਸੇਜ ਹੈਗਾ। ਮੈਂ ਕਦੇ ਨਹੀਂ ਸੀ ਸੋਚਿਆ ਕਿ ਉਹਦੀ ਫੈਮਿਲੀ ਤਾਂ ਮੇਰੇ ਨਾਲ ਕਰੂਗੀ, ਬਿਕਾਜ਼ ਫੈਮਿਲੀ ਆ, ਰਾਈਟ? ਅਸੀਂ ਇਕੱਠੇ ਹੁੰਦੇ ਸੀ, ਮੈਂ ਘਰੇ ਆਉਂਦੀ ਸੀ, ਮੈਂ ਹੁਣ ਦੱਸਦੀ ਹਾਂ ਕਿਉਂ ਮੈਂ ਉੱਥੇ ਨਹੀਂ ਸੀ। ਇੰਨਾ ਵੱਡਾ ਕੁਐਸਚਨ ਆ ਕਿ ਰੀਨਾ ਤੂੰ ਫਿਊਨਰਲ ਤੇ ਨਹੀਂ ਆਈ, ਭੋਗ ਤੇ ਨਹੀਂ ਆਈ। ਬਿਕਾਜ਼ ਮੈਨੂੰ ਪਤਾ ਲੱਗ ਗਿਆ ਸੀ, ਫਿਰ ਮੇਰੇ ਭਾਜੀ ਨੇ ਮੈਨੂੰ ਦੱਸਤਾ ਸੀ ਕਿ ਉਹਨਾਂ ਨੇ ਕੀ ਕਿਹਾ। ਸੋ ਫਿਰ ਮੈਨੂੰ ਪਤਾ ਸੀ ਉਹਨਾਂ ਦਾ ਕੋਈ ਤਾਂ ਕੋਈ ਪਲਾਨ ਹੋਊਗਾ। ਫੋਨ ਆ ਗਿਆ ਸੀ ਸਿਮਰ ਦਾ, ਕਿਦੋਂ ਮੈਂ ਹਸਪਤਾਲ ਦੇ ਵਿੱਚ ਪਈ ਸੀ। ਮੈਂ ਕਿਹਾ ਉਹ ਫੋਨ ਕਰਦੇ ਆ, ਹੁਣ ਮੈਨੂੰ ਦੱਸੋਗੇ ਕਿ ਤੂੰ ਆ ਜਾ ਹੁਣ ਪੰਜਾਬ ਨੂੰ, ਕਿ ਤੂੰ ਦੀਪ ਨੂੰ ਹੁਣ ਦੇਖ ਸਕਦੀ ਆ, ਉਹਦੇ ਫਾਈਨਲ ਰਾਈਟਸ ਤੇ ਉਹਦੇ ਫਿਊਨਰਲ ਤੇ। ਮੈਨੂੰ ਨਹੀਂ ਸੀ ਪਤਾ ਕਿ ਇੰਨਾ ਛੇਤੀ ਉੱਥੇ ਕਰ ਲੈਂਦੇ ਆ, ਇੰਨੀ ਜ਼ਰੂਰਤ ਨਹੀਂ ਸੀ ਇੰਨੀ ਛੇਤੀ ਕਰਨ ਨੂੰ। ਤੁਹਾਨੂੰ ਨਹੀਂ ਲੱਗਦਾ ਕਿ ਦੀਪ ਵੀ ਚਾਹੁੰਦਾ ਹੋਊਗਾ? ਕਿੱਥੇ ਉਹਦੀ ਜਾਨ ਵੱਸਦੀ ਸੀ, ਤੁਸੀਂ ਤਾਂ ਉਹਨੂੰ ਇੰਨਾ ਨੀਵਾਂ ਸਿੱਟਤਾ, ਉਹਨੂੰ ਤਾਂ ਤੁਸੀਂ ਮਨਾ ਕੀਤਾ ਸੀ ਉਹਨੂੰ। ਸਿਮਰ ਤੇਰਾ ਫੋਨ ਆਇਆ ਮੈਨੂੰ, ਕਿਹਾ ਵੀਨਾ ਉਹ ਛੇਤੀ ਡਿਲੀਟ ਕਰ ਦੇ ਪੋਸਟ ਜਿਹੜੀ ਤੂੰ ਹੁਣੇ ਪਾਈ ਆ। ਮੈਂ ਕਿਹਾ ਕਿਉਂ? ਮੈਂ ਕਿਹਾ ਨਹੀਂ, ਮੈਂ ਨਹੀਂ ਡਿਲੀਟ ਕਰੂੰਗੀ, ਮੈਨੂੰ ਨਹੀਂ ਕੇਅਰ। ਕਹਿੰਦਾ ਨਹੀਂ ਬਹੁਤ ਐਲੀਗੇਸ਼ਨਸ ਆ, ਪੋਲੀਟੀਕਲ ਚੀਜ਼ ਬਣ ਗਈ, ਗਵਰਨਮੈਂਟ ਤੇ ਬਲੇਮ, ਮੇਰੇ ਤੇ ਬਲੇਮ, ਤੇਰੀ ਬਲੇਮ ਪੈ ਗਈ। ਮੈਂ ਸੋਚਾਂ ਮੇਰੇ ਤੇ ਬਲੇਮ ਪੈ ਗਈ, ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆਉਂਦਾ। ਮੈਂ ਨਹੀਂ ਸੋਚਿਆ ਕਿ ਉਹ ਮੇਰੇ ਖਿਲਾਫ ਆ, ਉਹਦੀ ਫੈਮਿਲੀ। ਮੈਂ ਸਮਝੇ ਉਹ ਮੇਰੇ ਨਾਲ ਖੜੂਗੇ ਉਸ ਟਾਈਮ। ਮੈਂ ਉਹ ਗੱਲ ਸੁਣਨੀ ਉਹਨਾਂ ਦੀ, ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਡਿਲੀਟ ਕਰ ਦੇ, ਫਿਰ ਮੈਂ ਡਿਲੀਟ ਕਰਤੀ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਵਾਪਸ ਚਲ ਜਾ, ਸੇਫ ਨਹੀਂ ਹੈਗਾ ਤੇਰੇ ਲਈ ਇੱਥੇ। ਬਹੁਤ ਡਿਫਰੈਂਟ ਸਟੋਰੀਜ਼ ਆ ਉੱਥੇ। ਮੈਂ ਸੋਚਿਆ, ਮੈਂ ਕਿਹਾ ਮੈਨੂੰ ਪਹਿਲਾਂ ਵੀ ਪਤਾ ਕਿ ਇੰਨੀ ਵੱਡੀ ਚੀਜ਼ ਹੋਈ ਸੀ ਦੀਪ ਦੇ ਨਾਲ ਪ੍ਰੋਟੈਸਟ ਦੇ ਵਿੱਚ। ਫਿਰ ਜਲ ਕਹਿੰਦੇ ਸੀ ਤੇਰੀ ਸੇਫਟੀ ਲਈ ਤੂੰ ਵਾਪਸ ਜਾ, ਮੈਂ ਸੁਣ ਲਈ, ਕਿਉਂਕਿ ਮੈਂ ਸੋਚਿਆ ਮੇਰੀ ਫੈਮਿਲੀ ਸੀ। ਪਰ ਤੁਸੀਂ ਹੁਣ ਸੋਚੋ, ਜਦ ਤੁਸੀਂ ਮੇਰੇ ਸ਼ੂ ਦੇ ਵਿੱਚ ਸੀ ਹਨਾ, ਜਦ ਤੁਸੀਂ ਆਪਣੀ ਗॉड ਫੋਰਬਿਡ ਕਦੇ ਨਹੀਂ ਇਦਾਂ ਦੀ ਚੀਜ਼ ਹੋਵੇ ਕਿ ਜਦ ਤੁਸੀਂ ਨਹੀਂ ਪਹੁੰਚ ਸਕਦੇ ਕਿੱਥੇ ਤੁਹਾਡੀ ਜਾਨ ਵੱਸਦੀ ਆ ਹਨਾ। ਇਮੈਜਿਨ ਕਿੰਨਾ ਦੁੱਖ ਹੋਊਗਾ ਉਹ ਬੰਦੇ 'ਚ। ਫਿਰ ਬਾਅਦ 'ਚ ਸੁਣਨਾ ਪੈਂਦਾ ਕਿ ਹਾਂ ਤੇਰੇ ਕਰਕੇ ਉਹ ਸਾਰਾ ਕੁਝ ਹੋਇਆ।
ਹਾਲੇ ਵੀ ਮੈਂ ਖੜੀ ਹਾਂ ਕਿ ਮੇਰਾ ਗੁਰੂ ਮੇਰੇ ਵਿੱਚ ਵਸਦਾ ਵਾ। ਇਹ ਸੱਚ ਬੋਲਣ ਨੂੰ ਹਨਾ ਜੁਰਤ ਚਾਹੀਦੀ ਹੁੰਦੀ ਹੈ ਬੰਦੇ 'ਚ। ਗੁਰੂ ਵਾਸਤਾ ਹੋਣਾ ਚਾਹੀਦਾ, ਫਿਰ ਬੰਦਾ ਸੱਚ ਬੋਲ ਸਕਦਾ। ਮੈਂ ਹੁਣ ਦੱਸਦੀ ਹਾਂ ਤੁਹਾਨੂੰ ਇੰਨੀ ਵੱਡੀ ਕੁਐਸਚਨ। ਤੂੰ ਆਈ ਨਹੀਂ ਪੀਨੋ ਉੱਤੇ? ਹਾਂ ਮੈਂ ਦੱਸਦੀ ਹਾਂ ਹੁਣ, ਹੈ ਕਿਆ? ਪੈਸੇ ਪੈਸਿਆਂ ਦੇ ਕਰਕੇ ਐਕਸ ਵਾਈਫ ਦੇ ਬਾਰੇ ਗੱਲ ਕਰਦੇ ਹਾਂ। ਬਿਕਾਜ਼ ਮਨਦੀਪ ਹੋਣਾ ਦਾ ਪਲਾਨ ਇਹ ਸੀ ਐਕਸ ਵਾਈਫ ਆਊਗੀ। ਬਿਕਾਜ਼ ਹੱਲੇ ਕਿਹੜਾ ਦੀਪ ਦਾ ਡਿਵੋਰਸ ਸੀ, ਚੱਲਦਾ ਸੀ, ਮਿਊਚੁਅਲ ਅਗਰੀਮੈਂਟ ਹੋਈ ਸੀ ਪਰ ਹੱਲੇ ਚੱਲਦਾ ਸੀ। ਸੋ ਪੈਸਿਆਂ ਦੇ ਖਾਤਰ ਤੁਸੀਂ ਵੀਨਾ ਨੂੰ ਭੇਜਤਾ ਸਟੇਟਸ ਨੂੰ। ਬਿਕਾਜ਼ ਉਹਨੇ ਆ ਕੇ ਆਪਣਾ ਕਿਹੜੀ ਪ੍ਰੋਪਰਟੀਜ਼ ਚਾਹੀਦੀ ਸੀ, ਕਿਹੜੀ ਗੱਡੀਆਂ ਚਾਹੀਦੀਆਂ ਸੀ ਉਹਨੂੰ। ਤੁਸੀਂ ਮੈਨੂੰ ਇੰਨਾ ਨੀਵਾਂ ਸੱਟਤਾ ਕਿ ਮੈਨੂੰ ਆ ਕੇ ਗੱਲ ਕਰਨੀ ਪਈ ਆ ਹੁਣ। ਬਿਕਾਜ਼ ਸੱਚ ਹੀ ਆ। ਸੋ ਹੁਣ ਮੈਂ ਦੱਸਦੀ ਆ ਸੰਗਤ ਨੂੰ ਕਿਹੜੀ ਐਕਸ ਵਾਈਫ ਸੀ ਉਹ। 2019 ਦੇ ਵਿੱਚ ਤਾਂ ਇਹਨੇ ਕੇਸ ਪਾਈ ਸੀ ਦੀਪ ਤੇ। ਤੁਹਾਨੂੰ ਉਹ ਨਹੀਂ ਪਤਾ ਕਿੰਨੀ ਨਫ਼ਰਤ ਕਰਦੀ ਸੀ ਦੀਪ ਨੂੰ, ਤੁਹਾਨੂੰ ਨਹੀਂ ਪਤਾ। ਬਿਕਾਜ਼ ਇਹਨਾਂ ਦੀ ਸੈਪਰੇਸ਼ਨ 2011 ਦੇ ਵਿੱਚ ਹੋ ਗਈ ਸੀ। ਦੀਪ ਬੰਬੇ ਰਹਿੰਦਾ ਸੀ, ਇਹ ਰੈਂਚੀ ਰਹਿੰਦੀ ਸੀ, ਹੱਲੇ ਵੀ ਉੱਥੇ ਰਹਿੰਦੀ ਆ। ਜਾਂ ਮੈਨੂੰ ਹਨਾ ਸਾਰੀਆਂ ਕਿਹੜੀ ਕਨਵਰਸੇਸ਼ਨਸ ਆ ਇੱਕ ਪਹਿਲੇ ਦਿਨ ਦੀਆਂ ਮੇਰੇ ਕੋਲ ਹੱਲੇ ਵੀ ਆ। ਤੁਸੀਂ ਕਹਿੰਦੇ ਆ ਉਹ ਉੱਥੇ ਆਈ ਫਿਨੋ ਤੇ, ਤੂੰ ਨਹੀਂ ਆਈ। ਹਾਂ ਇਹ ਆਈ ਸੀ ਬਿਕਾਜ਼ ਇਹਨੇ ਆਪਣੀਆਂ ਪ੍ਰੋਪਰਟੀਜ਼ ਮੰਗਦੀ ਸੀ ਕਿ ਦੀਪ ਛੱਡ ਗਿਆ ਵਾਪਸ, ਤਾਂ ਇਹ ਉੱਥੇ ਸੀ। ਪੈਸੇ ਮੈਨੂੰ ਦੱਸ, ਪੈਸੇ ਦੇ ਨਾਲ ਤੁਸੀਂ ਕੀ ਕਰਨਾ ਕੀ ਆ? ਲੈ ਕੇ ਜਾਣੇ ਨਾਲ ਇੱਥੇ ਹੀ ਸਾਰਾ ਕੁਝ ਛੱਡ ਦੇਣਾ। ਰਿਲੇਸ਼ਨਸ਼ਿਪ ਹੈ ਨਹੀਂ ਸੀ ਉਹਨਾਂ ਦਾ। ਮੈਂ ਤਾਂ ਦੀਪ 2018 ਦੇ ਵਿੱਚ ਸੀ, ਇਕੱਠੇ ਸੀ, ਅਫੀਸ਼ੀਅਲ ਸੀ। ਸਾਡਾ ਵਿਆਹ ਹੋਣਾ ਸੀ ਸੈਪਟੈਂਬਰ 2022 ਦੇ ਵਿੱਚ। ਦੀਪ ਨੇ ਐਕਸ ਵਾਈਫ ਨੂੰ ਪੈਸੇ ਵੀ ਦਿੱਤੇ ਮਿਊਚੁਅਲ ਅਗਰੀਮੈਂਟ ਲਈ ਕਿ ਹਾਂ ਮੈਂ ਤੈਨੂੰ ਇੰਨਾ ਦੇ ਦਿੰਦਾ, ਮੈਨੂੰ ਤੰਗ ਨਾ ਕਰ ਹੁਣ। ਬਿਕਾਜ਼ ਉਹ ਨਹੀਂ ਹਟਦੀ ਸੀ। ਮੈਂ ਅੱਜ ਸੱਚ ਦੱਸਦੀ ਆ। ਉਹ ਕਹਿੰਦੀ ਸੀ ਮੈਨੂੰ ਸਾਰਾ ਕੁਝ ਦੇ ਦੇ, ਮੈਂ ਆ ਕੇ ਤੈਨੂੰ ਸਾਰਾ ਜਿਹੜੇ ਪੇਪਰ ਵਰਕ ਆ ਮੈਂ ਸਾਈਨ ਕਰ ਦੂੰਗੀ। ਮੈਂ ਦੀਪ ਨੂੰ ਕਿਹਾ ਸੀ, ਮੈਂ ਕਿਹਾ ਦੀਪ ਤੂੰ ਇੰਨੀ ਮਿਹਨਤ ਕੀਤੀ ਹੈ ਲਾਈਫ ਦੇ ਵਿੱਚ, ਉਹਦਾ ਫਾਦਰ ਦਾ ਲੈਂਡ
ਕਿਉਂ ਦੇਊਗਾ? ਕਿੱਥੇ ਮਨਦੀਪ ਰਹਿੰਦਾ, ਇੱਥੇ ਉੱਥੇ ਲੁਧਿਆਣੇ ਦੇ ਵਿੱਚ, ਕਿਉਂ ਦੇਊਗਾ ਉਹਨੂੰ? ਉਹ ਮੈਮਰੀ ਹੁੰਦੀ ਆ, ਉਹ ਸਾਰਾ ਕੁਝ ਮੰਗਦੀ ਸੀ। ਫੇਰ ਜਾ ਕੇ ਸਾਈਨ ਕਰੂਗੀ। ਇਹ ਟੌਪਿਕ ਇਹਦਾ ਐਕਸ ਵਾਈਫ ਦਾ ਸੀ। ਦੀਪ ਕਦੋਂ ਜੇਲ੍ਹ ਤੋਂ ਪਹਿਲਾਂ ਚੱਲਾ ਸੀ, ਇਹ ਵੀ ਇੱਕ ਟੌਪਿਕ ਆਈ ਸੀ ਐਕਸ ਵਾਈਫ ਦੀ। ਕਦੇ ਐਗਜ਼ਿਸਟ ਹੀ ਨਹੀਂ ਕੀਤੀ। ਨਾ ਉਹ ਕਦੀ ਫੈਮਿਲੀ ਦੇ ਕੋਲ ਆਈ, ਨਾ ਰਿਲੇਸ਼ਨਸ਼ਿਪ ਰੱਖਿਆ ਸੀ। ਇਹਨਾਂ ਦਾ ਇਹ ਪਲਾਨ ਸੀ, ਉਹਨਾਂ ਨੂੰ ਪ੍ਰਾਪਰਟੀ ਤੋਂ ਅੱਧਾ ਕਿੱਥੇ ਉਹਨਾਂ ਨੇ ਕਰਨਾ ਹੋਊਗਾ ਕਰ ਲੂੰਗੇ, ਕਿੱਥੇ ਉਹਨਾਂ ਨੂੰ ਪੈਸੇ ਮਿਲ ਜੂਗੇ ਉਹ ਵੀ ਮਿਲ ਜੂਗੇ। ਪਰ ਇਹ ਬਹੁਤ ਗਲਤ ਆ। ਜਿਆਦਾ ਕੌਨਸ਼ੀਅਸ ਹੈ ਨਹੀਂ। That is why ਮੈਂ ਨਹੀਂ ਆਈ। ਮੈਂ ਉੱਥੇ ਹੈ ਨਹੀਂ ਸੀ। ਤੁਸੀਂ ਦੇਖਿਆ ਕਿਹੜਾ ਬੰਦਾ ਰੋਂਦਾ ਵੀ ਨਹੀਂ ਫਿਊਨਰਲ ਤੇ। ਮੈਂ ਹੁਣ ਸੰਗਤ ਨੂੰ ਕੀ ਦੱਸਾਂ। ਕਿਹੜੀ ਘਰ ਦੀ ਚੀਜ਼ਾਂ ਹੁੰਦੀਆਂ ਘਰੇ ਰਹਿੰਦੀਆਂ ਵੇ। ਦੀਪ ਨੇ ਆ ਕੇ ਪਬਲਿਕ ਨੂੰ ਨਹੀਂ ਦੱਸਣਾ ਸੀ ਕਿ ਹਾਂ ਮੇਰਾ ਆ ਚੱਲਦਾ ਸੀ, ਇਹ ਹੁੰਦਾ ਸੀ। ਨੋ, ਕੋਈ ਨਹੀਂ ਦੱਸਦਾ। ਤਾਂ ਇਟਸ ਓਕੇ। ਵਿਆਹ ਹੁੰਦੇ, ਡਿਵੋਰਸਿਸ ਹੁੰਦੀਆਂ, ਇਹ ਬਹੁਤ ਨੋਰਮਲ ਚੀਜ਼ ਆ, ਇਹ ਕੋਈ ਨਵੀਂ ਚੀਜ਼ ਨਹੀਂ। ਤੁਸੀਂ ਮੇਰੇ ਤੇ ਬਲੇਮ ਲਾਉਣਾ ਵਾ। ਤੁਸੀਂ ਪਹਿਲਾਂ ਦੀਪ ਤੇ ਇੰਨਾ ਖਿਲਾਫ ਬੋਲਿਆ, ਗਦਾਰ ਆ, ਫਿਰ ਮੈਨੂੰ ਕਿਹਾ ਹਾਂ ਤੂੰ ਵੀ ਗਦਾਰ ਆ, ਤੂੰ ਨੱਠ ਗਈ, ਤੂੰ ਭੱਜ ਗਈ। ਮੈਂ ਤੈਨੂੰ ਹੁਣੇ ਦੱਸਦੀ ਆ, ਮੈਂ ਭੱਜਣ ਵਾਲੀ ਨਹੀਂ। ਨੋ, ਮੇਰੇ ਗੁਰੂ ਨੇ ਮੈਨੂੰ ਇਹ ਨਹੀਂ ਸਿਖਾਇਆ ਕਿ ਮੈਂ ਭੱਜਾਂ। ਮੈਂ ਖੜੀ ਆ ਸੱਚ ਤੇ। ਮੈਂ ਹਾਲੇ ਵੀ ਇੱਥੇ ਹੀ ਆ। ਸਿਰਫ ਮੈਂ ਗਈ ਬਿਕਾਜ਼ ਮੈਂ ਸਮਝ ਕਿ ਮਨਦੀਪ ਮੇਰਾ ਫੈਮਿਲੀ ਆ, ਕਿ ਮੈਂ ਉਹਨਾਂ ਦੀ ਗੱਲ ਸੁਣ ਲਈ। ਪਰ ਪਰਮਾਤਮਾ ਨੇ ਕਦੇ ਦੁਨੀਆ ਵੀ ਦਿਖਾਉਣੀ ਪੈਂਦੀ ਆ ਕਿ ਹਾਂ ਇਹ ਦੁਨੀਆ ਹੀ ਆ। ਮੈਂ ਸਟੇਟਸ ਨੂੰ ਵਾਪਸ ਆ ਗਈ ਸੀ 18 ਤਰੀਕ ਨੂੰ। ਜਦੋਂ ਮੈਨੂੰ ਪਤਾ ਲੱਗ ਗਿਆ ਸਾਰਾ ਕੁਝ ਹੋ ਗਿਆ, ਨਾ ਮੈਂ ਆ ਸਕਦੀ, ਨਾ ਮੈਨੂੰ ਮੰਗਦੇ ਸੀ ਉੱਥੇ। ਮੇਰੀ ਸੇਫਟੀ ਲਈ ਮੈਂ ਵਾਪਸ ਆਈ ਸਟੇਟਸ ਨੂੰ, ਦੀਪ ਤੋਂ ਬਿਨਾਂ। ਤੁਹਾਨੂੰ ਪਤਾ ਕਿੰਨਾ ਔਖਾ ਸੀ ਮੇਰੇ ਲਈ ਉਹ ਫਲਾਈਟ ਦੇ ਵਿੱਚ। ਨਹੀਂ, ਬਿਕਾਜ਼ ਮੈਂ ਕਦੇ ਗੱਲ ਹੀ ਨਹੀਂ ਕੀਤੀ। ਨਾ ਉਸ ਟਾਈਮ में तो होनी सी। ਉਹ पेन इन्ना मैं समझा भी नहीं सकती, किन्ना दुख सी मेरे विच कि एक तो मेरा जान चल गया, दूसरी मैनू वापस स्टेट्स टू आना पिया बिकाज बहुत वड्डी नेड़े बन गई सी उस टाइम। मैं लैंड हुई, मेरी फैमिली आई, मैं हॉस्पिटल गई, टेस्ट किए, पता लग गया कि टूई च हैगी है फ्रैक्चर्स।
L2 ਤੇ L3 ਤੇ ਮੇਰੇ ਫ੍ਰੈਕਚਰਸ ਹੈਗੀਆਂ, ਹੇਅਰਲਾਈਨ ਫ੍ਰੈਕਚਰਸ। ਮੇਰੇ ਕੋਲ ਤੁਰ ਨਹੀਂ ਸੀ ਉਸ ਟਾਈਮ ਹੋਇਆ। ਤੁਸੀਂ ਕਹਿੰਦੇ ਤਾਂ ਕੁਛ ਨਹੀਂ ਹੋਇਆ। ਮੈਂ ਹੁਣ ਜਾ ਕੇ ਵੀਡੀਓਜ਼ ਪੋਸਟ ਕਰਾਂ, ਫੋਟੋਆਂ ਪਾਵਾਂ, ਕਿੱਥੇ ਮੇਰੇ ਬਰੂਜ਼ਸ ਸੀ, ਕਿੱਥੇ ਮੇਰੇ ਪੈਰ ਤੇ। ਨਹੀਂ, ਮੇਰੇ ਕੋਲ ਕੁਛ ਨਹੀਂ ਸੀ ਉਸ ਟਾਈਮ ਹੁੰਦਾ, ਬਿਕਾਜ਼ ਮੇਰਾ ਦੀਪ ਹੈ ਨਹੀਂ ਸੀ। ਮੈਂ ਚੁੱਪ ਰਹੀ, ਹਨਾ, ਕਿਉਂ? ਬਿਕਾਜ਼ ਹਾਲੇ ਵੀ ਮਨਦੀਪ ਕਹਿੰਦਾ ਸੀ, ਕਿਹੜਾ ਗਬਲਾ ਬੰਦਾ ਸੀ, ਮੇਰੇ ਨਾਲ ਗੱਲ ਕਰਦਾ ਸੀ ਤਾਂ ਮਨਦੀਪ ਦੇ ਨਾਲ ਗੱਲ ਕਰਦਾ ਸੀ। ਅੱਜ ਉਹ ਤਾਂ ਮੈਂ ਨਾਂ ਨਹੀਂ ਲੈਂਦੀ, ਉਹਨੂੰ ਪਤਾ, ਬਿਕਾਜ਼ ਉਹਨੇ ਗੱਲ ਹੁੰਦੀ ਸੀ, ਨਾਲੇ ਦੀਪ ਦਾ ਫਰੈਂਡ ਆ ਉਹ ਮੈਨੂੰ ਕਹਿੰਦਾ ਸੀ ਕਿ ਮਨਦੀਪ ਕਹਿੰਦਾ ਸੀ ਉਹ ਸਾਰਾ ਕੁਝ ਦੱਸ ਦੂਗਾ, ਸੱਚ ਦੱਸ ਦੂਗਾ, ਹੱਲੇ ਨਹੀਂ ਕੁਝ ਕਿਹਾ ਜਦ ਤੱਕ ਭੋਗ ਨਹੀਂ ਹੁੰਦਾ। ਮੈਂ ਸੋਚਾਂ, ਮੈਂ ਕਿਹਾ ਨਹੀਂ, ਮੇਲੇ ਬਹੁਤ ਔਖਾ ਏਦਾਂ, ਬਿਕਾਜ਼ ਸੰਗਤ ਲਈ ਮੇਲੇ ਵੀ ਜ਼ਰੂਰੀ ਆ ਕਿ ਉਹਨਾਂ ਨੂੰ ਸੱਚ ਪਤਾ ਕੀ ਹੋਇਆ ਕੀ। ਅੱਜ ਮੈਂ ਸਾਰੇ ਸੰਗਤ ਨੂੰ ਦੱਸਦੀ ਆ, 15 ਤਰੀਕ ਤੱਕ ਕਿਹੜਾ ਇਨਵੈਸਟੀਗੇਸ਼ਨ ਆ ਉਹ ਬੰਦ ਆ, ਕੋਈ ਇਨਵੈਸਟੀਗੇਸ਼ਨ ਹੈ ਨਹੀਂ, ਬਿਕਾਜ਼ ਸੱਚੀ ਐਕਸੀਡੈਂਟ ਸੀ, ਹੋਰ ਕੁਛ ਨਹੀਂ ਸੀ। ਦੀਪ ਦੀ ਸਪੀਡ ਜ਼ਿਆਦਾ ਸੀ, ਸੋ ਫਰਦਰ ਇਨਵੈਸਟੀਗੇਸ਼ਨ ਨਹੀਂ ਕੀਤੀ, ਬਿਕਾਜ਼ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਕੀ ਹੋਇਆ। ਦੀਪ was speeding। ਮਨਦੀਪ, ਇਹੀ ਗੱਲ ਮੈਂ ਇਹੀ ਮੰਗਦੀ ਸੀ ਕਿ ਤੂੰ ਜਾ ਕੇ ਸੱਚ ਦੱਸ ਦੇ ਕਿ ਹਾਂ ਐਕਸੀਡੈਂਟ ਸੀ, ਨਾ ਲੀਡ ਕਰਨ ਨੂੰ ਸੰਗਤ ਨੂੰ। ਨੋ, ਬਿਕਾਜ਼ ਦੀਪ ਹੀ ਨਹੀਂ ਚਾਹੁੰਦਾ, ਮੈਨੂੰ ਪਤਾ, ਉਹਨੇ ਸੱਚੇ ਬੋਲਣਾ ਸੀ, ਬਿਕਾਜ਼ ਉਹ ਹਮੇਸ਼ਾ ਸੱਚ ਤੇ ਖੜਾ ਸੀ। ਅੱਜ ਮੈਂ ਦੱਸਦੀ ਹਾਂ, ਐਕਸੀਡੈਂਟ ਸੀ। ਤੁਸੀਂ ਮੈਨੂੰ ਬਲੀਵ ਕਰੋਗੇ ਜਾਂ ਨਾ ਕਰੋਗੇ ਉਹ ਤੁਹਾਡੀ ਮਰਜ਼ੀ ਆ, ਪਰ ਕਿੱਥੇ ਹਮੇਸ਼ਾ ਦੀਪ ਕਹਿੰਦਾ ਹੁੰਦਾ ਸੀ, ਇੰਨਾ ਸੱਚ ਬੋਲਦਾ ਸੀ ਦੀਪ। ਮੈਂ ਦੀਪ ਦੀ ਪਾਰਟਨਰ ਹੋ ਕੇ ਮੈਂ ਤੈਨੂੰ ਅੱਜ ਦੱਸਦੀ ਆ ਕਿ ਮੇਰੀ ਰਿਸਪੌਂਸਿਬਿਲਿਟੀ ਆ, ਉਹ ਹੈ ਨਹੀਂ ਅੱਜ, ਪਰ ਮੇਰੇ ਵਿੱਚ ਵਸਦਾ ਤੇ ਹਮੇਸ਼ਾ ਵਸੂਗਾ। ਮੈਂ ਇਹੀ ਦੱਸਣਾ ਮੰਗਦੀ ਆ ਕਿ ਸੰਗਤ ਨੂੰ, ਤੁਸੀਂ ਇੰਨੀ ਡਿਫਰੈਂਟ ਨੈਰੇਟਿਵਸ, ਇੰਨੀ ਡਿਫਰੈਂਟ ਸਟੋਰੀਜ਼। ਹਾਂ ਠੀਕ ਆ, ਸਾਡਾ ਸੰਦੀਪ ਸੀ, ਰਾਈਟਸ ਹੈਗੇ ਆ ਸਾਰਿਆਂ ਨੂੰ ਪੁੱਛਣ ਨੂੰ। ਮੇਬੀ ਮਨਦੀਪ ਕੋ ਉਸ ਟਾਈਮ ਕਰੇਜ ਹੈ ਨਹੀਂ ਸੀ ਦੱਸਣ ਨੂੰ, ਬਿਕਾਜ਼ ਇੰਨਾ ਵੱਡਾ ਪੋਲੀਟੀਕਲ ਚੀਜ਼ ਬਣ ਗਈ ਸੀ, ਬਿਕਾਜ਼ ਕਿਸੇ ਨੇ ਟਾਈਟਲ ਮੰਗਣਾ ਸੀ ਦੀਪ ਦੇ ਨਾਂ ਤੇ, ਕਿਸੇ ਨੇ ਪ੍ਰੋਪਰਟੀਜ਼ ਮੰਗਣੀ ਸੀ ਦੀਪ ਦੇ ਨਾਂ ਤੇ, ਕਿਸੇ ਗੱਡੀਆਂ, ਘਰ, ਪੈਸੇ ਦੇ ਕਰਕੇ। ਐਕਸੀਡੈਂਟ ਹੁੰਦੇ ਆ, ਐਵਰੀ ਡੇ ਹੁੰਦੇ ਆ, ਤੇ ਸਾਰਿਆਂ ਨੂੰ ਪਤਾ, ਇਹ ਕੁਛ ਨਵੀਂ ਚੀਜ਼ ਨਹੀਂ। ਇਸ ਨਾਲੇ ਪਰਮਾਤਮਾ ਨੇ ਆ ਕੇ ਨਹੀਂ ਪੁੱਛਣਾ ਕਿ ਹਾਂ ਅੱਜ ਮੈਂ ਐਕਸੀਡੈਂਟ ਕਰਾ ਦੇਵਾਂ ਕਿਸੇ ਦਾ, ਨਹੀਂ। ਉਹਦੀ ਦੁਨੀਆ ਵਾ, ਉਹਦੀ ਯੂਨੀਵਰਸ ਆ,
ਗੁਰੂ ਤੇ ਸਾਰਾ ਕੁਝ ਚੱਲਦਾ। ਕਾਸ਼ ਅਸੀਂ ਦਿੱਲੀ ਦੇ ਵਿੱਚ ਰਹਿ ਸਕਦੇ ਸੀ, ਬੰਬੇ ਜਾ ਸਕਦੇ ਸੀ, ਪਰ ਨਹੀਂ। ਗੁਰੂ ਨੇ ਜਦੋਂ ਟਾਈਮਿੰਗ ਹੁੰਦਾ ਹੈ ਨਾ, ਕੋਈ ਨਹੀਂ ਰੋਕ ਸਕਦਾ, ਕੋਈ ਵੀ ਨਹੀਂ। ਤੁਸੀਂ ਰੱਬ ਨੂੰ ਮੰਨਦੇ ਆ, ਰੱਬ ਵਸਦਾ ਤੁਹਾਡੇ ਵਿੱਚ, ਫਿਰ ਤੁਸੀਂ ਮੇਰੀ ਇਹੀ ਬੇਨਤੀ ਆ ਕਿ ਤੁਸੀਂ ਨਾ ਕਿਸੇ ਦੀ ਹੋਰ ਗੱਲਾਂ ਸੁਣੋ, ਇਹੀ ਸੱਚ ਆ। ਮੈਂ ਦੇਖਿਆ, ਮੈਂ ਇਨਵੈਸਟੀਗੇਸ਼ਨ, ਮੈਂ ਕਦੋਂ ਆਈ ਸੀ ਪੰਜਾਬ ਨੂੰ, ਮੈਂ ਸਾਰਾ ਕੁਝ ਦੇਖਿਆ। ਐਕਸੀਡੈਂਟ ਸੀ। ਤਾਂ ਤੁਸੀਂ ਮੈਨੂੰ ਕਹਿੰਦੇ ਕਿ ਮੈਂ ਕੁਝ ਕਿਹਾ ਨਹੀਂ, ਮੈਂ ਕੋਈ ਮੀਡੀਆ ਤੇ ਨਹੀਂ ਗਈ। ਹਾਂ, ਬਿਕਾਜ਼ ਕੋਈ ਮੀਡੀਆ ਨਾ ਮੈਨੂੰ ਕਿਸੇ ਨੇ ਪੁੱਛਿਆ ਕੀ ਹੋਇਆ ਕੀ ਉਸ ਟਾਈਮ। ਸਿਰਫ ਮਨਦੀਪ ਮੀਡੀਆ ਨੂੰ ਕਹੀ ਗਿਆ ਕਿ ਇਨਵੈਸਟੀਗੇਸ਼ਨ ਚੱਲਦੀ ਆ, ਕਦੇ ਕੁਛ ਨਹੀਂ ਸੀ ਚੱਲਦਾ। ਇਹੀ ਆ ਕਿ ਤੁਸੀਂ ਸੱਚ ਬੋਲਣ ਨੂੰ ਨਾ ਕਰੇਜ ਚਾਹੀਦੀ ਹੁੰਦੀ ਆ। ਮਨਦੀਪ ਨੇ ਮੈਨੂੰ ਕਿਹਾ ਸੀ, ਗਬਲੇ ਬੰਦੇ ਨੂੰ ਕਿਹਾ ਸੀ ਕਿ ਹਾਂ ਮੈਂ ਸਾਰਾ ਕੁਝ ਦੱਸ ਦੂੰਗਾ, ਤੁਸੀਂ ਕੁਛ ਨਹੀਂ ਕਹਿਓ। ਮੈਂ ਕਿਹਾ ਓਕੇ, ਭੋਗ ਦਿਵਾ ਦਿਓ, ਮੈਂ ਕਹਿ ਤਾ ਨਾ ਸੰਗਤ ਨੂੰ ਕਿ ਕੀ ਹੋਇਆ, ਕੀ ਸੱਚ ਆ। ਇਹ ਇੰਪੋਰਟੈਂਟ ਆ, ਬਿਕਾਜ਼ ਤੁਸੀਂ ਇੰਨਾ ਵੱਡਾ ਸਿਚੁਏਸ਼ਨ ਕ੍ਰੀਏਟ ਕਰ ਲਿਆ। ਕੋਈ ਨਹੀਂ ਸੀ ਜ਼ਰੂਰਤ ਉਸ ਚੀਜ਼ ਲਈ। ਮੇਰੇ ਕੋਲ ਹਾਲੇ ਵੀ ਹਰੇਕ ਕਨਵਰਸੇਸ਼ਨ ਮੇਰੇ ਕੋਲ ਆ, ਰਿਕਾਰਡਿੰਗਸ ਮੇਰੇ ਕੋਲ ਆ, ਸਾਰਾ ਕੁਝ ਮੇਰੇ ਕੋਲ। ਮੈਨੂੰ ਟੈਸਟ ਨਾ ਕਰਿਓ, ਬਿਕਾਜ਼ ਹਰੇਕ ਬੰਦੇ ਦਾ ਪਰਦਾ ਮੈਂ ਖੋਲ ਦੂੰਗੀ। ਇਹ ਚੀਜ਼ ਤੇ ਮੈਂ ਨਹੀਂ ਗਲਤ, ਦੀਪ ਮੇਰੀ ਜਾਨ ਸੀ, ਤਾਂ ਉਹਦੇ ਲਈ ਮੈਂ ਹਮੇਸ਼ਾ ਖੜੀ ਆ, ਮੈਂ ਸੱਚ ਤੇ ਖੜੀ ਆ। ਪਰ ਕੀ ਤੁਸੀਂ ਮੇਰੇ ਨਾਲ ਕੀਤਾ, ਬਹੁਤ ਗਲਤ ਕੀਤਾ। ਇਹ ਫੇਅਰ ਨਹੀਂ ਸੀ, ਦੀਪ ਲਈ ਵੀ ਨਹੀਂ ਸੀ ਫੇਅਰ, ਬਿਕਾਜ਼ ਉਹਦੀ ਆਤਮਾ ਨੂੰ ਤਾਂ ਤੁਸੀਂ ਥੋੜੀ ਜਿਹੀ ਸ਼ਾਂਤੀ ਤਾਂ ਦੇ ਦੇਣੀ ਸੀ। ਮੈਂ ਸਟੇਟਸ ਦੇ ਵਿੱਚ ਸੀ, ਮੈਂ ਦਿਨ ਰਾਤ ਵੇਟ ਕਰੀ ਗਈ, ਕੋਈ ਮੈਨੂੰ ਜਵਾਬ ਮਿਲੂਗਾ ਕਿ ਮਨਦੀਪ ਨੇ ਜਾ ਕੇ ਵੀਡੀਓ ਪੋਸਟ ਕਰਤੀ ਕਿ ਹਾਂ ਸੱਚ ਹੈ ਕੀ ਆ। ਐਕਸ ਵਾਈਫ ਦੇ ਬਾਰੇ ਤਾਂ ਉਹ ਤਾਂ ਐਗਜ਼ਿਸਟ ਹੀ ਨਹੀਂ ਸੀ ਕਰਦੀ, ਨਾ ਕੋਈ ਰਿਲੇਸ਼ਨ ਹੈਗਾ ਸੀ। ਕੀ ਹੋਇਆ ਫੈਬਰਵਰੀ 15 ਨੂੰ? ਨਹੀਂ, ਕੋਈ ਜਵਾਬ ਨਹੀਂ ਆਇਆ। ਫਿਰ ਮੈਂ ਨਾ ਕੀ ਦੇਖਿਆ, ਮੈਂ ਇਹੀ ਕਿਹਾ ਸੀ, ਮੈਂ ਕਿਹਾ ਐਕਸ ਵਾਈਫ ਨੂੰ ਨਹੀਂ ਉੱਤੇ ਹੋਣਾ ਚਾਹੀਦਾ, ਬਿਕਾਜ਼ ਦੀਪ ਜੋ ਕਿਸੇ ਨੂੰ ਨਫ਼ਰਤ ਨਾ ਕਰਦਾ ਸੀ, ਐਕਸ ਵਾਈਫ ਨੂੰ ਕਰਦਾ ਸੀ। ਐਕਸ ਵਾਈਫ ਨੂੰ ਵੀ ਪਤਾ, ਜਦ ਕੀ ਤੂੰ ਕੀਤਾ ਦੀਪ ਦੇ ਨਾਲ, what you did with Deep, only God knows.
But don't test me. You're nobody. And you never will be anybody. Until I'm alive, you stay in your place. ਮੈਂ ਦੇਖਿਆ, ਮੈਂ ਕਿਹਾ ਵਾਓ, ਤੁਸੀਂ ਇਦਾਂ ਕਰਨਾ ਦੀਪ ਦੇ ਨਾਲ। ਫਿਰ ਮੈਂ ਛੱਡਤਾ ਕਿ ਇਹਨਾਂ ਨੇ ਨਹੀਂ ਕੁਝ ਕਹਿਣਾ। ਮੈਂ ਟੁੱਟੀਆਂ ਪਈ ਰੋਂਦੀ ਦਿਨ ਰਾਤ। ਮੈਨੂੰ ਪਤਾ ਉਹ ਦਿਨ ਮੈਂ ਕਿੱਦਾਂ ਕੱਟੇ। ਇੱਕ ਦੀਪ ਦਾ ਲਾਸ ਮੇਰੇ ਲਈ ਨਹੀਂ, ਸਿਰਫ ਮੇਰੀ ਫੈਮਿਲੀ ਦੇ ਲਈ ਬਹੁਤ ਔਖਾ ਸੀ। ਉਹਦੀ ਮਮ ਲਈ ਕਿਤੇ ਦੀਪ ਮਾਤਾ ਬੋਲਦਾ ਸੀ ਦਿਨ ਰਾਤ। ਮਾਤਾ, ਉਹਦੀ ਮਾਂ ਤਾਂ ਇੱਥੇ ਬੈਠੀ ਆ। ਦੀਪ ਦਾ ਸੈਕੰਡ ਫਾਦਰ ਇੱਥੇ ਬੈਠਾ। His brother ਇੱਥੇ, his sisters ਇੱਥੇ। ਕਿੰਨਾ ਪਿਆਰ ਕਰਦਾ ਸੀ ਸਾਰਿਆਂ ਨੂੰ। ਉਹਦੀ ਫੈਮਿਲੀ ਇੱਥੇ ਸੀ। ਸਾਨੂੰ ਪਤਾ ਉਸ ਦਿਨ ਰਾਤ ਕੀ ਬੀਤਦੀ ਸੀ ਹਨਾ ਸਾਡੇ ਨਾਲ। ਸਾਨੂੰ ਹੀ ਪਤਾ। ਉਸ ਟਾਈਮ ਮੇਰੇ ਕੋਲ ਨਈ ਗੱਲ ਹੁੰਦੀ ਸੀ। ਮੈਂ ਟੁੱਟੀ ਹੋ ਸੀ। ਭੋਗ ਹੋ ਗਿਆ। ਮੈਂ ਦੇਖ ਲਿਆ ਸੀ। ਮੈਂ ਕਿਹਾ ਓਕੇ, ਤੁਸੀਂ ਏਦਾਂ ਕਰਨਾ, ਠੀਕ ਆ। ਮੈਂ ਕਿਹਾ ਮੈਂ ਜਾ ਕੇ ਪੋਸਟ ਪਾ ਦੇਣੀ ਆ। ਫਿਰ ਮੈਂ ਪੋਸਟ ਪਾਈ। ਕਿੱਥੇ ਮੈਂ ਲਿਖਿਆ ਸੀ, ਕਿੱਥੇ ਮੇਰੀਆਂ ਫੋਟੋਆਂ ਸੀ ਮੇਰੀ ਤੇ ਦੀਪ ਦੀ। ਮੈਂ ਪੋਸਟ ਪਾਈ, ਹੱਲੇ ਵੀ ਉੱਥੇ ਹੀ ਆ। ਕਿੱਥੇ ਮੈਂ ਦੱਸਿਆ ਕੀ ਹੋਇਆ। 5 to 6 pages I think। ਮੈਂ ਐਕਸਪਲੇਨ ਨਹੀਂ ਇੰਨਾ ਕਰ ਸਕਦੀ ਸੀ, ਬਿਕਾਜ਼ ਕੀ ਐਕਸਪਲੇਨ ਕਰਾਂ ਇੰਟਰਨੈਟ ਤੇ। ਪਰ ਇੰਨਾ ਮੈਂ ਦੱਸਣਾ ਮੰਗਦੀ ਸੀ ਕਿ ਕਿੱਥੇ ਮੈਂ ਤੇ ਦੀਪ ਖੜੇ ਸੀ। ਛੱਬੀ ਤਰੀਕ ਜਨਵਰੀ ਦੀ। ਸਾਡਾ ਸੰਦੀਪ ਖਰਾ ਸੀ। For what? ਸਾਰਾ ਕੁਝ ਛੱਡ ਕੇ, ਫਿਲਮਸ ਛੱਡ ਕੇ, ਤੁਰ ਪਿਆ ਸੀ। Last 2 years of his life, ਦੀਪ ਡਾਈਵਰਟ, ਉਹਦੇ ਮਨ ਡਾਈਵਰਟ ਹੋ ਗਿਆ ਸੀ ਘਰ ਨੂੰ, ਕੁਛ ਪੰਜਾਬ ਲਈ। ਸਾਰਾ ਕੁਝ ਛੱਡ ਕੇ, because he wanted to make a change ਬਣਾਉਣੀ ਸੀ ਉਹਨੇ ਲੋਕਾਂ ਲਈ। ਕੀਤੀ ਉਹਨੇ ਜੋਤ ਤਾਂ ਉਹਨੇ ਜਗਾਤੀ ਕਿ ਉਹਦਾ ਪਰਪਸ ਸੀ ਲਾਈਫ 'ਚ, ਕਿ ਗੁਰੂ ਦਾ ਹੁਕਮ ਆ ਉਹਦੇ ਲਈ। ਉਹਨੇ ਮੰਨ ਲਿਆ। ਤੇ ਮੈਂ ਦੀਪ ਨੂੰ ਕਿਹਾ ਸੀ, ਮੈਂ ਕਿਹਾ ਦੀਪ, ਇਹ ਰਾਹ ਕਾਫੀ ਡਿਫਰੈਂਟ ਫੇਸਿਸ ਦੇਖੂੰਗਾ ਤੂੰ। ਦੀਪ ਬਹੁਤ ਇਮੋਸ਼ਨਲ ਸੀ। ਤੁਹਾਨੂੰ ਪਤਾ ਦੀਪ ਹਰ ਇੱਕ ਬੰਦੇ ਨੂੰ ਟਰਸਟ ਕਰਨਾ, ਹਰ ਇੱਕ ਬੰਦੇ ਉਹਨੇ ਕਦੇ ਨਹੀਂ ਦੇਖਿਆ ਕਿ ਕੋਈ ਗਰੀਡ ਹੋਵੇ, ਕੋਈ ਜੈਲਸੀ ਹੋਵੇ, ਕੁਛ ਨਹੀਂ ਦੇਖਿਆ। ਬਿਕਾਜ਼ ਉਹ
ਐਸਾ ਇਨਸਾਨ ਸੀ, ਉਹਨੇ ਬਸ ਪਿਓਰਿਟੀ ਦੇਖੀ ਕਿ ਹਾਂ ਸਾਰੇ ਸਹੀ ਆ, ਸਾਰੇ ਕੋਈ ਨਹੀਂ ਗਲਤ ਕਰੂਗਾ ਮੇਰੇ ਨਾਲ, ਸਾਰੇ ਖੜੇ ਆ, ਸਾਰਾ ਪੰਜਾਬ ਖੜਾ ਆ ਮੇਰੇ ਨਾਲ। ਜਦੋਂ ਉਹਨੇ ਸ਼ੁਰੂ ਕੀਤਾ ਸਾਰਾ ਕੁਝ ਮੋਰਚਾ, ਮੈਨੂੰ ਦਿਨ ਰਾਤ ਮੈਨੂੰ ਪਤਾ, ਦੀਪ ਹਮੇਸ਼ਾ ਮੈਨੂੰ ਦੱਸਦਾ ਹੁੰਦਾ ਸੀ ਕਿ ਜੋ ਮੈਂ ਕਿੱਦਾਂ ਸੰਗਤ ਨੂੰ ਦੱਸਾਂ। ਮੈਂ ਕਿਹਾ ਸ਼ੁਰੂ ਕਰ ਲਾ, ਗੁਰੂ ਸਾਹਿਬ ਤੇਰੇ ਨਾਲ ਆ, ਰਾਹ ਦਿਖਾ ਦੂਗਾ। ਕਿਹੜਾ ਸੱਚ ਤੇ ਹੁੰਦਾ ਨਾ, ਹਮੇਸ਼ਾ ਗੁਰੂ ਉੱਥੇ ਖੜਦਾ ਹੀ ਆ, ਟਾਈਮ ਲੱਗਦਾ ਪਰ ਖੜਦਾ ਵਾ। ਕਿੰਨਾ ਉਹਨੇ ਕੀਤਾ ਸੰਗਤ ਲਈ। ਹਾਂ 26 ਤਰੀਕ ਜਦੋਂ ਤੁਸੀਂ ਸਾਰਿਆਂ ਨੇ ਕਿਹਾ ਇੱਕ ਦਿਨ ਬਾਅਦ, ਗਦਾਰ ਗਦਾਰ ਦੀਪ ਆ, ਸਾਰੇ ਭੱਜ ਗਏ। ਉਹਦੇ ਬਾਅਦ ਕੋਈ ਨਹੀਂ ਸੀ ਉਸ ਟਾਈਮ ਖੜਾ ਸੀ ਦੀਪ ਦੇ ਨਾਲ। ਮੈਂ ਤੁਹਾਨੂੰ ਦੱਸਦੀ ਹਾਂ, ਮੈਨੂੰ ਪਤਾ ਮੈਂ ਦੀਪ ਦੇ ਨਾਲ ਟਾਈਮ, ਮੈਂ ਸੀ ਉੱਥੇ, ਫਿਜ਼ੀਕਲੀ ਨਹੀਂ ਸੀ ਪਰ ਮੈਂ ਉਹਦੇ ਨਾਲ ਸੀ। ਕੋਈ ਉਹਦੇ ਨਾਲ ਸੀ ਕੋਈ। ਆਈ ਥੈਂਕ ਯੂ ਕਿ ਹਾਲੇ ਵੀ ਤੁਸੀਂ ਕੰਟੈਕਟ ਦੇ ਵਿੱਚ ਆ, ਐਂਡ ਆਈ ਥੈਂਕ ਯੂ ਤੁਸੀਂ ਇੰਨਾ ਸਾਥ ਦਿੱਤਾ ਹੈ ਨਾ ਦੀਪ ਉਸ ਦਿਨ। ਮੋਸਟਲੀ ਕਿਹੜੇ ਸਾਰੇ ਹੋਰ ਸੀ ਉਹ ਤਾਂ ਭੱਜ ਗਏ, ਉਹ ਤਾਂ ਡਰ ਗਏ ਸੀ ਕਿ ਅਸੀਂ ਨਹੀਂ ਕਰਨਾ, ਹੋਣਾ ਸਾਨੂੰ ਵੀ ਕੁਝ ਹੋ ਜਾਊਗਾ। ਗੁਰੂ ਵਾਸਨਾ ਚਾਹੀਦਾ ਅੰਦਰ, ਫਿਰ ਇਹ ਚੀਜ਼ਾਂ ਹੁੰਦੀਆਂ। ਉਹਦੀ ਫੈਮਿਲੀ ਵੀ ਕਹਿੰਦੀ ਸੀ ਕਿ ਨਹੀਂ ਤੂੰ ਇਹਨੂੰ ਦੱਸ ਕੇ ਇਹ ਸਾਰਾ ਕੁਝ ਛੱਡ ਦੇ। ਕਿੱਥੇ ਛੱਡੂਗਾ? ਪਿਆਰ ਸੀ ਉਹਦੇ ਲਈ ਪੰਜਾਬ ਦੇ ਨਾਲ, ਲੋਕਾਂ ਦੇ ਨਾਲ। ਤੁਸੀਂ ਇੰਨਾ 26 ਤਰੀਕ ਦੇ ਬਾਅਦ ਉਹ ਦੀਪ ਨੂੰ ਗਦਾਰ ਕਿਹਾ, ਬੀਜੇਪੀ ਦਾ ਕਿਹਾ, ਗਵਰਨਮੈਂਟ ਦਾ ਕਿਹਾ, ਉਹ ਕਿਹਾ ਉਹਦੇ ਬਾਰੇ। ਉਦੋਂ ਮੈਨੂੰ ਵੀ, ਅੱਜ ਦੱਸਦੀ ਆ ਮੈਨੂੰ ਤਾਂ ਸਾਰਿਆਂ ਨੂੰ, ਦੀਪ ਇੰਨਾ ਟੁੱਟਿਆ ਸੀ 26 ਤਰੀਕ ਦੇ ਬਾਅਦ। ਮੈਨੂੰ ਕਿਹਾ ਸੀ, ਮੈਂ ਕਿਹਾ ਇਟਸ ਓਕੇ, ਤੂੰ ਫਿਕਰ ਨਾ ਕਰ, ਮੈਂ ਇੱਥੇ ਬੈਠੀ ਹਾਂ, ਆਮ ਹੇਅਰ ਫॉर ਯੂ, we'll get through this। ਹੌਲੀ ਹੌਲੀ ਦੀਪ ਨੇ ਮੈਨੂੰ ਵੀਡੀਓਜ਼ ਭੇਜੀਆਂ ਤਾਂ ਉਹਨੂੰ ਕਿਹਾ ਸੀ ਮੈਂ ਛੱਡੀ ਨਾ, ਹੁਣ ਤਾਂ ਤੂੰ ਤੁਰਿਆ ਵਾ। ਮੈਂ ਨਹੀਂ ਸੀ ਸੋਚਿਆ ਹਾਂ ਮੇਰੀ ਰੈਪੂਟੇਸ਼ਨ ਲਾਈਨ ਤੇ ਹੋਗੀ, ਮੇਰੀ ਕਰੀਅਰ ਲਾਈਨ ਤੇ ਹੋਗੀ। ਇਸ ਟਾਈਮ ਤੁਸੀਂ ਜਾਂ ਖੜਨਾ ਹੈ ਨਾ, ਸਹੀ ਤਰ੍ਹਾਂ ਖੜੋ, ਦਮ ਦੇ ਨਾਲ। ਹਾਂ ਦੀਪ ਨੇ ਵੀਡੀਓਜ਼ ਮੈਨੂੰ ਭੇਜੀਆਂ, ਮੈਂ ਅਪਲੋਡ ਕੀਤੀਆਂ, ਮੈਂ ਹੀ ਅਪਲੋਡ ਕੀਤੀਆਂ। ਹਰੇਕ ਵੀਡੀਓ, ਹਰੇਕ ਸੱਚ ਦੀਪ ਦੇ ਬਾਰੇ, ਕੀ ਸਾਡੀਆਂ ਸਾਰੀਆਂ ਵੀਡੀਓਜ਼ ਐਡਿਟ ਕਿੰਨਾ ਮੈਨੂੰ ਕਰਨਾ ਪਿਆ, ਕਿੰਨਾ ਮੈਨੂੰ ਉਹਨੂੰ ਦੱਸਣਾ ਪਿਆ। ਉੱਥੇ ਹੀ ਸੀ ਮੈਂ ਨਹੀਂ ਸੀ ਡਰਦੀ, ਬਿਕਾਜ਼ ਕੁਝ ਗਲਤੀ ਨਹੀਂ ਕੀਤਾ। ਤੁਸੀਂ ਉਹੀ ਬੰਦੇ ਨੂੰ ਹੱਲੇ ਵੀ ਮੈਨੂੰ ਕਹਿੰਦੇ ਗਰਦਾਰਾਂ ਤੋਂ। ਸੋਚ ਲਓ ਤੁਸੀਂ, ਤੁਹਾਨੂੰ ਨਹੀਂ ਪਤਾ ਕਿ ਦੀਪ ਨੂੰ ਪਤਾ ਹੋਊਗਾ ਕਿਹਦੇ ਨਾਲ ਖੜਾ, ਕਿਹਦੇ ਨਾਲ ਬੈਠਦਾ ਹੋਊਗਾ, ਉਹਦੀ ਕਿਹੜੀ ਇੱਕ ਸਿਗਨੀਫੀਕੈਂਟ ਪਾਰਟਨਰ ਕੌਣ ਆ। ਇੰਨਾ ਸਮਾਰਟ ਸੀ ਦੀਪ, ਇੰਨੀ ਇੰਟੈਲੀਜੈਂਟ ਸੀ। ਹਾਂ ਉਹਨੂੰ ਪਤਾ ਕਿ ਹਾਂ ਰੀਨਾ ਮੇਰੇ ਨਾਲ ਖੜੀ ਆ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਜਦੋਂ ਪਿਆਰ ਹੁੰਦਾ ਕੁਛ ਨਹੀਂ ਚਾਹੀਦਾ।
ਤੁਸੀਂ ਜਿੱਤੋਗੇ। ਕਿੱਥੇ ਪਿਆਰ ਹੁੰਦਾ। ਤੁਸੀਂ ਮੈਨੂੰ ਕਹਿੰਦੇ ਆ ਕਿ ਹਾਂ ਵੀਨਾ ਤੁਸੀਂ ਇਹ ਕੀਤਾ, ਆਹ ਕੀਤਾ, ਤੁਸੀਂ ਨਹੀਂ ਆਏ। ਸੱਚ ਇਹੀ ਸੀ। ਮੈਨੂੰ ਪਤਾ ਕਿਹੜੇ ਦਿਨ ਦੀਪ ਡਿੱਗਿਆ ਉੱਠਿਆ। ਮੈਂ ਸੀ ਉੱਥੇ। ਨਾ ਮੈਨੂੰ ਕ੍ਰੈਡਿਟ ਚਾਹੀਦਾ ਬਿਕਾਜ਼ ਮੇਰੀ ਜਾਨ ਸੀ। ਜੇਲ੍ਹ ਚ ਗਿਆ ਦੀਪ, ਦਿਨ ਰਾਤ ਇਹੀ ਸੀ। ਉਹ ਕਹਿੰਦਾ ਸੀ ਕਿ ਮੈਂ ਕਿੱਦਾਂ ਹੱਲੇ ਵੀ ਜੇਲ੍ਹ ਚ ਬੈਠ ਕੇ ਕਹਿੰਦਾ ਚਲ ਮੈਂ ਹੁਣ ਕਿੱਦਾਂ ਦੱਸੂਗਾ ਸਾਰਿਆਂ ਨੂੰ, ਮੈਂ ਜੇਲ੍ਹ ਚ ਬੈਠਾ ਵਾਂ। ਹੱਲੇ ਵੀ ਮੈਨੂੰ ਗਦਾਰ ਕਹੀ ਜਾਂਦੇ ਆ, ਉਹਨਾਂ ਨੂੰ ਦਿਸਦਾ ਨਹੀਂ ਕੁਛ। ਸਾਰੀ ਦੁਨੀਆ ਸਮਝ ਕੇ ਦੀਪ ਗਦਾਰ ਸੀ। ਹਾਂ ਲੋਕ ਵੀ ਹੈ ਕਿਸੇ ਕਿਹੜੀ ਇੰਨੀ ਸਪੋਰਟ ਦੇ ਵਿੱਚ ਵੀ ਸੀ। ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਖਿਲਾਫ ਸੀ, ਪਰ ਮੈਜੋਰਿਟੀ of the people ਮੈਂ ਕਿਹਾ ਤੇਰੀ ਕੌਨਸ਼ੀਅਸ ਨੂੰ ਪਤਾ ਤੂੰ ਕਿੱਥੇ ਬੈਠਾ, ਸਰਕਾਰ ਨੂੰ ਪਤਾ ਤੂੰ ਕਿੱਥੇ ਬੈਠਾ। ਇਨਵੈਸਟੀਗੇਸ਼ਨ ਪੂਰੀ ਸਾਰਾ ਕੁਝ ਦੇਖ ਲਿਆ ਤੇਰਾ, ਕੁਛ ਨਹੀਂ। ਮੈਂ ਹੁਣ ਦੱਸਦੀ ਆ ਦੀਪ, ਕਦੋਂ ਕੋਵਿਡ ਦਾ ਟਾਈਮ ਸੀ, ਮੈਂ ਦੀਪ ਦੇ ਨਾਲ ਸੀ, ਫਿਰ ਮੈਂ ਆ ਗਈ ਸੀ ਵਾਪਸ ਸਟੇਟਸ ਨੂੰ। ਦੀਪ ਕਦੋਂ ਕੋਵਿਡ ਸੀ, ਪੜ੍ਹਨ ਲੱਗ ਪਿਆ ਸਟੋਰੀਜ਼, ਬੁੱਕਸ, ਹਿਸਟਰੀ। ਇੱਥੋਂ ਸਾਰਾ ਕੁਝ ਸ਼ੁਰੂ ਹੋਇਆ। ਗੁਰੂ ਦਾ ਹੁਕਮ ਮੰਨਣਾ ਪੈਂਦਾ ਉਦੋਂ। ਮੈਂ ਇਹੀ ਸੰਗਤ ਨੂੰ ਦੱਸਣਾ ਮੰਗਦੀ ਸੀ ਕਿ ਐਕਸੀਡੈਂਟ ਸੀ, ਤੇ ਇੰਨਾ ਤੁਸੀਂ ਪਿਆਰ ਉਸ ਟਾਈਮ ਦਿਖਾਇਆ ਉਹਦੇ ਦੀਪ ਲਈ। ਮੈਂ ਹਾਲੇ ਵੀ ਖੜੀ ਹਾਂ ਦੀਪ ਲਈ, ਤਾਂ ਹਮੇਸ਼ਾ ਖੜੂੰਗੀ। ਮੈਂ ਹੁਣ ਆਉਂਗੀ ਪੰਜਾਬ, ਮੋਰਚੇ ਤੇ ਵੀ ਆਉਂਗੀ, ਦੀਪ ਦੇ ਬਿਹਾਫ ਤੇ ਮੈਂ ਆਉਂਗੀ। ਤੁਸੀਂ ਰਾਹ ਤੇ ਤੁਰਨਾ ਦੀਪ ਤੇ, ਰਾਹ ਤੇ ਕਿ ਉਹਨੇ ਸਿਖਾਇਆ, ਕਿ ਉਹਨੇ ਕਿਹੜੀ ਜੋਤ ਜਗਾਈ ਲੋਕਾਂ 'ਚ, ਕਿ ਇੰਨੀ ਚੇਂਜ ਦੇ ਵਿੱਚ ਲੋਕਾਂ 'ਚ। ਬਸ ਅਪੀਅਰੈਂਸ ਨਹੀਂ ਚੇਂਜ ਕਰਨਾ ਸੀ, ਪਰ ਅੰਦਰੋਂ ਵੀ। ਕਿਹੜੀ ਮੀਡੀਆ ਵਾ, ਮੈਂ ਆਉਂਗੀ, ਕਿੰਨਾ ਗੱਲ ਕਰਨੀ ਹੈ ਤੁਸੀਂ ਮੇਰੇ ਨਾਲ। ਆਮ ਹੇਅਰ, ਮੈਂ ਖੜੂੰਗੀ ਦੀਪ ਲਈ, ਤਾਂ ਹਮੇਸ਼ਾ ਖੜੂੰਗੀ ਦੀਪ ਲਈ। ਹਮੇਸ਼ਾ ਸਾਡੇ ਨਾਲ ਆ ਦੀਪ, ਅੰਗ ਸੰਗ ਸਾਰੇ ਸੰਗਤ ਦੇ ਨਾਲ ਆ। ਮੈਂ ਆ ਕੇ ਬੈਠੂੰਗੀ, ਕਿੰਨਾ ਗੱਲਾਂ ਕਰਨੀਆਂ ਨਾ ਦੀਪ ਦੇ ਬਾਰੇ। ਜੇ ਕੋਈ ਕੁਐਸਚਨਸ ਆ, ਮੈਂ ਉੱਥੇ ਹੀ ਹਾਂ। ਪਰ ਮੈਂ ਇਹ ਵੀ ਇੱਕ ਬੇਨਤੀ ਆ ਕਰਦੀ, ਇੰਨਾ ਰਿਐਕਟਿਵ ਨਾ ਹੋਇਆ ਕਰੋ, ਬਿਕਾਜ਼ ਤੁਹਾਨੂੰ ਨਹੀਂ ਪਤਾ ਕੀ ਤੁਸੀਂ ਇੰਨੀ ਈਜ਼ਲੀ ਜੱਜ ਕਰ ਲੈਂਦੇ ਆ। ਪਰ ਤੁਸੀਂ ਇਹ ਵੀ ਸੋਚੋ ਕਿ ਕਦੇ ਦੋ ਸਟੋਰੀਜ਼ ਵੀ ਹੋ ਸਕਦੀਆਂ ਵਾ।
तो हाले मैं काफ़ी क्वेश्चंस आए हुआ वो भी मैं आंसर कर लूँगी। संगत ने मैनू पूछया सी, मैं हौली हौली किन्ना मैं कर सकती मैं करूँगी। तो हाले कि असी करना दीप ले पंजाब ले फ्यूचर ले वो भी डिस्कस कर लूँगी। पर थोड़ा पेशेंस रखियो मेरे नाल, हाले मेले भी बहुत औखा, ये काफ़ी लंबी जर्नी आ। सारी जिंदगी की होया केरी लॉस आ मेरी कि दीप मेरी जान मेरे नाल नहीं हमेशा रहूगी। पर वो हमेशा मैनू स्ट्रेंथ भेजदा। मैनू ये हमेशा मैनू कहना सी कि रीना तू मेरी वॉरियर आ। तो हमेशा एक कॉन्फिडेंस दे नाल स्ट्रेंथ दे नाल तू अगे तेरी करियर च तेरी लाइफ दे विच लैके जाई, बिकॉज तू बहुत कुछ कर सकदी आ। मैं हमेशा दीप ने कहती हुंदी सी, मैं क्या दीप लाइक पर मैनू छड्डी ना। मैं खड़ी हाँ तेरे नाल पर कदे नहीं छड्डी मैनू। औखा केरी जान चल जाती है ना, तो एक्सेप्ट कर लूं औखा। गुरु दा हुक्म मिले बहुत औखा, पर मेरे विच हैगा वास्ता मेरा गुरु, ताई मैं तुरी हुआ। मैं संगत नू कहना मंगदी हाँ, तुसी दीप दे राह ते तुरना प्यार दे नाल तुरो। मैं टॉलरेट नहीं करूंगी, मैं नहीं मंगदी कि ओहदे नाल ते कोई रॉकेस क्रिएट कर लो। ਜਦੋਂ ਮੈਨੂੰ ਰੌਕਸ देख लिया, मैं अज भी दस दूंगी संगत नू, मैं टॉलरेट नहीं करूंगी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। मैं फाइनली आके संगत दे नाल गल करना मंगदी सी, मैं माफ़ी भी मंगदी हाँ। मेरे को पहलों नहीं गल हुंदी सी दीप दे बारे, हाले भी मेले बहुत औखा वा। ते केरे मेरे नाल अंग संग मेरे नाल खड़े सी तो हाले भी खड़े आ। मैं थैंक यू कहना मंगदी हाँ, दिलों कहना मंगदी कि इन्ना तुसी मैनू प्यार ते सपोर्ट किता उस टाइम, सिर्फ मेरे लिए नहीं पर दीप ले भी। पर एक बेनती आ, जो तुसी सुनना है ना फिर तुसी प्यार दे नाल सुनियो, बिकॉज काफ़ी स्टोरीज उस टाइम सी तो अज मैं वो क्लीयर करना मंगदी हाँ। तो सच है की है, मेरा गुरु मेरे विच वसदा, मैं झूठ नहीं बोलूंगी। मेरे गुरु ने मैनू ये नहीं सिखाया झूठ बोलना, nor did my father. February 15, 2022
ਹੋਇਆ ਕੀ, ਮੈਂ ਸੰਗਤ ਨੂੰ ਹੁਣ ਦੱਸਦੀ ਹਾਂ ਹੋਇਆ ਕੀ ਸੀ। ਮੈਂ ਦਿੱਲੀ ਆਈ 13 ਤਰੀਕ ਨੂੰ। ਮੈਂ ਤੇ ਦੀਪ ਓਬਰੋਏ ਹੋਟਲ ਦੇ ਵਿੱਚ ਸੀ। 13 ਤਰੀਕ 8 ਵਜੇ ਸੀ ਜਦੋਂ ਦੀਪ ਨੇ ਮੈਨੂੰ ਆ ਕੇ ਚੱਕਿਆ ਸੀ ਦਿੱਲੀ 에ਅਰਪੋਰਟ। ਇਕੱਠੇ ਸੀ। ਨੈਕਸਟ ਡੇ ਵੈਲੈਂਟਾਈਨਸ ਡੇ ਸੀ, ਇਕੱਠੇ ਸੀ, ਸੈਲੀਬ੍ਰੇਟ ਕੀਤਾ। 15 ਤਰੀਕ ਫੈਬਰੂਰੀ ਅਸੀਂ ਦੋਨੇ ਉੱਠੇ, ਬ੍ਰੈਕਫਾਸਟ ਕੀਤਾ। ਦੀਪ ਨੇ ਆਪਣਾ ਫੇਵਰੇਟ ਬ੍ਰੈਕਫਾਸਟ ਕੀਤਾ, ਵੀ ਫੇਵਰੇਟ ਜੂਸ, ਫੇਵਰੇਟ ਫੂਡ, ਫੇਵਰੇਟ ਫਰੂਟ, ਸਾਰਾ ਕੁਝ ਖਾਧਾ। ਮੈਨੂੰ ਤਾਂ ਦੀਪ ਨੂੰ ਹਲੇ ਸਾਡਾ ਮਨ ਨਹੀਂ ਸੀ ਐਕਚੁਅਲੀ ਜਾਣ ਨੂੰ ਪੰਜਾਬ, ਬਿਕਾਜ਼ ਸਾਡੇ ਕੋਲ ਹੋਰ ਕੰਮ ਵੀ ਹੈਗਾ ਸੀ ਬੰਬੇ ਦੇ ਵਿੱਚ। ਪਰ ਦੀਪ ਨੇ ਸੋਚਿਆ, ਅਸੀਂ ਪਹਿਲਾਂ ਤਿਆਰ ਹੋ ਕੇ ਜਿਮ ਨੂੰ ਮੈਂ ਜਾਂਦਾ ਪਿਆ ਸੀ, ਵੀਕਐਂਡ ਸੋਚ ਲੈਂਦੇ ਕੀ ਕਰਨਾ। ਮੈਂ ਕਿਹਾ ਠੀਕ ਆ। ਦੀਪ ਤਿਆਰ ਹੋ ਕੇ ਜਿਮ ਨੂੰ ਗਿਆ। ਜਦ ਤੱਕ ਮੈਂ ਪੈਕ ਕਰਦੀ ਸੀ, ਮੈਂ ਤਿਆਰ ਹੋ ਗਈ ਸੀ। ਦੀਪ ਵਾਪਸ ਆਇਆ ਤੇ ਕਹਿੰਦਾ ਚਲ ਅਸੀਂ ਪੰਜਾਬ ਨੂੰ ਚੱਲ ਜਾਂਦੇ। ਮੈਂ ਕਿਹਾ ਠੀਕ ਆ। ਪੈਕ ਕੀਤਾ। ਉਸ ਟਾਈਮ ਉਹਨੇ ਮੈਨੂੰ ਦੱਸਿਆ ਸੀ ਕਿ ਕੋਈ ਆਊਗਾ, ਉਹਦਾ ਹੈਲਪ ਕਰਾ ਦਿੱਲੀ ਦੇ ਵਿੱਚ ਰਹਿੰਦਾ ਵਾ, ਨਾ ਉਹਦਾ ਮਨ ਨਾ ਲੈਣਾ ਅੱਜ। ਤੈਨੂੰ ਪਤਾ ਤੂੰ ਕੌਣ ਆ। ਆਇਆ। ਦੀਪ ਨੇ ਮੈਨੂੰ ਕਿਹਾ ਸੀ ਤੂੰ ਪਹਿਲਾਂ ਜਿਮ ਨੂੰ ਚੱਲ ਜਾ, ਜਦ ਤੱਕ ਮੈਂ ਲੋਡ ਕਰਦਾ ਸਕੋਰਪੀਓ ਤੇ ਚੈੱਕ ਆਊਟ ਕਰ ਲੂੰਗਾ। ਮੈਂ ਕਿਹਾ ਠੀਕ ਆ। ਦੀਪ ਨੇ ਮੈਨੂੰ ਜਾ ਕੇ ਜਿਮ 'ਚ ਛੱਡਤਾ ਸੀ। 45 ਮਿੰਟਸ ਲੇਟਰ ਦੀਪ ਦਾ ਫੋਨ ਆਇਆ ਸੀ, ਕਹਿੰਦਾ ਜਾਨ ਆ ਜਾ ਚੱਲੀਏ। ਮੈਂ ਕਿਹਾ ਓਕੇ। ਸਕੋਰਪੀਓ 'ਚ ਬੈਠ ਗਈ। ਤੇ ਤੁਹਾਨੂੰ ਪਤਾ ਹੀ ਆ ਬਹੁਤ ਟ੍ਰੈਫਿਕ ਹੁੰਦਾ ਈਵਨਿੰਗ ਦੇ ਵਿੱਚ। ਫਿਕਰ ਉਹਦਾ ਹੈਲਪ ਸੀ, ਉਹਨੇ ਸਾਨੂੰ ਟ੍ਰੈਫਿਕ ਤੋਂ ਦੂਸਰਾ ਰਾਹ ਲੈ ਗਿਆ ਸੀ। ਹਮੇਸ਼ਾ ਅਸੀਂ ਉਹ ਰਾਹ ਜਾਂਦੇ ਹੁੰਦੇ ਆ। ਉਦੋਂ ਵੀ ਦੀਪ ਹਲੇ 10 ਮਿੰਟ ਵੀ ਨਹੀਂ ਮੇਬੀ 10 ਮਿੰਟ ਹੋ ਗਏ। ਦੀਪ ਕਹਿੰਦਾ ਸੀ ਬੰਬੇ ਚੱਲ ਜਾਂਦੇ ਆ, ਬਿਕਾਜ਼ ਸਾਡਾ ਲਗੇਜ ਦਾ ਪ੍ਰੋਬਲਮ ਸੀ। ਬਹੁਤ ਲਗੇਜ ਸੀ ਸਾਡੇ ਕੋਲ। ਤੇ ਕਹਿੰਦਾ ਸੀ ਅਸੀਂ ਸਕੋਰਪੀਓ ਲੈ ਜਾਵਾਂਗੇ ਬੰਬੇ ਨੂੰ, ਬਿਕਾਜ਼ ਲਗੇਜ ਬਹੁਤ ਓਵਰਵੇਟ ਹੋ ਜਾਊਗਾ ਜਾਂ ਅਸੀਂ ਬਾਏ ਏਅਰ ਗਏ। ਅਸੀਂ ਗੱਡੀ ਮੋੜ ਲਈ ਸੀ। ਅਸੀਂ ਉਹਨੂੰ ਦੱਸਤਾ ਸੀ ਕਿ ਅਸੀਂ ਚੱਲੇ ਵਾਪਸ ਬੰਬੇ ਨੂੰ, ਘਰ ਨੂੰ, ਕਿ ਤੂੰ ਘਰ ਨੂੰ ਹੁਣ ਚੱਲ ਜਾ। ਦੀਪ ਨੇ ਗੱਡੀ ਵੀ ਮੋੜ ਲਈ। ਵੀ 15 ਮਿੰਟ ਬਾਅਦ ਦੀਪ ਕਹਿੰਦਾ ਸੀ ਨਹੀਂ ਅਸੀਂ ਪੰਜਾਬ ਹੀ ਚੱਲ ਜਾਂਦੇ ਆ। ਮੈਂ ਕਿਹਾ ਓਕੇ ਠੀਕ ਆ, ਬਿਕਾਜ਼ ਪੰਜਾਬ ਵੀ ਕੋਈ ਕੰਮ ਹੈਗੇ ਸੀ ਆਬਵੀਅਸਲੀ, ਤੈਨੂੰ ਪਤਾ ਹੀ ਹੋਊਗਾ। ਫਿਰ ਉਦੋਂ ਅਸੀਂ ਸਾਗਾ ਮਿਊਜ਼ਿਕ ਨੂੰ ਕੀਤਾ ਸੀ, ਬਿਕਾਜ਼ ਦੀਪ ਕੋ ਹਲੇ ਅਨਰਿਜ਼ੋਲਵਡ ਕੰਮ ਸੀ। ਤੇ ਨਾਲੇ ਸ਼ੂਟਿੰਗ ਵੀ ਅਸੀਂ ਕਰਨੀ ਸੀ ਦੇਸੀ ਲਈ ਮਾਰਚ ਦੇ ਵਿੱਚ, ਸੋ ਥੋੜਾ ਕੰਮ ਹੈਗਾ ਸੀ ਕਰਨ। ਫਿਰ ਦੀਪ ਕਹਿੰਦਾ ਸੀ ਚੱਲ ਜੂਗੇ ਮੀਟਿੰਗ ਨੂੰ। ਭਾਈ 9 ਵਜੇ ਅਸੀਂ ਉੱਥੇ ਪਹੁੰਚਣਾ ਸੀ। ਮੈਂ ਅਸੀਂ ਡਰਾਈਵ ਕਰਦੇ ਹਾਂ। ਉਸ ਟਾਈਮ ਮੇਰੀ ਤੇ ਦੀਪ ਦੀ ਕਨਵਰਸੇਸ਼ਨ ਕਿ ਉਹਨੇ ਮੈਨੂੰ ਦੱਸਣਾ ਸੀ, ਉਹਨੇ ਸਾਰਾ ਕੁਝ ਦੱਸਤਾ। ਕਿ ਮੈਂ ਸੁਣਨਾ ਸੀ, ਉਹ ਵੀ ਸੁਣ ਲਿਆ। ਇੰਨਾ ਪਿਆਰਾ ਸਾਡਾ ਸੰਦੀਪ।
ਸਾਡੀ ਜਾਨ ਸੀ, ਹਮੇਸ਼ਾ ਰਹੂਗੀ। ਮੈਨੂੰ ਬਹੁਤ ਨੀਂਦ ਆਉਂਦੀ ਸੀ, ਮੈਂ ਜੈਟ ਲੈਗਡ ਸੀ। ਟਾਈਮਿੰਗ ਦਾ ਡਿਫਰੈਂਸ ਤੁਹਾਨੂੰ ਪਤਾ ਹੀ ਆ, ਸਟੇਟਸ ਤੋਂ ਤੇ ਇੱਥੇ। ਮੈਂ ਦੀਪ ਨੂੰ ਕਿਹਾ, ਮੈਂ ਕਿਹਾ ਜਦ ਮੈਨੂੰ ਨੀਂਦ ਆਉਂਦੀ ਆ ਜਾਂ ਕੁਛ ਚਾਹੀਦਾ ਮੈਨੂੰ ਠਾਲ ਦੇ। ਕਹਿੰਦਾ ਯਾ ਹਾਂ ਇਟਸ ਓਕੇ, ਤੂੰ ਸੌਂ ਜਾ। ਮੈਂ ਸੀਟ ਪਿੱਛੇ ਕਰਤੀ ਸੀ ਤੇ ਮੈਂ ਨਾਲੇ ਸ਼ੂ ਵੀ ਲਾਤੇ ਸੀ, ਬਿਕਾਜ਼ ਇੱਦਾਂ ਹੀ ਅਸੀਂ ਟਰੈਵਲ ਕਰਦੇ ਹੁੰਦੇ ਆ। ਮੈਂ ਮੇਰੇ ਪੈਰ ਦੀਪ ਦੇ ਪੱਟਾਂ 'ਚ ਰੱਖਦਾ ਸੀ, ਸੋ ਮੈਂ ਕੰਫਰਟੇਬਲ ਸੀ। ਦੀਪ ਨੇ ਆਪਣਾ ਕਿਹੜਾ ਬਲੈਕ ਸਵੈਟਰ ਪਾਇਆ ਸੀ, ਉਹ ਵੀ ਲਾਤਾ ਸੀ, ਉਹਨੇ ਮੇਰੇ ਉੱਪਰ ਰੱਖਤਾ ਸੀ। ਹਲੇ ਵੀ ਮੈਨੂੰ ਚੇਤਾ, ਦੀਪ ਨੇ ਮੇਰੇ ਸਿਰ ਤੇ ਉਹਦਾ ਹੱਥ ਰੱਖਿਆ ਤੇ ਕਹਿੰਦਾ ਆਈ ਲਵ ਯੂ। ਕਿ ਆਈ ਲਵ ਯੂ ਟੂ। ਜੇ ਤੁਸੀਂ ਪਹਿਲੀ ਵੀਡੀਓ ਸੁਣੋ, ਉਹਦੇ ਵਿੱਚ ਕਾਫੀ ਡੀਟੇਲਸ ਆ ਕਿ ਮੈਂ ਕਿਹਾ ਸੀ ਕਿ ਸਾਡੀ ਕਨਵਰਸੇਸ਼ਨ ਸੀ ਕਿ ਹਮੇਸ਼ਾ ਮੈਂ ਰੱਖੂੰਗੀ ਮੇਰੇ ਕੋਲ। ਸੋ ਹੁਣ ਤੁਸੀਂ ਸੋਚ ਲਓ, ਧਿਆਨ ਨਾਲ ਸੁਣ ਲਿਓ। ਅਸੀਂ ਗੱਡੀ ਚਲਾਉਂਦੇ ਆ, ਮੈਂ ਸੁੱਤੀ ਆ, ਮੇਰੀ ਸੀਟ ਵੀ ਪਿੱਛੇ ਸੀ। ਕਦੋਂ ਮੈਂ ਉੱਠੀ, ਮੈਂ ਐਕਸੀਡੈਂਟ 'ਚ ਉੱਠੀ ਸੀ, ਪਰ ਕਿੱਥੇ ਪੈਰ ਨਹੀਂ ਰੱਖੇ ਤੇ ਉੱਥੇ ਮੈਂ ਆ ਕੇ ਜ਼ੋਰ ਦੇ ਡਿੱਗੀ ਸੀ। ਪਹਿਲੋਂ ਮੇਰਾ ਸਿਰ ਲੱਗਿਆ 에ਅਰ ਬੈਗ 'ਚ, ਬਿਕਾਜ਼ ਇੰਪੈਕਟ ਬਹੁਤ ਤੇਜ਼ ਸੀ। ਮੈਂ ਉੱਥੇ ਥੱਲੇ ਫਸੀ ਹਾਂ, ਮੈਨੂੰ ਨਹੀਂ ਪਤਾ ਸੀ ਕਿੱਥੇ ਸੀ ਉਸ ਟਾਈਮ, ਮੈਨੂੰ ਨਹੀਂ ਸੀ ਪਤਾ ਫਰੀਵੇ ਤੇ ਸੀ ਕਿੱਥੇ ਸੀ, ਨਹੀਂ ਮੈਨੂੰ ਨਹੀਂ ਸੀ ਪਤਾ। ਮੈਨੂੰ ਇਹ ਲੱਗਦਾ ਸੀ ਕਿ ਅੱਗ ਲੱਗ ਗਈ ਗੱਡੀ ਨੂੰ। ਮੈਂ ਇਹੀ ਸੋਚਿਆ ਸੀ, ਮੈਂ ਕਿ ਨਹੀਂ ਇੱਦਾਂ ਨਹੀਂ ਮਰਨਾ, ਵਾਹਿਗੁਰੂ ਇੱਦਾਂ ਨਹੀਂ ਮਰਨਾ। ਫਿਰ ਮੈਂ ਸੋਚਿਆ ਗੱਡੀ ਬ੍ਰਿਜ ਤੋਂ ਉਤਰ ਜਾਣੀ ਆ, ਬਿਕਾਜ਼ ਮੈਨੂੰ ਅੱਗੇ ਮੇਰੇ ਕੋਲ ਨਹੀਂ ਦੱਸਦਾ ਸੀ ਕਿ ਕਿੱਥੇ ਸੀ। ਮੈਂ ਥੱਲੇ ਡਿੱਗੀ, ਫਸੀ ਹਾਂ। ਕਦੋਂ ਮੈਂ ਉੱਠੀ, ਮੈਂ ਦੀਪ ਨੂੰ ਦੇਖਿਆ, ਮੈਂ ਕਿਹਾ ਦੀਪ ਉੱਠ। ਮੈਂ ਇਹੀ ਗੱਲਾਂ ਦੀਪ ਤੋਂ ਸੁਣੀਆਂ ਸੀ। ਉਹਨੇ ਕਿਹਾ ਓ ਸ਼ਿਟ, ਬਹੁਤ ਸੌਫਟਲੀ ਉਹਨੇ ਕਿਹਾ ਸੀ। ਮੈਂ ਕਿਹਾ ਨਹੀਂ ਜਾਣ, ਮੈਂ ਕਿਹਾ ਤੂੰ ਉੱਠ, ਯੂ ਗੋਇੰ ਟੂ ਬੀ ਫਾਈਨ, ਤੈਨੂੰ ਕੁਛ ਨਹੀਂ ਹੋਇਆ, ਤੂੰ ਉੱਠ ਕਰ। ਜਵਾਬ ਨਹੀਂ ਦਿੱਤਾ ਦੀਪ ਨੇ। ਨਾ ਮੈਂ ਸੋਚਿਆ ਕਿ ਉਹਦੀ ਡੈਥ ਹੋ ਜੂਗੀ, ਕਦੇ ਨਹੀਂ ਸੀ ਸੋਚਿਆ, ਬਿਕਾਜ਼ ਦੀਪ ਇੰਨਾ ਸਟਰੋਂਗ ਸੀ। ਮੈਂ ਨਹੀਂ ਸੋਚਿਆ ਕਿ ਉਹ ਮੈਨੂੰ ਜਾ ਕੇ ਛੱਡ ਦੂਗਾ, ਇਹ ਵੀ ਇੱਦਾਂ। ਮੈਂ ਵਾਹਿਗੁਰੂ ਦਾ ਨਾਮ ਲਿਆ, ਮੈਂ ਕਿਹਾ ਵਾਹਿਗੁਰੂ ਅੰਗ ਸੰਗ ਮੇਰੇ ਨਾਲ ਆ, ਤੁਸੀਂ ਪਲੀਜ਼ ਮੈਨੂੰ ਉਠਾਲ ਦਿਓ, ਮੈਂ ਦੀਪ ਦੇ ਕੋਲ ਜਾ ਸਕਦੀ ਹਾਂ। ਤੇ ਕਾਫੀ ਲਗੇਜ ਆਇਆ ਸੀ, ਉਹ ਸਾਰੇ ਅੱਗੇ ਆਏ ਸੀ, ਬਿਕਾਜ਼ ਕਿੰਨੀ ਜ਼ੋਰ ਦੀ ਨਾਲ ਗੱਡੀ ਲੱਗੀ। ਮੈਂ ਮਸੀ ਉੱਠੀ। ਮੈਂ ਉਸ ਟਾਈਮ ਮੇਰੇ ਪੈਰ ਦੂਸਰੇ ਸਾਈਡ ਤੇ ਸੀ, ਕਿਤੇ ਦੀਪ ਸੀ, ਉੱਥੇ ਮੇਰੇ ਪੈਰ ਫਸੇ ਸੀ। ਮੈਂ ਸੋਚਦੀ ਸੀ, ਮੈਂ ਕਿਹਾ ਨਹੀਂ ਮੇਰਾ ਪੈਰ ਵੀ ਗਿਆ, ਨਾਲੇ ਮੇਰੀ ਟੂਈ ਵੀ ਇੰਨੀ ਦੁਖਦੀ ਸੀ। ਪਰ ਮੈਂ ਉੱਠ ਕਰੀ, ਮੈਂ ਦੀਪ ਦੇ ਕੋਲ ਗਈ। ਮੈਂ ਦੇਖਿਆ, ਉਹਦਾ ਪਲਸ ਵੀ ਦੇਖਿਆ ਸੀ ਉਸ ਟਾਈਮ। ਪਰ ਬੰਦੇ ਨੂੰ ਸ਼ੌਕ ਦੇ ਵਿੱਚ ਹੁੰਦਾ ਨਾ, ਮੈਨੂੰ ਵੀ ਨਹੀਂ ਸਮਝ ਆਉਂਦੀ ਸੀ ਕਿ ਹੋਇਆ ਕੀ। ਮੈਂ ਦੀਪ ਦੇ ਕੋਲ ਗਈ, ਦੀਪ ਏਦਾਂ ਪਿਆ ਸੀ। ਮੈਂ ਕਿਹਾ ਦੀਪ ਉੱਠ। ਮੈਂ ਉਹਦਾ ਮੂੰਹ ਮੇਰੇ ਮੂੰਹ ਦੇ ਕੋਲ ਕੀਤਾ, ਉਹ ਕਾਫੀ ਬਲੱਡ ਆਉਂਦਾ ਸੀ, ਬਿਕਾਜ਼ ਕਿਹੜੀ ਸਕੋਰਪੀਓ ਦੀ ਰੂਫ ਸੀ, ਉਹ ਆ ਕੇ ਦੀਪ ਤੇ ਇੱਥੇ ਲੱਗੀ ਸੀ।
ਜਦੋਂ ਮੈਂ ਇੰਨਾ ਖੂਨ ਦੇਖਿਆ ਮੈਂ ਕਿਹਾ ਨਹੀਂ ਮੈਂ ਮੈਨੂੰ ਵੀ ਫੇਂਟ ਦੀ ਫੀਲਿੰਗ ਆਈ ਸੀ। ਸੋ ਮੈਂ ਪਿੱਛੇ ਹੋ ਗਈ, ਮੈਂ ਮੇਰੇ ਸੀਟ ਤੇ ਚਲ ਗਈ ਸੀ ਫਿਰ ਮੈਂ ਵੀ ਨਹੀਂ ਸੀ ਠੀਕ ਉਸ ਟਾਈਮ। ਮੈਂ ਸੀਟ ਤੇ ਬਹਿ ਗਈ, ਮੈਂ ਇਹੀ ਕਹੀ ਗਈ, ਮੈਂ ਕਿਹਾ ਹੈਲਪ ਹੈਲਪ। ਤੇ ਕੋਈ ਲੋਕ ਆਏ, ਮੇਰੀ ਵੀ ਸੀਟ ਜੈਮ, ਮੇਰਾ ਡੋਰ ਜੈਮਡ ਸੀ ਉਸ ਟਾਈਮ, ਔਖਾ ਸੀ ਮੈਨੂੰ ਵੀ ਬਾਹਰ ਕੱਢਣ ਨੂੰ, ਥੋੜੀ ਖੁੱਲਦੀ ਸੀ। ਤਾਂ ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਮੈਂ ਆਈ ਐਮ ਬਰੀਥਿੰਗ ਪਰ ਦੀਪ ਨੂੰ ਤੁਸੀਂ ਹੈਲਪ ਕਰੋ। ਫਿਰ ਉਦੋਂ ਉਹਨਾਂ ਨੇ ਮੈਨੂੰ ਚੱਕ ਕੇ ਥੱਲੇ ਰੱਖਤਾ। मैं उस टाइम उन्होंने कहा मैं क्या आपको मालूम है दीप सिद्धू कौन है? वो वही है, आप उसको हेल्प करना। फिर कहना ओके ओके यू नो दूसरे लोग भी शौक ਦੇ ਵਿੱਚ ਸੀ। ਮੈਨੂੰ ਥੱਲੇ ਪਈ ਨੂੰ ਮੈਂ ਬਸ ਦੇਖਦੀ ਸੀ ਕਿ ਦੀਪ ਨੂੰ ਬਾਹਰ ਕੱਢਾਂ। ਪਰ ਦੀਪ ਨੂੰ ਕੱਢਣ ਨੂੰ ਬਹੁਤ ਔਖਾ ਸੀ ਬਿਕਾਜ਼ ਜਿਹੜੀ ਇੰਪੈਕਟ ਹੋਈ ਉਹਦਾ ਸਾਈਡ ਸਾਰੀ ਸਟੀਅਰਿੰਗ ਵੀਲ ਵੀ ਅੱਗੇ ਆਈ ਸੀ। ਬਹੁਤ ਮੁਸ਼ਕਲ ਸੀ ਦੀਪ ਨੂੰ ਕੱਢਣ ਨੂੰ। ਉਹਨਾਂ ਨੇ ਮੈਨੂੰ ਜਦੋਂ ਮੈਂ ਉੱਥੇ ਥੱਲੇ ਪਈ ਸੀ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੇਰਾ ਇੱਕ ਫੋਨ ਆ ਉਹਦੇ ਵਿੱਚ ਲਾਲ ਫੋਨ ਆ, ਉਹ ਮੈਨੂੰ ਦੇ ਦਿਓ। ਸੋ ਮੈਂ ਮਨਦੀਪ ਨੂੰ ਫੋਨ ਕਰ ਸਕਦੀ ਹਾਂ, ਮੈਂ ਕਿਸੇ ਨੂੰ ਦੱਸ ਸਕਦੀ ਹਾਂ ਕਿ ਸਾਡਾ ਐਕਸੀਡੈਂਟ ਹੋ ਗਿਆ। ਮੈਂ ਮਨਦੀਪ ਨੂੰ ਉਸ ਟਾਈਮ ਫੋਨ ਕੀਤਾ, ਮੈਂ ਕਿਹਾ ਮਨਦੀਪ ਐਕਸੀਡੈਂਟ ਹੋ ਗਿਆ। ਤਾਂ ਫਿਰ ਉਹਨਾਂ ਨੇ ਪੁੱਛਿਆ ਸੀ ਕਿੱਥੇ ਆ? ਵੈਸੇ ਮੈਨੂੰ ਨਹੀਂ ਪਤਾ ਪਰ ਸਾਡਾ ਐਕਸੀਡੈਂਟ ਹੋ ਗਿਆ, ਤੁਸੀਂ ਜਲਦੀ ਆ ਜਾਓ। ਉਦੋਂ ਮੈਂ ਉਹਨੂੰ ਕਿਹਾ ਸੀ ਕਿ ਦੀਪ ਨਹੀਂ ਰਿਸਪੌਂਡ ਕਰਦਾ। ਮੈਨੂੰ ਨਹੀਂ ਸੀ ਪਤਾ। ਫਿਰ ਮੈਂ ਕਿਹਾ ਹੈਲਪ ਸੀ ਕਿ ਦਿੱਲੀ ਚੋਂ ਸਾਨੂੰ ਯੂਜੂਅਲੀ ਬਾਹਰ ਕੱਢਦਾ। ਉਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਇਹ ਸਾਡਾ ਐਕਸੀਡੈਂਟ ਹੋ ਗਿਆ, ਮੈਂ ਇੱਥੇ ਹਾਂ, ਤੁਸੀਂ ਛੇਤੀ ਛੇਤੀ ਆ ਜਾਓ। ਫਿਰ ਮੈਂ ਲੋਕੇਸ਼ਨ ਉਸ ਟਾਈਮ ਭੇਜਦੀ ਸੀ ਪਰ ਮੇਰੀ ਸਰਵਿਸ ਇੰਨੀ ਵਧੀਆ ਨਹੀਂ ਸੀ ਉਸ ਟਾਈਮ। ਸੋ ਕਿਹੜਾ ਦੂਸਰਾ ਬੰਦਾ ਸੀ ਕਿਹੜਾ ਮੇਰੇ ਕੋਲ ਸੀ, ਮੈਂ ਕਿਹਾ ਸੀ ਇਸ ਨੰਬਰ ਤੇ ਫੋਨ ਕਰ ਦਿਓ, ਮਨਦੀਪ ਦਾ ਫੋਨ ਆਇਆ, ਉਹਦਾ ਬ੍ਰਦਰ ਆ ਕੇ ਉਹਨਾਂ ਨੂੰ ਦੱਸ ਦੇ ਕਿੱਥੇ ਆ ਕੀ ਹੋਇਆ। ਮੇਰੇ ਕੋਲ ਉਸ ਟਾਈਮ ਨਹੀਂ ਗੱਲ ਹੁੰਦੀ ਸੀ, ਮੈਂ ਥੱਲੇ ਪਈ ਸੀ, ਮੇਰੀ ਬੋਡੀ ਬਹੁਤ ਹਾਈਪਰ ਵੈਂਟੀਲੇਟਿੰਗ ਸੀ, ਸ਼ੌਕ ਦੇ ਵਿੱਚ ਸੀ, ਪੇਨ ਦੇ ਵਿੱਚ ਸੀ। ਬਹੁਤ ਔਖਾ ਸੀ। ਹੁਣ ਤੁਸੀਂ ਕਾਫੀ ਕੁਐਸਚਨ ਸੀ ਸੰਗਤ ਕੋ, ਕਿੰਨਾ ਮੈਂ ਕਰ ਸਕਦੀ, ਮੈਂ ਕੋਸ਼ਿਸ਼ ਕਰੂੰਗੀ, ਕਿੰਨਾ ਮੈਂ ਆਨਸਰ ਕਰ ਸਕਦੀ ਮੈਂ ਕਰ ਲੂੰਗੀ। ਦੀਪ ਨੂੰ ਕੱਢਣ ਨੂੰ 30 ਮਿੰਟ ਲੱਗੇ। ਉਸ ਟਾਈਮ ਐਂਬੂਲੈਂਸ ਵੀ ਆ ਗਈ ਸੀ, ਉਹਨਾਂ ਨੇ ਮੈਨੂੰ ਐਂਬੂਲੈਂਸ ਦੇ ਵਿੱਚ ਵੀ ਬਿਠਾ ਦਿੱਤਾ ਸੀ ਬਿਕਾਜ਼ ਮੈਨੂੰ ਮੈਡੀਸਿਨ ਚਾਹੀਦੀ ਸੀ, ਮੇਰੀ ਟੂਈ ਬਹੁਤ ਦੁਖਦੀ ਸੀ। ਮੈਨੂੰ ਐਂਬੂਲੈਂਸ 'ਚ ਪਾ ਦਿੱਤਾ। ਮੈਂ ਦੀਪ ਲਈ ਵੇਟ ਕਰੀ ਗਈ ਕਿੱਥੇ ਆ ਮੇਰਾ ਦੀਪ? ਕੱਢਿਆ ਉਹਨੂੰ ਹਲੇ ਬਾਹਰ ਨਹੀਂ, ਬਹੁਤ ਔਖਾ ਸੀ। ਉਹਨਾਂ ਨੂੰ ਪਹਿਲਾਂ ਸਾਰਾ ਕੁਝ ਲਗੇਜ ਕੱਢਣਾ ਪਿਆ, ਫਿਰ ਉਹ ਜਾ ਕੇ ਦੀਪ ਨੂੰ ਕੱਢ ਸਕਦੇ ਸੀ। ਸੋ ਸਾਰਾ ਲਗੇਜ ਵੀ ਇੱਧਰ ਉੱਧਰ। ਇੱਕ ਉੱਥੇ ਬੰਦਾ ਸੀ, ਉਹਨੇ ਮੈਨੂੰ ਪੁੱਛਿਆ, ਉਹਨੂੰ ਪਤਾ ਲੱਗੇ ਕਿ ਮੈਂ ਬਾਹਰੋਂ ਆਈ ਹਾਂ, ਕਹਿੰਦਾ ਤੇਰਾ ਪਾਸਪੋਰਟ ਕਿੱਥੇ ਆ? ਮੈਂ ਕਿਹਾ ਮੇਰਾ ਪਾਸਪੋਰਟ ਉੱਥੇ ਅੱਗੇ ਆ ਮੋੜੇ, ਮੇਰਾ ਬਰਾਊਨ ਬੈਗ ਆ,
ਉਹ ਮੈਨੂੰ ਆ ਕੇ ਤੁਸੀਂ ਦੇ ਦਿਓ। ਬਰਾਊਨ ਬੈਗ ਉਹਨੇ ਆ ਕੇ ਮੈਨੂੰ ਦੇ ਦਿੱਤਾ ਸੀ, ਉਹਦੇ ਵਿੱਚ ਹੈਗਾ ਸੀ ਮੇਰਾ ਸਮਾਨ। Now ਤੁਸੀਂ ਪੁੱਛਦੇ ਸੀ ਕੁਐਸਚਨਸ ਟੋਲ ਦੀ। ਤੁਸੀਂ ਕਿਹਾ ਮੈਂ ਉੱਥੇ ਹੈ ਨਹੀਂ ਸੀ, ਤੁਸੀਂ ਇਹੀ ਕਿਹਾ ਸੀ। ਮੈਨੂੰ ਤੁਸੀਂ ਦੱਸੋ ਕਿਹੜੀ ਟੋਲ ਆ, ਕਿਹੜੀ ਪੈਸੇਂਜਰ ਦੀ ਫੋਟੋ ਲੈਂਦੀ ਆ? ਮੈਂ ਤਾਂ ਕਦੇ ਦੇਖੀ ਨਹੀਂ, ਨਾ ਸਟੇਟਸ ਦੇ ਵਿੱਚ ਇਦਾਂ ਵਾ, ਨਾ ਇੰਡੀਆ ਦੇ ਵਿੱਚ ਇਦਾਂ ਵਾ। ਉਹ ਵੀ ਦੀਪ ਤਾਂ ਸਿਰਫ ਹੱਥ ਦੱਸਦਾ ਸੀ। ਮੈਂ ਥੱਲੇ ਪਈ ਸੀ ਸੀਟ ਬੈਕ ਕਰਕੇ, ਤਾਂ ਹੀ ਨਹੀਂ ਕੁਛ ਆਇਆ। ਈਵਨ ਦੈਨ ਪੈਸੇਂਜਰ ਦੀ ਫੋਟੋ ਨਹੀਂ ਲੈਂਦੇ ਟੋਲ। ਤੁਸੀਂ ਮੈਨੂੰ ਦੱਸ ਦਿਓ ਕਿੱਥੇ ਪੈਸੇਂਜਰ ਦੀ ਫੋਟੋ ਲੈਂਦੇ ਆ, ਤੇ ਹਾਂ ਮੈਂ ਮੰਨਦੀ ਹਾਂ। ਫਿਰ ਤੁਸੀਂ ਲਗੇਜ ਦਾ ਪੁੱਛਦੇ ਆ ਕਿੱਦਾਂ ਮੇਰਾ ਲਗੇਜ ਮਿਲਿਆ, ਆ ਮਿਲਿਆ। ਅੱਧਾ ਲਗੇਜ ਨਹੀਂ ਮੈਨੂੰ ਮਿਲਿਆ, ਹਲੇ ਮਨਦੀਪ ਦੇ ਕੋਲ ਆ। ਲੱਕਲੀ ਮੇਰਾ ਪਾਸਪੋਰਟ ਉਦੋਂ ਮਿਲ ਗਿਆ ਸੀ, ਬਿਕਾਜ਼ ਮੈਂ ਭਾਈ ਨੂੰ ਕਹਿਤਾ ਸੀ ਅੱਗੇ ਸੀਟ ਤੇ ਕੋਲ ਆ, ਕਿੱਥੇ ਹੋਰ ਮੇਰਾ ਸਮਾਨ ਸੀ। ਐਂਬੂਲੈਂਸ ਆਈ, ਮੈਂ ਐਂਬੂਲੈਂਸ ਦੇ ਵਿੱਚ ਸੀ। 30 ਮਿੰਟ ਦੇ ਬਾਅਦ ਦੀਪ ਨੂੰ ਲੈ ਕੇ ਆਏ ਕਾਫੀ ਪੀਪਲ, ਉਸੇ 7-8 ਪੀਪਲ ਦੀਪ ਨੂੰ ਫੜਿਆ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਦੀਪ ਠੀਕ ਆ? ਕਹਿੰਦੇ ਹਾਂ ਹਾਰਟਬੀਟ ਹੈਗੀ ਆ ਦੀਪ ਦੀ। ਮੈਂ ਕਿਹਾ ਓਕੇ, ਫਿਰ ਦੀਪ ਠੀਕ ਹੋਊਗਾ। ਪਰ ਮੈਂ ਕਿਹਾ ਮੈਂ ਨਹੀਂ ਦੇਖ ਸਕਦੀ ਦੀਪ ਨੂੰ ਇਦਾਂ, ਬਿਕਾਜ਼ ਕਾਫੀ ਬਲੱਡ ਸੀ ਉਹਦੇ ਉੱਪਰ। ਫਿਰ ਉਹਨਾਂ ਨੇ ਮੈਨੂੰ ਚੱਕ ਕੇ ਰੱਖਤਾ, ਦੂਸਰੀ ਕਿਹੜੀ ਐਂਬੂਲੈਂਸ ਹੈਗੀ ਸੀ। ਫਿਰ ਮੈਨੂੰ ਹੋਰ ਮੈਡੀਸਿਨ ਦੇ ਦਿੱਤੀ ਸੀ ਉਸ ਟਾਈਮ, ਬਿਕਾਜ਼ ਮੇਰੀ ਟੂਈ ਦੀ ਬਹੁਤ ਪੇਨ ਸੀ। ਦੋਨੇ ਅਸੀਂ ਗਵਰਨਮੈਂਟ ਹਸਪੀਟਲ, ਮੈਂ ਇੱਕ ਰੂਮ 'ਚ, ਦੀਪ ਦੂਸਰੇ ਰੂਮ 'ਚ। ਤੁਸੀਂ ਹੁਣ ਮੈਨੂੰ ਕਹਿੰਦੇ ਆ ਕਿ ਤੂੰ ਤਾਂ ਐਬਸੋਲੂਟ ਠੀਕ ਸੀ, ਤੂੰ ਤਾਂ ਉੱਥੇ ਫੋਨ ਤੇ ਲੱਗੀ ਹੋ ਸੀ, ਤੁਸੀਂ ਤਾਂ ਉੱਥੇ ਚਾਹ ਪੀਂਦੇ ਸੀ। ਤੁਸੀਂ ਹੁਣ ਸੁਣ ਲਓ, ਮੈਂ ਉਹ ਬੈੱਡ ਤੇ ਪਈ ਸੀ, ਮੈਂ ਮੇਰੀ ਫੈਮਿਲੀ ਦੇ ਨਾਲ ਗੱਲ ਕਰਦੀ ਸੀ ਕਿ ਮੇਰੀ ਜਾਨ, ਮੇਰੀ ਦੀਪ ਮੇਰੀ ਕਿੱਥੇ ਆ। ਉਹ ਕਹਿੰਦੇ ਸੀ ਨਹੀਂ ਦੀਪ ਠੀਕ ਆ, ਬਿਕਾਜ਼ ਹਰੇਕ ਬੰਦਾ ਕਿਹੜਾ ਆਉਂਦਾ ਸੀ ਮੇਰੇ ਕੋਲ। ਦੀਪ ਦੇ ਫਰੈਂਡਸ, ਆਫਿਸਰ, ਵੱਡੇ ਆਫਿਸਰਸ ਆਏ ਸੀ, ਸਾਰੇ ਕਹਿੰਦੇ ਸੀ ਕਿ ਦੀਪ ਠੀਕ ਆ। ਹਾਂ ਮੇ ਬੀ ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਸੀ, ਬਿਕਾਜ਼ ਮੈਂ ਨਹੀਂ ਗੁੱਡ ਕੰਡੀਸ਼ਨ ਦੇ ਵਿੱਚ ਸੀ। ਮੈਂ ਇਹੀ ਪੁੱਛਿਆ ਕਿ ਦੀਪ ਕਿੱਥੇ, ਦੀਪ ਕਿੱਥੇ, ਮੇਰਾ ਦੀਪ ਕਿੱਥੇ, ਠੀਕ ਆ ਠੀਕ ਆ। ਸਾਰਿਆਂ ਨੇ ਕਿਹਾ ਹਾਂ ਠੀਕ ਆ। ਮੈਨੂੰ ਨਹੀਂ ਪਤਾ ਸੀ ਉਹਦੀ ਡੈਥ ਹੋ ਗਈ, ਨਹੀਂ ਪਤਾ ਸੀ ਮੈਨੂੰ। ਤੁਸੀਂ ਉਹ ਤਾਂ ਵੀਡੀਓਜ਼ ਨਹੀਂ ਦੇਖੀਆਂ ਕਿਹੜੀਆਂ ਮੈਂ ਉੱਥੇ ਪੁੱਛਦੀ ਸੀ ਸਾਰਿਆਂ ਨੂੰ ਕਿ ਕਿੱਥੇ ਆ ਮੇਰੇ ਦੀਪ, ਕਿ ਉਹ ਨਹੀਂ ਸਾਨੂੰ ਛੱਡ ਸਕਦਾ। ਤੁਸੀਂ ਉਹ ਤਾਂ ਨਹੀਂ ਦੇਖਿਆ ਨਾ, ਤੁਸੀਂ ਬਸ ਇਹੀ ਦੇਖਿਆ ਕਿ ਬ੍ਰੇਕਿੰਗ ਨਿਊਜ਼ ਉਹਦੇ ਉੱਪਰ ਕਿ ਮੇਰੀ ਵੀਡੀਓ ਵਾਇਰਲ ਹੋ ਗਈ ਸੀ, ਬਿਕਾਜ਼ ਮੇਰੀ ਫੈਮਿਲੀ ਮੈਨੂੰ ਕਾਮ ਰੱਖਦੀ ਸੀ ਕਿ ਹਾਂ ਦੀਪ ਠੀਕ ਆ। ਉਹ ਨਹੀਂ, ਮੈਨੂੰ ਕੋਈ ਨਹੀਂ ਦੱਸ ਸਕਦਾ ਸੀ ਕਿ ਉਹਦੀ ਡੈਥ ਹੋ ਗਈ। ਪਰ ਮਨਦੀਪ, ਮੈਂ ਤੇਰੇ ਭਰਾ ਦੇ ਨਾਲ ਸੀ, ਤੂੰ ਮੈਨੂੰ ਕੁਛ ਨਹੀਂ ਪੁੱਛਿਆ ਹੋਇਆ ਕੀ। ਉਹਨੂੰ ਤਾਂ ਤੁਸੀਂ ਪੁੱਛ ਲਓ ਕਿਹੜਾ ਹਲੇ ਤੇ ਜਿੰਦਾ ਵਾ, ਕਿੱਥੇ ਦੀਪ ਦੀ ਜਾਨ ਵੱਸਦੀ ਸੀ ਹਨਾ,
ਤੇ ਕਿੱਥੇ ਮੇਰੀ ਜਾਨ ਵਸਦੀ ਸੀ, ਉਹ ਦੀਪ ਸੀ। ਮੇਰੇ ਕੋ ਹਰੇਕ ਕੁਐਸਚਨਸ ਦਾ ਆਨਸਰ ਹੈਗਾ ਮੇਰੇ ਕੋਲ। ਮੈਂ ਉੱਥੇ ਪਈ ਆ। ਕਿਹੜਾ ਲਾਇਰ ਸੀ, ਉਹਦਾ ਨਾਮ ਸਨੀ ਆ। ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦਾ ਪਲਾਨ ਸੀ ਕਿ ਮਨਦੀਪ ਦਾ, ਸਿਮਰ ਦਾ ਪਲਾਨ ਕਿ ਵੀਨਾ ਨੂੰ ਇੱਥੋਂ ਕੱਢੀਏ। ਉਹਨਾਂ ਨੇ ਕਿਹਾ ਕਿ ਬਾਹਰ ਬਹੁਤ ਮੀਡੀਆ, ਉਹਨਾਂ ਨੇ ਤੈਨੂੰ ਕੁਐਸਚਨ ਕਰਨਾ, ਤੈਨੂੰ ਪੁੱਛੂਗੇ। ਮੈਂ ਕਿਹਾ ਮੈਨੂੰ ਨਹੀਂ ਕੇਅਰ, ਮੈਨੂੰ ਤਾਂ ਦੀਪ ਦਿਖਾ ਦਿਓ, ਕਿੱਥੇ ਹੈ ਮੇਰਾ ਦੀਪ। ਉਹ ਕਹਿੰਦੇ ਸੀ ਕਿ ਦੀਪ ਦੂਸਰੇ ਹਸਪੀਟਲ ਦੇ ਵਿੱਚ ਆ, ਬਿਕਾਜ਼ ਉਹਨੂੰ ਹੋਰ ਆਕਸੀਜਨ ਚਾਹੀਦੀ ਆ, ਉਹਨੂੰ ਇਕਵਿਪਮੈਂਟ ਚਾਹੀਦੀ ਆ ਹੋਰ, ਸੋ ਹੀ ਕੈਨ ਫਾਈਟ ਫॉर ਹਿਸ ਲਾਈਫ। ਕਿ ਤੂੰ ਦੇਖ ਲਈ, ਪਰ ਤੂੰ ਪਹਿਲਾਂ ਦਿੱਲੀ ਜਾ ਕੇ ਆਪਣੇ ਟੈਸਟ ਕਰ ਲਾ, ਬਿਕਾਜ਼ ਇੱਥੇ ਕੋਈ ਹਸਪੀਟਲ ਹੈ ਨਹੀਂ ਕਿਹੜਾ ਵਧੀਆ। ਬਿਕਾਜ਼ ਤੁਸੀਂ ਕਹਿੰਦੇ ਕਿ ਵੀਨਾ ਨੂੰ ਨਹੀਂ ਕੁਛ ਹੋਇਆ, ਕਿਹੜਾ ਬੰਦਾ ਐਕਸੀਡੈਂਟ ਦੇ ਵਿੱਚ ਸੀ। ਫਿਜ਼ੀਕਲੀ ਹਾਂ, ਮੈਨੂੰ ਕੁਛ ਨਹੀਂ ਹੋਇਆ ਬਿਕਾਜ਼ ਮੈਂ ਬਚ ਗਈ ਸੀ। ਇੱਕ ਤਾਂ ਬਿਕਾਜ਼ ਮੇਰੀ ਸੀਟ ਪਿੱਛੇ ਸੀ, ਦੂਜਾ ਗੁਰੂ ਦਾ ਟਾਈਮਿੰਗ ਹੁੰਦਾ ਹਨਾ, ਤੁਸੀਂ ਮੰਨਦੇ ਆ ਹਨਾ ਰੱਬ ਨੂੰ, ਫਿਰ ਸਾਡੇ ਕੰਟਰੋਲ ਦੇ ਵਿੱਚ ਕੁਛ ਨਹੀਂ। ਉਹਦੀ ਘੜੀ ਹੁੰਦੀ ਆ। ਹਾਂ ਮੈਂ ਬਚ ਗਈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਮੇਰੇ ਵੀ ਦਰਦ ਕਿੱਥੇ ਤੇ ਕਿੱਥੇ ਤਾਂ ਹੋਊਗਾ। ਫਿਜ਼ੀਕਲੀ ਨਹੀਂ, ਪਰ ਇੰਟਰਨਲੀ ਬਹੁਤ ਕੁਛ ਹੋਇਆ। ਪਰ ਮੈਨੂੰ ਇਹ ਨਹੀਂ ਸੀ ਕਿ ਹਾਂ ਮੈਨੂੰ ਕੁਛ ਹੋ ਗਿਆ, ਮੇਰੀ ਇੰਟਰਨਲ ਸੀ, ਮੇਰਾ ਤਾਂ ਸੀ ਮੇਰੀ ਜਾਨ ਕਿੱਥੇ ਆ। ਮੇਰੀ ਜਾਨ ਦੂਸਰੇ ਰੂਮ ਦੇ ਵਿੱਚ ਸੀ। ਮੇਰਾ ਦਿਲ ਵੀ ਕਹਿੰਦਾ ਸੀ ਕਿ ਨਹੀਂ ਦੀਪ ਇੱਥੇ ਹੀ ਆ, ਸਾਰੇ ਕਹਿੰਦੇ ਨਹੀਂ ਉਹ ਇੱਥੇ ਹੈ ਨਹੀਂ, ਉਹ ਦੂਸਰੇ ਹਸਪੀਟਲ 'ਚ ਆ। ਮੈਨੂੰ ਵੀਲ ਚੇਅਰ 'ਚ ਬਿਠਾਤਾ, ਉਹ ਵੀ ਪਿੱਛੋਂ ਹਸਪੀਟਲ 'ਚੋਂ ਮੈਨੂੰ ਜਾਣਾ ਪਿਆ। ਜਦੋਂ ਮੈਂ ਵੀਲ ਚੇਅਰ 'ਚ ਸੀ ਜਾਂਦੀ ਸੀ, ਮੈਂ ਸਿਮਰ ਨੂੰ ਦੇਖਿਆ, ਮੈਂ ਕਿਹਾ ਸਿਮਰ ਦੀਪ ਠੀਕ ਆ? ਕਹਿੰਦਾ ਹਾਂ ਠੀਕ ਆ, ਤੁਸੀਂ ਜਾਓ, ਬਿਕਾਜ਼ ਮੇਰੇ ਟੈਸਟ ਕਰਨੇ ਸੀ। ਮੈਨੂੰ ਗੱਡੀ 'ਚ ਬਿਠਾਤਾ, ਡਰਾਈਵਰ ਮੈਂ, ਮੇਰਾ ਭਾਜੀ ਦੂਸਰੀ ਗੱਡੀ 'ਚ ਸੀ, ਲਾਇਰ ਮੇਰੇ ਨਾਲ ਬੈਠਾ ਸੀ। ਉਹ ਨਹੀਂ ਤੁਸੀਂ ਵੀਡੀਓਜ਼ ਦੇਖੀਆਂ ਕਿੱਥੇ ਸਾਰੀ ਰਾਤ ਤੇ ਮੈਂ ਉਲਟੀਆਂ ਕਰਦੀ ਸੀ, ਮੇਰੀ ਬੋਡੀ ਸ਼ੌਕ ਦੇ ਵਿੱਚ ਸੀ। ਮੈਂ ਦੀਪ ਲਈ ਲੱਭਦੀ ਸੀ ਕਿ ਮੇਰਾ ਦੀਪ ਠੀਕ ਆ। ਤੁਹਾਨੂੰ ਪਤਾ ਕਿੰਨਾ ਦਰਦ ਹੋਊਗਾ ਉਸ ਟਾਈਮ। ਨਹੀਂ ਤੁਹਾਨੂੰ ਨਹੀਂ ਪਤਾ, ਠੀਕ ਹੈ, ਤੁਸੀਂ ਉਹੀ ਗੱਲਾਂ ਸੁਣਨੀਆਂ ਕਿ ਦੂਜੇ ਨੇ ਕੁਛ ਕਿਹਾ ਉਹੀ ਸਹੀ ਆ, ਜਾਂ ਕੁਛ ਮੀਡੀਆ ਨੇ ਕਿਹਾ ਉਹ ਸਹੀ ਆ, ਜਾਂ ਉਹਦੀ ਕਿਹੜੀ ਫੈਮਿਲੀ ਸੀ ਕਿ ਉਹਨੇ ਕਿਹਾ ਉਹ ਸਹੀ ਆ। ਨਹੀਂ,
ਦਿੱਲੀ ਹਸਪੀਟਲ 'ਚ ਡਾਕਟਰ ਨੇ ਮਨਾ ਕੀਤਾ ਸੀ ਕੁਝ ਦੱਸਣ ਨੂੰ ਮੈਨੂੰ ਕਿ ਦੀਪ ਦੀ ਡੈਥ ਹੋ ਗਈ। ਉਸ ਟਾਈਮ ਨਹੀਂ ਸੀ ਮੈਨੂੰ ਪਤਾ, ਪਰ ਕਦੋਂ ਮੈਂ ਹਸਪੀਟਲ 'ਚੋਂ ਚੱਲੀ ਸੀ, ਕਿਤੋਂ ਵੀਲਚੇਅਰ 'ਚ ਪਾਇਆ ਮੈਨੂੰ ਸਿਮਰ ਤੇ ਮਨਦੀਪ, ਕਿਹੜਾ ਮੇਰਾ ਭਾਜੀ ਆ ਬਲਵੀਰ ਥੰਦੀ, ਉਹਨਾਂ ਨੇ ਕਿਹਾ ਆਲਾ ਮੀਨਾ ਦਾ ਪਾਸਪੋਰਟ, ਉਹਦਾ ਸਮਾਨ ਕਿਹੜਾ ਹੈਗਾ ਸੀ ਕਿ ਮੇਕ ਸ਼ੋਰ ਕਿ ਰੀਨਾ ਨਹੀਂ ਆਉਂਦੀ ਫਿਊਨਰਲ ਤੇ ਜਾਂ ਭੋਗ ਤੇ, ਨਾ ਉਹਦੀ ਫੈਮਿਲੀ। ਉਸ ਟਾਈਮ ਮੇਰੇ ਭਾਜੀ ਨੇ ਮੈਨੂੰ ਨਹੀਂ ਦੱਸਿਆ ਬਿਕਾਜ਼ ਮੈਂ ਹਾਲਤ ਦੇ ਵਿੱਚ ਵੀ ਨਹੀਂ ਸੀ ਸੁਣਨ ਨੂੰ, ਬਿਕਾਜ਼ ਉਹਨਾਂ ਨੂੰ ਪਤਾ ਸੀ ਜਦ ਮੈਂ ਇਹ ਸੁਣ ਲਿਆ ਮਿਲੇ ਤਾਂ ਬਹੁਤ ਖਾ ਜਾਣਾ ਸੀ। ਮੈਂ ਦਿੱਲੀ ਹਸਪੀਟਲ ਦੇ ਵਿੱਚ ਮੇਰੇ ਟੈਸਟ ਕੀਤੇ। ਉਸ ਟਾਈਮ ਉਹਨਾਂ ਨੇ ਮੈਨੂੰ ਦੱਸਿਆ ਕਿ ਯੂ ਆਰ ਫਾਈਨ, ਸਾਨੂੰ ਕੁਝ ਦੱਸਦਾ ਨਹੀਂ। ਮੈਡੀਸਿਨ ਦੇਤੀ ਮੈਨੂੰ, ਸਟਰੋਂਗ ਮੈਡੀਸਿਨ ਦੇਤੀ ਸੀ ਮੈਨੂੰ ਮੇਰੀ ਬੈਕ ਲਈ। ਉਦੋਂ ਮੇਰਾ ਫੈਮਿਲੀ ਦਾ ਫੋਨ ਆਇਆ, ਦੱਸਣ ਨੂੰ ਕਿ ਦੀਪ ਦੀ ਡੈਥ ਹੋ ਗਈ, ਕਿ ਦੀਪ ਨਹੀਂ ਬਚਿਆ। ਉਸ ਟਾਈਮ ਮੈਂ ਟੁੱਟੀ ਸੀ, ਮੈਂ ਯਕੀਨ ਵੀ ਨਹੀਂ ਕਰਦੀ ਸੀ। ਮੈਂ ਕਿਹਾ ਨਹੀਂ, ਕੁਛ ਤਾਂ ਕੁਛ ਗਲਤ ਹੋਊਗਾ, ਦੀਪ ਨਹੀਂ ਸਾਨੂੰ ਛੱਡ ਸਕਦਾ, ਨਹੀਂ ਸਾਡਾ ਸੰਦੀਪ ਨਹੀਂ ਛੱਡ ਸਕਦਾ। ਅਸਲ ਮੈਂ ਦੀਪ ਬਹੁਤ ਸਟਰੋਂਗ ਸੀ, ਮੈਂ ਕਿਹਾ ਹਰੇਕ ਆਬਸਟੀਕਲ ਉਹ फाइट कर सकदा। मैनू दस था मैं टुटी हूँ, मैं हॉस्पिटल दे विच सी, उदों मैं पोस्ट पाई सी, कित्थे मैं लिखिया मैं टुटी पई हाँ, आई एम ब्रोकन, कि तू मैनू छड्डता ते तू मैनू कहा सी कि तू कदे नहीं छड्डूगा मैनू। हाले तो असीं बहुत कुछ करना सी, ये दुनिया ले, साडे ले, फ्यूचर ले, पंजाब ले। तू तो पहलों ही चल गया। मैं पोस्ट पाई सी, ਉਹ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫੋਨ ਕਰਦੀ ਸੀ, ਮਨਦੀਪ ਨੂੰ, ਸਿਮਰਨ ਨੂੰ, ਟੋਨੀ ਨੂੰ, ਕਿਹੜਾ ਸਾਡਾ ਡਰਾਈਵਰ ਸੀ। ਤੈਨੂੰ ਵੀ ਪਤਾ ਕਿੰਨਾ ਪਿਆਰ ਕਰਦਾ ਸੀ ਦੀਪ ਮੈਨੂੰ, ਤੇ ਮੈਂ ਕਿੰਨਾ ਪਿਆਰ ਕਰਦੀ ਸੀ ਦੀਪ ਨੂੰ। ਮੈਂ ਪੁੱਛਦੀ ਸੀ, ਮੈਂ ਕਿ ਕਿੱਥੇ ਆ, ਕਿੱਥੇ ਆ ਮੇਰਾ ਦੀਪ, ਮੇਰੀ ਜਾਨ ਆ, ਕਿੱਥੇ ਆ। ਹਸਪੀਟਲ 'ਚ ਪਈ ਆ, ना मैनू पता दीप कित्थे आ, ना किसी का जवाब आउंदा सी। मेरे को हाले भी हर एक मैसेज हैगा। मैं कदे नहीं सी सोचिया कि ओदी फैमिली इतना मेरे ना करूगी, बिकॉज फैमिली है राइट। असीं इकट्ठे हुंदे सी, मैं घरे आउंदी सी, मैं हुण दसदी हाँ क्यों मैं उत्थे नहीं सी। इन्ना बड़ा क्वेश्चन आ कि रीना तू फ्यूनरल ते नहीं आई, भोग ते नहीं आई।
ਬਿਕਾਜ਼ ਮੈਨੂੰ ਪਤਾ ਲੱਗ ਗਿਆ ਸੀ, ਫਿਰ ਮੇਰੇ ਭਾਜੀ ਨੇ ਮੈਨੂੰ ਦੱਸਤਾ ਸੀ ਕਿ ਉਹਨਾਂ ਨੇ ਕੀ ਕਿਹਾ। ਸੋ ਫਿਰ ਮੈਨੂੰ ਪਤਾ ਸੀ ਉਹਨਾਂ ਦਾ ਕੋਈ ਤਾਂ ਕੋਈ ਪਲਾਨ ਹੋਊਗਾ। ਫੋਨ ਆ ਗਿਆ ਸੀ ਸਿਮਰ ਦਾ, ਕਿਦੋਂ ਮੈਂ ਹਸਪਤਾਲ ਦੇ ਵਿੱਚ ਪਈ ਸੀ। ਮੈਂ ਕਿਹਾ ਉਹ ਫੋਨ ਕਰਦੇ ਆ, ਹੁਣ ਮੈਨੂੰ ਦੱਸੋਗੇ ਕਿ ਤੂੰ ਆ ਜਾ ਹੁਣ ਪੰਜਾਬ ਨੂੰ, ਕਿ ਤੂੰ ਦੀਪ ਨੂੰ ਹੁਣ ਦੇਖ ਸਕਦੀ ਆ, ਉਹਦੇ ਫਾਈਨਲ ਰਾਈਟਸ ਤੇ ਉਹਦੇ ਫਿਊਨਰਲ ਤੇ। ਮੈਨੂੰ ਨਹੀਂ ਸੀ ਪਤਾ ਕਿ ਇੰਨਾ ਛੇਤੀ ਉੱਥੇ ਕਰ ਲੈਂਦੇ ਆ, ਇੰਨੀ ਜ਼ਰੂਰਤ ਨਹੀਂ ਸੀ ਇੰਨੀ ਛੇਤੀ ਕਰਨ ਨੂੰ। ਤੁਹਾਨੂੰ ਨਹੀਂ ਲੱਗਦਾ ਕਿ ਦੀਪ ਵੀ ਚਾਹੁੰਦਾ ਹੋਊਗਾ? ਕਿੱਥੇ ਉਹਦੀ ਜਾਨ ਵੱਸਦੀ ਸੀ, ਤੁਸੀਂ ਤਾਂ ਉਹਨੂੰ ਇੰਨਾ ਨੀਵਾਂ ਸਿੱਟਤਾ, ਉਹਨੂੰ ਤਾਂ ਤੁਸੀਂ ਮਨਾ ਕੀਤਾ ਸੀ ਆਉਣ ਨੂੰ। ਸਿਮਰ, ਤੇਰਾ ਫੋਨ ਆਇਆ ਮੈਨੂੰ, ਕਿਆ ਵਿਨਾ ਉਹ ਛੇਤੀ ਡਿਲੀਟ ਕਰਦੇ ਪੋਸਟ, ਜਿਹੜੀ ਤੂੰ ਹੁਣੇ ਪਾਈ ਆ। ਮੈਂ ਕਿਹਾ ਕਿਉਂ? ਮੈਂ ਕਿਹਾ ਨਹੀਂ, ਮੈਂ ਨਹੀਂ ਡਿਲੀਟ ਕਰੂੰਗੀ, ਮੈਨੂੰ ਨਹੀਂ ਕੇਅਰ। ਕਹਿੰਦਾ ਨਹੀਂ, ਬਹੁਤ ਐਲੀਗੇਸ਼ਨਸ ਆ, ਪੋਲੀਟੀਕਲ ਚੀਜ਼ ਬਣ ਗਈ, ਗਵਰਨਮੈਂਟ ਤੇ ਬਲੇਮ, ਮੇਰੇ ਤੇ ਬਲੇਮ, ਤੇਰੀ ਬਲੇਮ ਪੈ ਗਈ। ਮੈਂ ਸੋਚਾਂ, ਮੇਰੇ ਤੇ ਬਲੇਮ ਪੈ ਗਈ? ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆਉਂਦਾ। ਮੈਂ ਨਹੀਂ ਸੋਚਿਆ ਕਿ ਉਹ ਮੇਰੇ ਖਿਲਾਫ ਆ, ਉਹਦੀ ਫੈਮਿਲੀ। ਮੈਂ ਸਮਝੇ ਉਹ ਮੇਰੇ ਨਾਲ ਖੜੂਗੇ ਉਸ ਟਾਈਮ। ਮੈਂ ਉਹ ਗੱਲ ਸੁਣਨੀ ਉਹਨਾਂ ਦੀ, ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਡਿਲੀਟ ਕਰ ਦੇ, ਫਿਰ ਮੈਂ ਡਿਲੀਟ ਕਰਤੀ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਵਾਪਸ ਚਲ ਜਾ, ਸੇਫ ਨਹੀਂ ਹੈਗਾ ਤੇਰੇ ਲਈ ਇੱਥੇ। ਬਹੁਤ ਡਿਫਰੈਂਟ ਸਟੋਰੀਜ਼ ਆ ਉੱਥੇ। ਮੈਂ ਸੋਚਿਆ, ਮੈਂ ਕਿਹਾ ਮੈਨੂੰ ਪਹਿਲਾਂ ਵੀ ਪਤਾ ਕਿ ਨਹੀਂ ਇੰਨੀ ਵੱਡੀ ਚੀਜ਼ ਹੋਈ ਸੀ ਦੀਪ ਦੇ ਨਾਲ ਪ੍ਰੋਟੈਸਟ ਦੇ ਵਿੱਚ, ਫਿਰ ਜੇਲ ਕਹਿੰਦੇ ਸੀ ਤੇਰੀ ਸੇਫਟੀ ਲਈ ਤੂੰ ਵਾਪਸ ਜਾ। ਮੈਂ ਸੁਣ ਲਈ, ਕਿਉਂਕਿ ਮੈਂ ਸੋਚਿਆ ਮੇਰੀ ਫੈਮਿਲੀ ਸੀ। ਪਰ ਤੁਸੀਂ ਹੁਣ ਸੋਚੋ, ਜਦ ਤੁਸੀਂ ਮੇਰੇ ਸ਼ੂ ਦੇ ਵਿੱਚ ਸੀ ਹਨਾ, ਜਦ ਤੁਸੀਂ ਆਪਣੀ ਗॉड ਫੋਰਬਿਡ, ਕਦੇ ਨਹੀਂ ਇਦਾਂ ਦੀ ਚੀਜ਼ ਹੋਵੇ ਕਿ ਜਦ ਤੁਸੀਂ ਨਹੀਂ ਪਹੁੰਚ ਸਕਦੇ ਕਿੱਥੇ ਤੁਹਾਡੀ ਜਾਨ ਵੱਸਦੀ ਆ ਹਨਾ। ਇਮੈਜਿਨ ਕਿੰਨਾ ਦੁੱਖ ਹੋਊਗਾ ਉਹ ਬੰਦੇ 'ਚ। ਫਿਰ ਬਾਅਦ 'ਚ ਸੁਣਨਾ ਪੈਂਦਾ ਕਿ ਹਾਂ ਤੇਰੇ ਕਰਕੇ ਉਹ ਸਾਰਾ ਕੁਝ ਹੋਇਆ। ਹਾਲੇ ਵੀ ਮੈਂ ਖੜੀ ਆ ਕਿ ਮੇਰਾ ਗੁਰੂ ਮੇਰੇ ਵਿੱਚ ਵੱਸਦਾ ਵਾ। ਇਹ ਸੱਚ ਬੋਲਣ ਨੂੰ ਹਨਾ ਜੁਰਤ ਚਾਹੀਦੀ ਹੁੰਦੀ ਹੈ ਬੰਦੇ 'ਚ, ਗੁਰੂ ਵਾਸਤਾ ਹੋਣਾ ਚਾਹੀਦਾ, ਫਿਰ ਤਾਂ ਫਿਰ ਬੰਦਾ ਸੱਚ ਬੋਲ ਸਕਦਾ। ਮੈਂ ਹੁਣ ਦੱਸਦੀ ਆ ਤੁਹਾਨੂੰ, ਇੰਨੀ ਵੱਡੀ ਕੁਐਸਚਨ ਤੂੰ ਆਈ ਨਹੀਂ ਫਿਊਨਰਲ ਤੇ? ਹਾਂ, ਮੈਂ ਦੱਸਦੀ ਹਾਂ ਹੁਣ, ਹਨਾ। ਕਿਆ ਪੈਸੇ, ਪੈਸਿਆਂ ਦੇ ਕਰਕੇ ਐਕਸ ਵਾਈਫ ਦੇ ਬਾਰੇ ਗੱਲ ਕਰਦੇ ਹਾਂ। ਬਿਕਾਜ਼ ਮਨਦੀਪ ਹੋਣਾ ਦਾ ਪਲਾਨ ਇਹ ਸੀ ਐਕਸ ਵਾਈਫ ਆਊਗੀ, ਬਿਕਾਜ਼ ਹੱਲੇ ਕਿਹੜਾ ਦੀਪ ਦਾ ਡਿਵੋਰਸ ਸੀ, ਚੱਲਦਾ ਸੀ, ਮਿਊਚੁਅਲ ਅਗਰੀਮੈਂਟ ਹੋਈ ਸੀ
ਪਰ ਹਲੇ ਚੱਲਦਾ ਸੀ। ਸੋ ਪੈਸਿਆਂ ਦੇ ਖਾਤਰ ਤੁਸੀਂ ਰੀਨਾ ਨੂੰ ਭੇਜਤਾ ਸਟੇਟਸ ਨੂੰ, ਬਿਕਾਜ਼ ਉਹਨੇ ਆ ਕੇ ਆਪਣਾ ਕਿਹੜੀ ਪ੍ਰੋਪਰਟੀਜ਼ ਚਾਹੀਦੀ ਸੀ, ਕਿਹੜੀ ਗੱਡੀਆਂ ਚਾਹੀਦੀਆਂ ਸੀ ਉਹਨੂੰ। ਤੁਸੀਂ ਮੈਨੂੰ ਇੰਨਾ ਨੀਵਾਂ ਸੱਟਤਾ ਕਿ ਮੈਨੂੰ ਆ ਕੇ ਗੱਲ ਕਰਨੀ ਪਈ ਆ ਹੁਣ, ਬਿਕਾਜ਼ ਸੱਚ ਸੱਚ ਹੀ ਆ। ਸੋ ਹੁਣ ਮੈਂ ਦੱਸਦੀ ਆ ਸੰਗਤ ਨੂੰ, ਕਿਹੜੀ ਐਕਸ ਵਾਈਫ ਸੀ ਉਹ। 2019 ਦੇ ਵਿੱਚ ਤਾਂ ਇਹਨੇ ਕੇਸ ਪਾਈ ਸੀ ਦੀਪ ਤੇ, ਤੁਹਾਨੂੰ ਉਹ ਨਹੀਂ ਪਤਾ ਕਿੰਨੀ ਨਫ਼ਰਤ ਕਰਦੀ ਸੀ ਦੀਪ ਨੂੰ, ਤੁਹਾਨੂੰ ਨਹੀਂ ਪਤਾ। ਬਿਕਾਜ਼ ਇਹਨਾਂ ਦੀ ਸੈਪਰੇਸ਼ਨ 2011 ਦੇ ਵਿੱਚ ਹੋ ਗਈ ਸੀ। ਦੀਪ ਬੰਬੇ ਰਹਿੰਦਾ ਸੀ, ਇਹ ਰੈਂਚੀ ਰਹਿੰਦੀ ਸੀ, ਹੱਲੇ ਵੀ ਉੱਥੇ ਰਹਿੰਦੀ ਆ। ਜਦ ਮੈਨੂੰ ਹਨਾ ਸਾਰੀਆਂ ਕਿਹੜੀ ਕਨਵਰਸੇਸ਼ਨਸ ਆ ਇੱਕ ਪਹਿਲੇ ਦਿਨ ਦੀਆਂ ਮੇਰੇ ਕੋਲ ਹੱਲੇ ਵੀ ਆ। ਤੁਸੀਂ ਕਹਿੰਦੇ ਆ ਉਹ ਕਿਨੋਂ ਤੇ ਤੂੰ ਨਹੀਂ ਆਈ। ਹਾਂ ਇਹ ਆਈ ਸੀ ਬਿਕਾਜ਼ ਇਹਨੇ ਆਪਣੀਆਂ ਪ੍ਰੋਪਰਟੀਜ਼ ਮੰਗਦੀ ਸੀ, ਕਿ ਦੀਪ ਛੱਡ ਗਿਆ ਵਾਪਸ, ਤਾਂ ਇਹ ਉੱਥੇ ਸੀ। ਪੈਸੇ ਮੈਨੂੰ ਦੱਸ, ਪੈਸੇ ਦੇ ਨਾਲ ਤੁਸੀਂ ਕੀ ਕਰਨਾ ਕੀ ਆ, ਲੈ ਕੇ ਜਾਣੇ ਆ ਨਾਲ, ਇੱਥੇ ਸਾਰਾ ਕੁਝ ਛੱਡ ਦੇਣਾ। ਰਿਲੇਸ਼ਨਸ਼ਿਪ ਹੈ ਨਹੀਂ ਸੀ ਉਹਨਾਂ ਦਾ। ਮੈਂ ਤਾਂ ਦੀਪ 2018 ਦੇ ਵਿੱਚ ਸੀ, ਇਕੱਠੇ ਸੀ, ਅਫੀਸ਼ੀਅਲ ਸੀ। ਸਾਡਾ ਵਿਆਹ ਹੋਣਾ ਸੀ ਸੈਪਟੈਂਬਰ 2022 ਦੇ ਵਿੱਚ। ਦੀਪ ਨੇ ਐਕਸ ਵਾਈਫ ਨੂੰ ਪੈਸੇ ਵੀ ਦਿੱਤੇ, ਮਿਊਚੁਅਲ ਅਗਰੀਮੈਂਟ ਲਈ, ਕਿ ਹਾਂ ਮੈਂ ਤੈਨੂੰ ਇੰਨਾ ਦੇ ਦਿੰਦਾ, ਮੈਨੂੰ ਤੰਗ ਨਾ ਕਰ ਹੁਣ, ਬਿਕਾਜ਼ ਉਹ ਨਹੀਂ ਹਟਦੀ ਸੀ। ਮੈਂ ਅੱਜ ਸੱਚ ਦੱਸਦੀ ਆ, ਉਹ ਕਹਿੰਦੀ ਸੀ ਮੈਨੂੰ ਸਾਰਾ ਕੁਝ ਦੇ ਦੇ, ਮੈਂ ਆ ਕੇ ਤੈਨੂੰ ਸਾਰਾ ਕਿਹੜੇ ਪੇਪਰ ਵਰਕ ਮੈਂ ਸਾਈਨ ਕਰ ਦੂੰਗੀ। ਮੈਂ ਦੀਪ ਨੂੰ ਕਿਹਾ ਸੀ, ਮੈਂ ਕਿਹਾ ਦੀਪ ਤੂੰ ਇੰਨੀ ਮਿਹਨਤ ਕੀਤੀ ਹੈ ਲਾਈਫ ਦੇ ਵਿੱਚ, ਤੇ ਉਹਦਾ ਫਾਦਰ ਦਾ ਲੈਂਡ ਕਿਉਂ ਦੇਊਗਾ। ਕਿੱਥੇ ਮਨਦੀਪ ਰਹਿੰਦਾ ਇੱਥੇ ਉੱਥੇ ਲੁਧਿਆਣੇ ਦੇ ਵਿੱਚ, ਕਿਉਂ ਦੇਊਗਾ ਉਹਨੂੰ। ਉਹ ਮੈਮਰੀ ਹੁੰਦੀ ਆ, ਉਹ ਸਾਰਾ ਕੁਝ ਮੰਗਦੀ ਸੀ। ਫੇਰ ਜਾ ਕੇ ਸਾਈਨ ਕਰੂਗੀ। ਇਹ ਟੌਪਿਕ ਇਹਦਾ ਐਕਸ ਵਾਈਫ ਦਾ ਸੀ, ਦੀਪ ਕਦੋਂ ਜੇਲ੍ਹ ਤੋਂ ਪਹਿਲਾਂ ਚੱਲਾ ਸੀ, ਇਹ ਵੀ ਇੱਕ ਟੌਪਿਕ ਆਈ ਸੀ ਐਕਸ ਵਾਈਫ ਦੀ, ਕਦੇ ਐਗਜ਼ਿਸਟ ਹੀ ਨਹੀਂ ਕੀਤੀ। ਨਾ ਉਹ ਕਦੀ ਫੈਮਿਲੀ ਦੇ ਕੋਲ ਆਈ, ਨਾ ਰਿਲੇਸ਼ਨਸ਼ਿਪ ਰੱਖਿਆ ਸੀ। ਇਹਨਾਂ ਦਾ ਇਹ ਪਲਾਨ ਸੀ, ਉਹਨਾਂ ਨੂੰ ਪ੍ਰੋਪਰਟੀ ਤੋਂ ਅੱਧਾ ਅੱਧਾ ਕਿੱਥੇ ਉਹਨਾਂ ਨੇ ਕਰਨਾ ਹੋਊਗਾ ਕਰ ਲੂੰਗੇ, ਕਿੱਥੇ ਉਹਨਾਂ ਨੂੰ ਪੈਸੇ ਮਿਲ ਜੂਗੇ ਉਹ ਵੀ ਮਿਲ ਜੂਗੇ। ਪਰ ਇਹ ਬਹੁਤ ਗਲਤ ਆ। ਜਿਆਦਾ ਕੌਨਸ਼ੀਅਸ ਹੈ ਨਹੀਂ। That is why ਮੈਂ ਨਹੀਂ ਆਈ, ਮੈਂ ਉੱਥੇ ਹੈ ਨਹੀਂ ਸੀ। ਤੁਸੀਂ ਦੇਖਿਆ ਕਿਹੜਾ ਬੰਦਾ
ਰੋਂਦਾ ਵੀ ਨਹੀਂ ਫਿਊਨਰਲ ਤੇ। ਮੈਂ ਹੁਣ ਸੰਗਤ ਨੂੰ ਕੀ ਦੱਸਾਂ। ਕਿਹੜੀ ਘਰ ਦੀ ਚੀਜ਼ਾਂ ਹੁੰਦੀਆਂ ਘਰੇ ਰਹਿੰਦੀਆਂ ਨੇ। ਦੀਪ ਨੇ ਆ ਕੇ ਪਬਲਿਕ ਨੂੰ ਨਹੀਂ ਦੱਸਣਾ ਸੀ ਕਿ ਹਾਂ ਮੇਰਾ ਆ ਚੱਲਦਾ ਸੀ, ਇਹ ਹੁੰਦਾ ਸੀ। ਨੋ, ਕੋਈ ਨਹੀਂ ਦੱਸਦਾ ਤੇ ਇਟਸ ਓਕੇ। ਵਿਆਹ ਹੁੰਦੇ, ਡਿਵੋਰਸਿਸ ਹੁੰਦੀਆਂ, ਇਹ ਬਹੁਤ ਨੋਰਮਲ ਚੀਜ਼ ਆ, ਕੋਈ ਨਵੀਂ ਚੀਜ਼ ਨਹੀਂ। ਤੁਸੀਂ ਮੇਰੇ ਤੇ ਬਲੇਮ ਲਾਉਣਾ ਵਾ। ਤੁਸੀਂ ਪਹਿਲੋਂ ਦੀਪ ਤੇ ਬੋਲਿਆ ਗਦਾਰ ਆ, ਫਿਰ ਮੈਨੂੰ ਕਿਹਾ ਹਾਂ ਤੂੰ ਵੀ ਗਦਾਰ ਆ, ਤੂੰ ਨੱਠ ਗਈ, ਤੂੰ ਭੱਜ ਗਈ। ਮੈਂ ਤੈਨੂੰ ਹੁਣੇ ਦੱਸਦੀ ਆ, ਮੈਂ ਭੱਜਣ ਵਾਲੀ ਨਹੀਂ। ਨੋ, ਮੇਰੇ ਗੁਰੂ ਨੇ ਮੈਨੂੰ ਇਹ ਨਹੀਂ ਸਿਖਾਇਆ ਕਿ ਮੈਂ ਭੱਜਾਂ। ਮੈਂ ਸੱਚ ਤੇ ਮੈਂ ਹਾਲੇ ਵੀ ਇੱਥੇ ਹੀ ਆ। ਸਿਰਫ ਮੈਂ ਗਈ ਬਿਕਾਜ਼ ਮੈਂ ਸਮਝ ਕਿ ਮਨਦੀਪ ਮੇਰਾ ਫੈਮਿਲੀ ਆ, ਕਿ ਮੈਂ ਉਹਨਾਂ ਦੀ ਗੱਲ ਸੁਣ ਲਈ। ਪਰ ਪਰਮਾਤਮਾ ਨੇ ਕਦੇ ਦੁਨੀਆ ਵੀ ਦਿਖਾਉਣੀ ਪੈਂਦੀ ਆ ਕਿ ਹਾਂ ਇਹ ਦੁਨੀਆ ਹੀ ਆ। ਮੈਂ ਸਟੇਟਸ ਨੂੰ ਵਾਪਸ ਆ ਗਈ ਸੀ 18 ਤਰੀਕ ਨੂੰ। ਜਦੋਂ ਮੈਨੂੰ ਪਤਾ ਲੱਗ ਗਿਆ ਸਾਰਾ ਕੁਝ ਹੋ ਗਿਆ, ਨਾ ਮੈਂ ਆ ਸਕਦੀ, ਨਾ ਮੈਨੂੰ ਮੰਗਦੇ। ਮੇਰੀ ਸੇਫਟੀ ਲਈ ਮੈਂ ਵਾਪਸ ਆਈ ਸਟੇਟਸ ਨੂੰ, ਦੀਪ ਤੋਂ ਬਿਨਾਂ। ਤੁਹਾਨੂੰ ਪਤਾ ਕਿੰਨਾ ਔਖਾ ਸੀ ਮੇਰੇ ਲਈ ਉਹ ਫਲਾਈਟ ਦੇ ਵਿੱਚ। ਨਹੀਂ, ਬਿਕਾਜ਼ ਮੈਂ ਕਦੇ ਗੱਲ ਹੀ ਨਹੀਂ ਕੀਤੀ। ਨਾ ਉਸ ਟਾਈਮ ਮੈਂ ਤਾਂ ਹੋਣੀ ਸੀ। ਉਹ ਪੇਨ ਇੰਨਾ ਮੈਂ ਸਮਝਾ ਵੀ ਨਹੀਂ ਸਕਦੀ, ਕਿੰਨਾ ਦੁੱਖ ਸੀ ਮੇਰੇ ਵਿੱਚ ਕਿ ਇੱਕ ਤਾਂ ਮੇਰਾ ਜਾਨ ਚਲ ਗਿਆ, ਦੂਸਰੀ ਮੈਨੂੰ ਵਾਪਸ ਸਟੇਟਸ ਨੂੰ ਆਉਣਾ ਪਿਆ ਬਿਕਾਜ਼ ਬਹੁਤ ਵੱਡੀ ਨੇੜੇ ਬਣ ਗਈ ਸੀ ਉਸ ਟਾਈਮ। ਮੈਂ ਲੈਂਡ ਹੋਈ, ਮੇਰੀ ਫੈਮਿਲੀ ਆਈ, ਮੈਂ ਹਸਪਤਾਲ ਗਈ, ਟੈਸਟ ਕੀਤੇ, ਪਤਾ ਲੱਗ ਗਿਆ ਕਿ ਟੂਈ ਚ ਹੈਗੀ ਆ ਫ੍ਰੈਕਚਰਸ ਤੇ L3 ਤੇ ਮੇਰੇ ਫ੍ਰੈਕਚਰਸ ਹੈਗੀਆਂ, ਹੇਅਰਲਾਈਨ ਫ੍ਰੈਕਚਰਸ। ਮੇਰੇ ਕੋਲ ਤੁਰ ਨਹੀਂ ਸੀ ਉਸ ਟਾਈਮ ਹੋਇਆ। ਤੁਸੀਂ ਕਹਿੰਦੇ ਤਾਂ ਕੁਛ ਨਹੀਂ ਹੋਇਆ, ਮੈਂ ਹੁਣ ਜਾ ਕੇ ਵੀਡੀਓਜ਼ ਪੋਸਟ ਕਰਾਂ, ਫੋਟੋਆਂ ਪਾਵਾਂ, ਕਿੱਥੇ ਮੇਰੇ ਬਰੂਜ਼ਸ ਸੀ, ਕਿੱਥੇ ਮੇਰੇ ਪੈਰ ਤੇ। ਨਹੀਂ, ਮੇਰੇ ਕੋਲ ਕੁਛ ਨਹੀਂ ਸੀ ਉਸ ਟਾਈਮ ਹੁੰਦਾ ਬਿਕਾਜ਼ ਮੇਰਾ ਦੀਪ ਹੈ ਨਹੀਂ ਸੀ। ਮੈਂ ਚੁੱਪ ਰਹੀ ਹਨਾ, ਕਿਉਂ? ਬਿਕਾਜ਼ ਹਾਲੇ ਵੀ ਮਨਦੀਪ ਕਹਿੰਦਾ ਸੀ ਕਿ ਗਬਲਾ ਬੰਦਾ ਸੀ, ਮੇਰੇ ਨਾਲ ਗੱਲ ਕਰਦਾ ਸੀ ਤਾਂ ਮਨਦੀਪ ਦੇ ਨਾਲ ਗੱਲ ਕਰਦਾ ਸੀ। ਅੱਜ ਉਹ ਤਾਂ ਮੈਂ ਨਾਂ ਨਹੀਂ ਲੈਂਦੀ, ਉਹਨੂੰ ਪਤਾ ਬਿਕਾਜ਼ ਉਹਨੇ ਗੱਲ ਹੁੰਦੀ ਸੀ, ਨਾਲੇ ਦੀਪ ਦਾ ਫਰੈਂਡ ਆ ਉਹ ਮੈਨੂੰ ਕਹਿੰਦਾ ਸੀ ਕਿ ਮਨਦੀਪ ਕਹਿੰਦਾ ਸੀ ਉਹ ਸਾਰਾ ਕੁਝ ਦੱਸ ਦੂਗਾ, ਸੱਚ ਦੱਸ ਦੂਗਾ, ਹੱਲੇ ਨਹੀਂ ਕੁਝ। ਮੈਂ ਸੋਚਿਆ, ਮੈਂ ਕਿਹਾ ਨਹੀਂ, ਮੇਲੇ ਬਹੁਤ ਔਖਾ ਏਦਾਂ ਬਿਕਾਜ਼ ਸੰਗਤ ਲਈ ਮੇਲੇ ਵੀ ਜ਼ਰੂਰੀ ਆ ਕਿ ਉਹਨਾਂ ਨੂੰ ਸੱਚ ਪਤਾ ਕੀ ਹੋਇਆ ਕੀ।
ਅੱਜ ਮੈਂ ਸਾਰੇ ਸੰਗਤ ਨੂੰ ਦੱਸਦੀ ਆ 15 ਤਰੀਕ ਤੱਕ ਜਿਹੜਾ ਇਨਵੈਸਟੀਗੇਸ਼ਨ ਆ ਉਹ ਬੰਦ ਆ। ਕੋਈ ਇਨਵੈਸਟੀਗੇਸ਼ਨ ਹੈ ਨਹੀਂ, ਬਿਕਾਜ਼ ਸੱਚੀ ਐਕਸੀਡੈਂਟ ਸੀ, ਹੋਰ ਕੁਛ ਨਹੀਂ ਸੀ। ਦੀਪ ਦੀ ਸਪੀਡ ਜ਼ਿਆਦਾ ਸੀ, ਸੋ ਫਰਦਰ ਇਨਵੈਸਟੀਗੇਸ਼ਨ ਨਹੀਂ ਕੀਤੀ ਬਿਕਾਜ਼ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਕੀ ਹੋਇਆ। ਦੀਪ was speeding। ਮਨਦੀਪ, ਇਹੀ ਗੱਲ ਮੈਂ ਇਹੀ ਮੰਗਦੀ ਸੀ ਕਿ ਤੂੰ ਜਾ ਕੇ ਸੱਚ ਦੱਸ ਦੇ ਕਿ ਹਾਂ ਐਕਸੀਡੈਂਟ ਸੀ, ਨਾ ਲੀਡ ਕਰਨ ਨੂੰ ਸੰਗਤ ਨੂੰ। ਨੋ, ਬਿਕਾਜ਼ ਦੀਪ ਹੀ ਨਹੀਂ ਚਾਹੁੰਦਾ, ਮੈਨੂੰ ਪਤਾ ਉਹਨੇ ਸੱਚੇ ਬੋਲਣਾ ਸੀ, ਬਿਕਾਜ਼ ਉਹ ਹਮੇਸ਼ਾ ਸੱਚ ਤੇ ਖੜਾ ਸੀ। ਅੱਜ ਮੈਂ ਦੱਸਦੀ ਹਾਂ ਐਕਸੀਡੈਂਟ ਸੀ, ਤੁਸੀਂ ਕਰੋਗੇ ਜਾਂ ਨਾ ਕਰੋਗੇ ਉਹ ਤੁਹਾਡੀ ਮਰਜ਼ੀ ਆ, ਪਰ ਕਿੱਥੇ ਹੁੰਦਾ ਸੀ, ਇੰਨਾ ਸੱਚ ਬੋਲਦਾ ਸੀ ਦੀਪ। ਮੈਂ ਦੀਪ ਦੀ ਪਾਰਟਨਰ ਹੋ ਕੇ ਮੈਂ ਤੈਨੂੰ ਅੱਜ ਦੱਸਦੀ ਆ ਕਿ ਮੇਰੀ ਰਿਸਪੌਂਸਿਬਿਲਿਟੀ ਆ ਉਹ ਹੈ ਨਹੀਂ ਅੱਜ, ਪਰ